ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਫੇਸਬੁੱਕ YouTube ਪੇਜਿਸ ਚੈਨਲਸ ਦੇ ਉੱਤੇ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ। ਅੱਜ ਆਪਾਂ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਬੇਕਰਸਫੀਲਡ, ਜਿੱਥੇ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸੋ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਅੱਜ ਦੁਪਹਿਰ ਨੂੰ ਇਹ ਪ੍ਰੋਗਰਾਮ ਉਹ ਆਰੰਭ ਹੋਣਗੇ। ਬਾਕੀ ਅੰਦਰ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਇਸ ਤੋਂ ਪਹਿਲਾਂ ਆਪਾਂ ਹੋਰ ਵੇਰਵੇ ਦਈਏ। ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਸਾਰੇ ਹੀ ਦਰਸ਼ਕਾਂ ਨੂੰ। ਪੰਜਾਬੀ ਰੇਡੀਓ USA ਦੇ ਸੋਸ਼ਲ ਪਲੇਟਫਾਰਮਸ ਫੇਸਬੁੱਕ YouTube ਤੇ ਹੋਰ ਪਲੇਟਫਾਰਮ ਤੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਇਸ ਵੇਲੇ ਖੜੇ ਹਾਂ ਬੇਕਰਸਫੀਲਡ। ਰਾਜ ਜਿਵੇਂ ਤੁਸੀਂ ਦੱਸਿਆ ਹੀ ਹੈ, ਜ਼ਿਕਰ ਕੀਤਾ ਹੀ ਹੈ, ਹਾਲੇ ਫਿਲਹਾਲ ਸਵੇਰ ਆ, ਤਿਆਰੀਆਂ ਚੱਲ ਰਹੀਆਂ ਨੇ ਤੇ ਮੇਰਾ ਖਿਆਲ ਹੈ ਕਿ ਪ੍ਰਬੰਧਕਾਂ ਤੇ ਪੰਜਾਬੀ ਰੇਡੀਓ USA ਦੀ ਟੀਮ ਤੋਂ ਇਲਾਵਾ ਹਲੇ ਕੋਈ ਸੰਗਤਾਂ ਜਿਹੜੀਆਂ ਨਹੀਂ ਆਈਆਂ, ਹੌਲੀ ਹੌਲੀ ਆ ਰਹੀਆਂ ਨੇ। ਹਾਂਜੀ, ਸੋ ਜਿਨ੍ਹਾਂ ਨੇ ਸੇਵਾਵਾਂ ਕਰਨੀਆਂ ਨੇ ਵੱਖ-ਵੱਖ ਲੰਗਰਾਂ ਦੀਆਂ ਜਾਂ ਹੋਰ ਸੇਵਾਵਾਂ, ਉਹ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ ਤੁਸੀਂ ਆਓ। ਸਟਾਈਨ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਸਥਿਤ ਆ। ਸਟਾਈਨ ਰੋਡ ਤੇ ਹੌਸਕਿਨਸ ਜਿਹੜੀ ਆ ਉਸ ਦੇ ਕਾਰਨਰ ਦੇ ਉੱਤੇ ਗੁਰਦੁਆਰਾ ਸਾਹਿਬ ਆ। ਸੋ ਸਭ ਤੋਂ ਇਹ ਪਹਿਲੇ ਗੁਰੂ ਘਰਾਂ ਦੇ ਵਿੱਚੋਂ ਇੱਕ ਬੇਕਰਸਫੀਲਡ ਦੇ ਵਿੱਚ ਜਦੋਂ ਨਵੀਂ ਸੰਗਤ ਇੱਥੇ ਆਉਣੀ ਸ਼ੁਰੂ ਹੋਈ ਤੇ ਉਹਨਾਂ ਨੇ ਆਪਣਾ ਗੁਰੂ ਘਰ, ਕਿਉਂਕਿ ਜਿੱਥੇ ਵੀ ਸਿੱਖ ਜਾਂਦੇ ਨੇ ਉਹਨਾਂ ਨੂੰ ਹੁੰਦਾ ਆ ਵੀ ਆਪਣੀ ਥਾਂ ਹੋਣੀ ਚਾਹੀਦੀ ਆ, ਸਿਜਦਾ ਕਰਨ ਦੇ ਲਈ ਥਾਂ ਜਿਹੜੀ ਉਹ ਚਾਹੀਦੀ ਆ, ਆੜੇ ਮਨਾਉਣ ਦੇ ਲਈ, ਇਕੱਠੇ ਹੋਣ ਦੇ ਲਈ। ਸੋ ਇਹ ਇੱਥੇ ਅੱਜ ਜਿਹੜੀਆਂ ਤਿਆਰੀਆਂ ਚੱਲ ਰਹੀਆਂ, ਸੋ ਆਪਾਂ ਤੁਹਾਨੂੰ ਹੌਲੀ ਸਾਰੇ ਥਾਂ ਦੇ ਉੱਤੇ ਲੈ ਕੇ ਜਾਵਾਂਗੇ। ਤੇ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ, ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਆਓ ਤੇ ਇਸ ਗੁਰੂ ਘਰ ਦੇ ਵਿੱਚ ਆ ਕੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਸ ਨਗਰ ਕੀਰਤਨ ਦੇ ਲਈ ਜੁੜੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ। ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਔਰ ਸਾਰੇ ਖਾਲਸਾ ਵੱਲੋਂ ਇੱਕ ਕੀਤਾ ਗਿਆ। ਸਵੇਰ ਦਾ ਸਮਾਂ, ਸੰਗਤਾਂ ਦਾ ਆਗਮਨ ਹਾਲੇ ਹੋਇਆ ਨਹੀਂ। ਨਿਸ਼ਾਨ ਸਾਹਿਬ ਦੇ ਦਰਸ਼ਨ ਦਿਦਾਰੇ ਤੁਸੀਂ ਕਰ ਸਕਦੇ ਹੋ। ਇਸ ਵੇਲੇ ਪੰਜਾਬੀ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਅਸੀਂ ਗੱਲਬਾਤ ਕਰਾਂਗੇ ਕਿ ਰੂਟ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਅਹਿਮ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਲਗਾਤਾਰ ਕਰਦੇ ਦਿੰਦੇ ਰਹਾਂਗੇ ਔਰ ਕਈ ਅਹਿਮ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਾਂ ਸਿਟੀ ਦੀਆਂ ਡਾਇਰੈਕਸ਼ਨ ਦੇ ਲਿਹਾਜ਼ ਦੇ ਨਾਲ ਕਿਹੜੀਆਂ ਚੀਜ਼ਾਂ ਅਹਿਮ ਨੇ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਾਂਗੇ। ਤੁਸੀਂ ਦੇਖ ਸਕਦੇ ਹੋ ਇੱਧਰ ਦਸਤਾਰੇ ਖਾਲਸਾ ਕਲੱਬ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਔਰ ਦੂਜੇ ਪਾਸੇ ਇੱਧਰ ਲੰਗਰਾਂ ਦੀਆਂ ਤਿਆਰੀਆਂ, ਗੁਰੂ ਘਰ ਦੀਆਂ ਸੰਗਤਾਂ ਨੇ ਜਿੱਥੇ ਆਉਣਾ ਉੱਥੇ ਲੰਗਰਾਂ ਦੀਆਂ ਤਿਆਰੀਆਂ, ਜਿਹੜੀਆਂ ਚੀਜ਼ਾਂ ਨੂੰ ਸੰਗਤਾਂ ਪਸੰਦ ਕਰਦੀਆਂ, ਪਕੌੜੇ ਜਾਂ ਹੋਰ ਚਾਹ ਦਾ ਪ੍ਰਬੰਧ ਕੀਤਾ ਹੋਇਆ। ਸਵੇਰ ਦਾ ਸਮਾਂ, ਹੌਲੀ ਜਿਹੜੀ ਸੰਗਤ ਹੈ ਉਹ ਗੁਰੂ ਘਰ ਜੁੜਨੀ ਸ਼ੁਰੂ ਹੋ ਚੁੱਕੀ ਹੈ। ਰਾਜ ਕਰਨਵੀਰ ਜੀ ਨੇ ਦੱਸਿਆ ਹੀ ਹੈ ਤੁਹਾਨੂੰ ਕਿ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ, ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਹ ਨਗਰ ਕੀਰਤਨ ਸਜਾਏ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਗੁਰੂ ਘਰ ਤੋਂ ਗੁਰਦੁਆਰਾ ਸਾਹਿਬ ਤੋਂ ਸੋ ਇਸ ਵੇਲੇ ਅਸੀਂ ਗੁਰਦੁਆਰਾ ਬੇਕਰਸਫੀਲਡ ਦੇ ਵਿੱਚ ਖੜੇ ਹਾਂ। ਗੱਲਬਾਤ ਕਰਾਂਗੇ ਪ੍ਰਬੰਧਕ ਸਾਹਿਬਾਨਾਂ ਦੇ ਨਾਲ ਵੀ ਉਹਨਾਂ ਨੇ ਜਿਹੜਾ ਕਿਹੋ ਜਿਹੇ ਅਪੀਲਾਂ ਜਾਂ ਕਿਹੋ ਜਿਹੀ ਸੰਗਤ ਨੂੰ ਹੋਰ ਗੱਲਬਾਤ ਕਰਨੀ ਆ ਜਾਂ ਹੋਰ ਉਹ ਕੀ ਕਹਿਣਾ ਚਾਹੁੰਦੇ ਨੇ ਤਾਂ ਜੋ ਜਿਹੜੇ ਇਹ ਨਗਰ ਕੀਰਤਨ ਨੇ ਇਹ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਨਾਲ ਸਮਾਪਤੀ ਵੱਲ ਵਧ ਸਕਣ। ਤੇ ਅਸੀਂ ਗੱਲਬਾਤ ਕਰਾਂਗੇ ਪ੍ਰਬੰਧਕਾਂ ਦੇ ਨਾਲ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਖਾਲਸਾ। ਨਾਮ ਦੱਸ ਦਿਓ ਜੀ ਆਪਣਾ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਹਾਂਜੀ। ਪੰਜਾਬੀ ਰੇਡੀਓ USA ਦੇ ਸੋਸ਼ਲ ਪਲੇਟਫਾਰਮਸ ਦੇ ਉੱਤੇ ਸਾਨੂੰ ਬਹੁਤ ਸਾਰੀ ਸੰਗਤ ਦੇਖ ਰਹੀ ਹੈ ਔਰ ਸੰਗਤਾਂ ਹਲੇ ਆਉਣੀਆਂ ਸ਼ੁਰੂ ਵੀ ਹੋ ਚੁੱਕੀਆਂ ਨੇ। ਸਭ ਤੋਂ ਪਹਿਲਾਂ ਸਾਨੂੰ ਰੂਟ ਦੱਸ ਦਿਓ ਵੀ ਕਿਹੜੇ ਰੂਟ ਤੋਂ ਇਹ ਨਗਰ ਕੀਰਤਨ ਜਾਣਾ ਹੈ।
ਸਭ ਤੋਂ ਪਹਿਲਾਂ ਸਟਾਰਟਿੰਗ ਜੀ ਗੁਰਦੁਆਰੇ ਤੋਂ ਨਿਕਲ ਕੇ ਸਟਾਈਨ ਰੋਡ ਐਂਡ ਹਾਊਸ ਕੈਂਪ ਮੇਕ ਏ ਰਾਈਟ ਅਗੇਨ ਐਂਡ ਏਕਰ ਮੇਕ ਏ ਰਾਈਟ ਅਗੇਨ ਐਂਡ ਮੱਕੀ ਮੇਕ ਏ ਰਾਈਟ ਅਗੇਨ ਐਂਡ ਸਟਾਈਨ ਮੇਕ ਏ ਰਾਈਟ ਅਗੇਨ ਐਂਡ ਕਮ ਗੁਰਦੁਆਰਾ ਸਾਹਿਬ। ਅੱਛਾ, ਉਸ ਤੋਂ ਪਹਿਲਾਂ ਸਿਟੀ ਦੀਆਂ ਜੋ ਕੋਈ ਡਾਇਰੈਕਸ਼ਨਸ ਨੇ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਜਾਂ ਹੋਰ ਪ੍ਰਬੰਧਾਂ ਦੇ ਲਿਹਾਜ਼ ਦੇ ਨਾਲ, ਉਹ ਕੀ ਨੇ ਡਾਇਰੈਕਸ਼ਨਸ ਵੀ ਸਾਨੂੰ ਦੱਸੋ। ਹਾਂਜੀ, ਅਸੀਂ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਅਸੀਂ ਸਾਰਿਆਂ ਦੀ ਸੇਫਟੀ ਲਈ ਸਾਰਿਆਂ ਦੇ ਪਾਰਕਿੰਗ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ। ਅਸੀਂ ਆਪਣੀ ਸਪੈਸ਼ਲ ਸਿਕਿਉਰਿਟੀ ਵੀ ਹਾਇਰ ਕੀਤੀ ਆ। ਅਸੀਂ ਸਾਰਿਆਂ ਨੂੰ ਇਹ ਇੰਸਟਰਕਸ਼ਨਾਂ ਦਿੰਦੇ ਵੀ ਕੋਈ ਵੀ ਆਪਣੀ ਗੱਡੀ ਗਲਤ ਜਗ੍ਹਾ ਤੇ ਨਾ ਲਾਵੇ, ਕਿਉਂਕਿ ਉਸ ਤੋਂ ਬਾਅਦ ਗੱਡੀ ਟੋ ਹੋਊਗੀ, ਉਹਦੇ ਵਿੱਚ ਆਪਣਾ ਵੀ ਨੁਕਸਾਨ ਆ ਤੇ ਉਹਨਾਂ ਤੇ ਵੀ ਬੈਡ ਇਫੈਕਟ। ਬਾਕੀ ਸਫਾਈ ਦਾ ਸਪੈਸ਼ਲ ਧਿਆਨ ਰੱਖਿਆ ਜਾਵੇ। ਸਾਰਿਆਂ ਨੂੰ ਸਾਡੇ ਸਹਿਯੋਗ ਦੇਣ ਦੀ ਲੋੜ ਹੈ ਸਾਨੂੰ। ਹਾਂਜੀ, ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਰੀ ਤੁਹਾਡਾ ਨਾਲ। ਅੱਛਾ, ਕੋਵਿਡ ਕਰਕੇ 2 ਸਾਲ ਕੋਈ ਵੀ ਦਿਹਾੜੇ ਜਿਹੜੇ ਅਸੀਂ ਮਨਾ ਨਹੀਂ ਸਕੇ, ਇਸ ਦੇ ਲਈ ਮੈਨੂੰ ਲੱਗਦਾ ਸੰਗਤਾਂ ਦੇ ਵਿੱਚ ਥੋੜਾ ਜਿਹਾ ਉਤਸ਼ਾਹ ਵੀ ਜ਼ਿਆਦਾ ਹੈ। ਬਹੁਤ ਹੀ ਜ਼ਿਆਦਾ ਜੀ, ਬਹੁਤ ਹੀ ਜ਼ਿਆਦਾ, ਸਾਡੀ ਆਸ ਤੋਂ ਵੱਧ ਜ਼ਿਆਦਾ। ਵੀ ਜਿੱਦਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋ ਰਿਹਾ, ਤੇ ਰਾਤ ਵੀ ਸੀਗਾ, ਹੋ ਵੀ ਰਿਹਾ, ਹੋਊਗਾ ਵੀ। ਹਾਂਜੀ, ਸਟਾਪਸ 2 ਨੇ ਮੇਰੇ ਖਿਆਲ ਨਗਰ ਕੀਰਤਨ। ਜੀ ਇੱਕ ਸਾਡਾ ਪਾਰਕਿੰਗ ਲਾਟ ਦੇ ਕੋਲ ਸਟਾਪ ਆ, ਉੱਥੇ ਲੰਗਰ ਪਾਣੀ ਦਾ ਜੋ ਵੀ ਹੋਊਗਾ, ਚਾਹ ਪਾਣੀ ਦਾ ਕੁਝ ਵੀ ਆ, ਉਹ ਇੱਕ ਸਾਡਾ ਮੇਨ ਸਟਾਪ ਉੱਥੇ ਪਾਰਕਿੰਗ ਲਾਟ ਦੇ ਵਿੱਚ ਹੀ ਆ, ਏਕਰ ਦੇ ਉੱਤੇ। ਠੀਕ ਹੈ, ਇੱਕ ਵਾਰੀ ਸਾਨੂੰ ਅੱਜ ਦੇ ਨਗਰ ਕੀਰਤਨਾਂ ਦਾ ਜਿਹੜਾ ਸਬੰਧ ਆ ਸਾਨੂੰ ਦੱਸ ਦਿਓ। ਖਾਲਸਾ ਪੰਥ ਦੀ ਸਾਜਨਾ ਦਿਵਸ ਤੇ ਜਿਹੜੇ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਖਾਲਸਾ ਪੰਥ ਦੇ ਦਿਹਾੜੇ ਸਭ। ਹਾਂਜੀ 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 ਹਾਂਜੀ। ਬਾਕੀ ਸਾਡੇ ਕਥਾਵਾਚਕ ਭਾਈ ਹਰਜਿੰਦਰ ਸਭਰਾ, ਇਹ ਤੁਹਾਨੂੰ ਡਿਟੇਲ ਨਾਲ ਪੂਰੀ ਹੋਣੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਹ ਸਨ ਆਪਣੇ ਨਾਲ ਪ੍ਰਬੰਧਕ ਜੀ, ਸਾਡੇ ਨਾਲ ਭਾਈ ਸਾਹਿਬ ਹੋਣੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਰਜਿੰਦਰ ਸਿੰਘ ਸਭਰਾ ਜੀ, ਜ਼ਰੂਰ ਬੇਨਤੀ ਸੰਗਤਾਂ ਨੂੰ ਅਪੀਲ ਕਰੋ, ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਜਿਹੜੇ ਵੀ ਇਸ ਟਾਈਮ ਜੁੜੇ ਨੇ। ਹਾਂਜੀ, ਸਾਰੀਆਂ ਹੀ ਸੰਗਤਾਂ ਨੂੰ ਅਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜਿਹੜੇ ਪੰਜਾਬੀ ਰੇਡੀਓ USA, ਜੋ ਕਿ ਬਹੁਤ ਹੀ ਚਰਚਿਤ ਔਰ ਬੜੇ ਹੀ ਸਲੀਕੇ ਦੇ ਨਾਲ ਹਰ ਤਰ੍ਹਾਂ ਦੀ ਕਮਿਊਨਿਟੀ ਦੀ ਅਤੇ ਇਸ ਦੇਸ਼ ਦੀ ਔਰ ਦੁਨੀਆ ਦੇ ਕੋਨੇ-ਕੋਨੇ ਦੀ ਸਿੱਖ ਪੰਥ ਦੀ ਜਿਹੜੀ ਖਬਰ ਹੈ ਉਹ ਆਪਾਂ ਨੂੰ ਰੋਜ਼ ਸੁਣਨ ਵਾਸਤੇ ਮਿਲਦੀ ਹੈ। ਸੋ ਮੈਂ ਬਹੁਤ ਧੰਨਵਾਦ ਕਰਦਾ ਕਿ ਸਾਰੀ ਹੀ ਟੀਮ ਇਸ ਜਗ੍ਹਾ ਦੇ ਉੱਤੇ ਨਗਰ ਕੀਰਤਨ ਨੂੰ ਕਵਰੇਜ ਕਰਨ ਵਾਸਤੇ ਆਪ ਪਹੁੰਚੀ ਹੋਈ ਹੈ। ਬਹੁਤ ਬਹੁਤ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ 18ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਹੋ ਰਿਹਾ ਹੈ। ਹਾਲਾਂਕਿ ਭਾਵੇਂ ਕੋਵਿਡ ਦੇ ਦੌਰ ਵਿੱਚ 2 ਸਾਲ ਨਗਰ ਕੀਰਤਨ ਨਹੀਂ ਹੋ ਸਕਿਆ, ਪਰ ਉਨਾ ਹੀ ਜ਼ਿਆਦਾ ਉਤਸ਼ਾਹ ਸੰਗਤ ਜਿਹੜੀ ਦਿਖਾ ਰਹੀ ਹੈ, ਕਿਉਂਕਿ ਇਹ ਕਮਿਊਨਿਟੀ ਗੈਦਰਿੰਗ ਵੀ ਹੈ, ਧਰਮ ਪ੍ਰਚਾਰ ਦਾ ਜ਼ਰੀਆ ਵੀ ਹੈ ਔਰ ਇਹਦੇ ਵਿੱਚੋਂ ਹੀ ਸਾਡੀਆਂ ਕਈ ਭਵਿੱਖ ਦੀਆਂ ਸੰਭਾਵਨਾਵਾਂ ਨਿਕਲਦੀਆਂ। ਜਦੋਂ ਸਾਡੀ ਕਮਿਊਨਿਟੀ ਇਕੱਠੀ ਹੁੰਦੀ ਆ ਤਾਂ ਸਾਡੀ ਇੱਕ ਪਛਾਣ ਜਿਹੜੀ ਉਹ ਮੀਡੀਆ ਦੇ ਰਾਹੀਂ ਦੁਨੀਆ ਦੇ ਵਿੱਚ ਜਾਂਦੀ। ਹਾਂਜੀ, ਬਿਲਕੁਲ। ਤਾਂ ਜਿੱਥੇ ਅਸੀਂ ਰਹਿੰਦੇ ਆ ਉੱਥੇ ਆਲੇ ਦੁਆਲੇ ਲੋਕਾਂ ਨੂੰ ਸਾਡੀ ਪਛਾਣ ਦਾ, ਸਾਡੇ ਕਲਚਰ ਦਾ ਪਤਾ ਲੱਗਦਾ ਵੀ ਇਹ ਲੋਕ ਕੀ ਨੇ ਜਾਂ ਕੀ ਕਰਦੇ ਨੇ, ਜਾਂ ਇਹਨਾਂ ਦਾ ਸੱਭਿਆਚਾਰ ਕੀ ਹੈ, ਇਹਨਾਂ ਦਾ ਧਰਮ ਕੀ ਆ। ਜੀ ਬਿਲਕੁਲ। ਸਾਨੂੰ ਪ੍ਰਬੰਧਕ ਜੀ ਦੱਸਦੇ ਸੀਗੇ ਜਿਹੜੇ ਕਮੇਟੀ ਦੇ ਵਿੱਚ ਨੇ, ਉਹ ਕਹਿੰਦੇ ਵੀ ਸਿਟੀ ਦੀਆਂ ਡਾਇਰੈਕਸ਼ਨਸ ਔਰ ਹੋਰ ਜਿਹੜੀਆਂ ਸੁਰੱਖਿਆ ਦੇ ਲਿਹਾਜ਼ ਨਾਲ ਜਿੰਨੀਆਂ ਵੀ ਡਾਇਰੈਕਸ਼ਨਸ ਆ ਸਾਰਿਆਂ ਦਾ ਪਾਲਣ ਯਕੀਨੀ ਬਣਾਵਾਂਗੇ ਔਰ ਹਰ ਥਾਂ ਤੇ ਪਾਰਕਿੰਗ ਗਲਤ ਨਾ ਹੋਵੇ, ਸੰਗਤ ਨੂੰ ਅੜਚਣ ਨਾ ਆਵੇ, ਸਿਟੀ ਨੂੰ ਕੋਈ ਦਿੱਕਤ ਨਾ ਹੋਵੇ। ਸੋ ਮੇਰਾ ਖਿਆਲ ਹੈ ਬਹੁਤ ਸੋਹਣੀਆਂ ਗੱਲਾਂ ਨੇ ਕਿ ਅਸੀਂ ਜਿੱਥੇ ਆਪਣੇ ਗੁਰੂ ਘਰਾਂ ਦੇ ਵਿੱਚ ਜੋ ਸਾਡੇ ਸਿੱਖ ਇਤਿਹਾਸ ਦੇ ਵਿੱਚ ਜੋ ਪ੍ਰਕਾਸ਼ ਦਿਹਾੜੇ ਨੇ ਜਾਂ ਹੋਰ ਸਾਡੇ ਵਧੀਆ ਦਿਨ ਨੇ ਜਿਹੜੇ ਦਿਹਾੜਿਆਂ ਨੂੰ ਅਸੀਂ ਮਨਾਉਣੇ ਆ, ਹੋਰ ਕਮਿਊਨਿਟੀਆਂ ਨੂੰ ਮੈਸੇਜ ਦੇਣ ਦੇ ਨਾਲ ਨਾਲ ਅਸੀਂ ਜਿਹੜੀਆਂ ਸਿਟੀ ਦੀਆਂ ਡਾਇਰੈਕਸ਼ਨ ਉਹਨਾਂ ਦਾ ਪਾਲਣ ਕਰਦੇ ਆ। ਬਹੁਤ ਸੋਹਣੀ ਗੱਲ ਹੈ, ਐਡੂ ਵਧੀਆ ਰਾਬਤਾ ਨਹੀਂ ਹੋ ਸਕਦਾ। ਹਾਂਜੀ, ਇੱਥੇ ਜਿਵੇਂ ਜੀ ਰਿਜਵਿਊ ਸਕੂਲ ਦੇ ਵਿੱਚ ਪਾਰਕਿੰਗ ਆ, ਸਟੋਨ ਕ੍ਰੀਕ ਸਕੂਲ ਦੇ ਵਿੱਚ ਪਾਰਕਿੰਗ ਦਾ ਸਾਰਾ ਪ੍ਰਬੰਧ ਗੱਡੀਆਂ ਦਾ ਕੀਤਾ ਹੋਇਆ ਔਰ ਗੱਡੀਆਂ ਦੀ ਸੇਫਟੀ ਵਾਸਤੇ ਸਿਕਿਉਰਿਟੀ ਦਾ ਵੀ ਪ੍ਰਬੰਧ ਆ। ਸੇਵਾਦਾਰਾਂ ਵੱਲੋਂ ਉਥੋਂ ਵੈਨ ਸਪੈਸ਼ਲ ਲਾਈ ਗਈ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿਹੜੀ ਬਜ਼ੁਰਗਾਂ ਨੂੰ ਜਾਂ ਜਿਹੜੇ ਡਿਸੇਬਲ ਨੇ ਜਾਂ ਬੱਚੇ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਲਿਆਉਣ ਤੇ ਲਿਜਾਣ ਵਾਸਤੇ। ਇਸ ਵਾਸਤੇ ਮੈਂ ਸੰਗਤ ਨੂੰ ਅਪੀਲ ਕਰਾਂਗਾ ਕਿ ਆਪਣੀਆਂ ਗੱਡੀਆਂ ਨੂੰ ਬਿਲਕੁਲ ਪ੍ਰੋਪਰ ਸਹੀ ਜਗ੍ਹਾ ਤੇ ਪਾਰਕ ਕਰਨ ਤਾਂ ਕਿ ਕਿਸੇ ਆਉਣ ਜਾਣ ਵਾਲੇ ਨੂੰ ਦਿੱਕਤ ਨਾ ਹੋਵੇ ਔਰ ਬੜਾ ਸਮੂਥਲੀ ਆਪਾਂ। ਹਾਂਜੀ, ਤੁਸੀਂ ਸਵਰਾਜ ਜੀ, ਜਿਹੜਾ ਤੁਸੀਂ ਕਹਿ ਰਹੇ ਵੀ 2 ਥਾਵਾਂ ਦੇ ਉੱਤੇ ਪਾਰਕਿੰਗ ਆ ਜਾਂ ਹੋਰ ਥਾਵਾਂ ਤੇ? ਥਾਵਾਂ ਤੇ ਹੈ ਜੀ। ਤੀਸਰੀ ਥਾਂ ਦਾ ਵੀ ਬਾਬਾ ਦੀਪ ਸਿੰਘ ਗੁਰੂ ਘਰ ਆ, ਉਹ ਕਮੇਟੀ ਵੱਲੋਂ ਵੀ ਸਾਨੂੰ ਬੜਾ ਸਹਿਯੋਗ ਮਿਲ ਰਿਹਾ। ਉਹਨਾਂ ਨੇ ਵੀ ਕਿਹਾ ਵੀ ਪਾਰਕ ਇੱਥੇ ਕਰੋ, ਅਸੀਂ ਸਾਰੀ ਸੰਗਤ ਨੂੰ ਅਸੀਂ ਆਪ ਪਹੁੰਚਦੀ ਕਰਾਂਗੇ ਉਸ ਗੁਰੂ ਘਰ। ਸੋ ਭਾਈ ਸਵਰਾਜ ਜੀ, ਆਪਾਂ ਦੇਖ ਰਹੇ ਹਾਂ ਵੀ ਜਦੋਂ ਖਾਲਸਾ ਦਾ ਜਾਹੋ ਜਲਾਲ ਇਹਦਾ ਦੇਖਦੇ ਆ, ਇਕੱਠ ਆਪਾਂ ਦੇਖਦੇ ਆ, ਸੰਭਾਵਨਾਵਾਂ ਆਪਾਂ ਨੂੰ ਬਹੁਤ ਜਿਹੜੀਆਂ ਨਜ਼ਰ ਆਉਂਦੀਆਂ ਸਿੱਖ ਕੌਮ ਦੇ ਜਿਹੜੇ ਭਵਿੱਖ ਦੇ ਲਈ। ਸੋ ਸਿੱਖਾਂ ਨੂੰ, ਸੰਗਤਾਂ ਨੂੰ ਤੁਸੀਂ ਹੋਰ ਕੀ ਬੇਨਤੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਸਭ ਤੋਂ ਵੱਡੀ ਬੇਨਤੀ ਇਹੀ ਕਰਾਂਗਾ ਜੀ ਕਿ ਸਾਡੇ ਕੋਲ ਸਭ ਤੋਂ ਵੱਡਾ ਸੋਮਾ ਜਿਹੜਾ ਜੀ ਇਹਨਾਂ ਮੁਲਕਾਂ 'ਚ ਵੀ, ਈਵਨ ਭਾਰਤ ਵਿੱਚ ਵੀ ਸਾਡੇ ਕੋਲ ਗੁਰਦੁਆਰਾ,
ਧਰਮ ਪ੍ਰਚਾਰ ਦਾ, ਸਿੱਖ ਕਲਚਰ ਨੂੰ ਪ੍ਰੋਟੈਕਟ ਕਰਨ ਦਾ, ਸਾਡੀ ਕਮਿਊਨਿਟੀ ਗੈਦਰਿੰਗ ਦਾ, ਹਰ ਦੁੱਖ ਸੁੱਖ ਦਾ ਜਿਹੜਾ ਸਾਡੇ ਕੋਲ ਅਸਲ ਸਥਾਨ ਉਹ ਗੁਰਦੁਆਰਾ ਸਾਹਿਬ ਆ। ਤਾਂ ਇਹਦੇ ਅਦਬ ਸਤਿਕਾਰ ਨੂੰ ਆਪਾਂ ਮੁੱਖ ਰੱਖਦੇ ਹਾਂ। ਸਮੂਹ ਪ੍ਰਬੰਧਕ ਕਮੇਟੀ ਸੇਵਾਦਾਰਾਂ ਨੂੰ, ਆਮ ਸੰਗਤ ਨੂੰ ਬੇਨਤੀ ਕਿ ਪੂਰਾ ਸਹਿਯੋਗ ਕਰੋ। ਆਪਾਂ ਕਿਸੇ ਕਿਸਮ ਦੀ ਗੰਦਗੀ ਨਾ ਸੜਕ ਤੇ ਨਾ ਗੁਰਦੁਆਰੇ ਦੀ ਹਦੂਦ ਕਿਤੇ ਵੀ ਨਹੀਂ ਫੈਲਾਉਣੀ, ਔਰ ਇੱਕ ਦੂਜੇ ਦੇ ਮਾਣ ਸਨਮਾਨ ਦਾ ਖਿਆਲ ਰੱਖਦੇ ਹਾਂ ਆਪਾਂ ਪੂਰਨ ਸਹਿਯੋਗ ਦੇ ਨਾਲ ਇਹੋ ਜਿਹੇ ਸਮਾਗਮ ਕਰਨੇ ਤਾਂ ਕਿ ਆਪਣਾ ਉਤਸ਼ਾਹ ਇਸੇ ਤਰ੍ਹਾਂ ਬਣਿਆ ਰਹੇ। ਔਰ ਇਹ ਇੱਕ ਸਾਡਾ ਇਕੱਠ ਹੁੰਦਾ ਵਾ, ਕਿਉਂਕਿ ਆਪਾਂ ਕਈ ਵਾਰ ਬਿਜ਼ੀ ਹੁੰਨੇ ਆ ਆਪਣੀ ਲਾਈਫ ਵਿੱਚ, ਤਾਂ ਇਹ ਪ੍ਰਬੰਧਕ ਕਮੇਟੀਆਂ ਜਾਂ ਗੁਰਦੁਆਰਾ ਸਾਹਿਬਾਨ ਵੱਲੋਂ ਇੱਕ ਮੌਕੇ ਪ੍ਰਦਾਨ ਪਲੇਟਫਾਰਮ ਦਿੱਤਾ ਜਾਂਦਾ ਵੀ ਸਾਰੀ ਕਮਿਊਨਿਟੀ ਇਕੱਠੀ ਹੋਵੇ। ਤਾਂ ਉਹਦੇ 'ਚ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਵੀ ਅਸੀਂ ਇਕੱਲੇ ਨਹੀਂ ਆ, ਵੀ ਸਾਡੇ ਨਾਲ ਸਾਡੀ ਕਮਿਊਨਿਟੀ ਦੇ, ਸਾਡੀ ਕੌਮ ਦੇ, ਸਾਡੇ ਪੰਥ ਧਰਮ ਦੇ, ਸਾਡੀ ਬੋਲੀ, ਸਾਡੇ ਸੱਭਿਆਚਾਰ ਦੇ ਹੋਰ ਵੀ ਲੋਕ ਨੇ। ਤਾਂ ਉਹਦੇ ਨਾਲ ਇਹ ਇੱਥੇ ਜਿਵੇਂ ਕਿ ਵੱਖਰੇ ਵੱਖਰੇ ਲੰਗਰ ਲੱਗੇ ਹੋਏ ਨੇ, ਜਿਵੇਂ ਤੁਸੀਂ ਦੇਖ ਰਹੇ ਹੋ ਦਸਤਾਰ-ਏ-ਖਾਲਸਾ ਕਲੱਬ ਵੱਲੋਂ ਵੀਰ ਦਸਤਾਰਾਂ ਦੀ ਸੇਵਾ ਕਰ ਰਹੇ ਨੇ, ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਦੀ। ਇਸੇ ਤਰ੍ਹਾਂ ਧਾਰਮਿਕ ਲਿਟਰੇਚਰ, ਜਾਂ ਤੁਸੀਂ ਸਾਰੇ ਵੀਰ ਆਏ ਹੋ ਮੀਡੀਆ ਵਾਲੇ, ਇਹ ਸਾਰਾ ਇੱਕ ਆਪਸੀ ਸਹਿਯੋਗ ਦੇ ਨਾਲ ਚੱਲ ਰਿਹਾ। ਸੋ ਜਿੱਥੇ ਆਪਾਂ ਗੁਰੂ ਕੇ ਲੰਗਰ ਛਕਣੇ ਨੇ ਉੱਥੇ ਆਪਾਂ ਧਾਰਮਿਕ ਲਿਟਰੇਚਰ ਵੀ ਆਪਣੇ ਘਰਾਂ ਨੂੰ ਲੈ ਕੇ ਜਾਣਾ, ਗੁਰਬਾਣੀ ਦੀਆਂ ਪੋਥੀਆਂ ਵੀ, ਤਾਂ ਕਿ ਆਪਾਂ ਘਰਾਂ ਵਿੱਚ ਬਹਿ ਕੇ ਵੀ ਆਪਾਂ ਆਪਣੇ ਗੁਰ ਇਤਿਹਾਸ, ਗੁਰਬਾਣੀ, ਗੁਰਮਤਿ ਨਾਲ ਜੁੜੇ ਰਹਿ ਸਕੀਏ। ਸੋ ਬਹੁਤ ਬਹੁਤ ਧੰਨਵਾਦ ਆ ਸਾਰੇ ਪ੍ਰਬੰਧਕਾਂ ਦਾ। ਸੋ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਜ਼ਰੂਰ ਹੁਮ ਹੁਮਾ ਕੇ ਪਹੁੰਚੋ ਤੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ। ਜਿੱਦਾਂ ਸਾਰੇ ਪ੍ਰਬੰਧਕ ਵੀਰ ਜੀ ਦੱਸ ਰਹੇ ਆ ਵੀ ਆਪਾਂ ਧਿਆਨ ਰੱਖਣਾ, ਆਪਾਂ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ। ਪੂਰੇ ਬੇਕਰਸਫੀਲਡ ਦੇ ਵਿੱਚ ਅੱਜ ਆਪਣੀ ਪੂਰੀ ਕਮਿਊਨਿਟੀ ਦੇ ਉੱਤੇ ਨਜ਼ਰ ਆ, ਆਖਾ ਵੀ ਇਹ ਨਗਰ ਕੀਰਤਨ ਤਾਂ ਸਜਾ ਰਹੇ ਆ, ਕਿਸ ਤਰੀਕੇ ਦੇ ਨਾਲ ਵਿਚਰਦੇ ਨੇ। ਸੋ ਆਪਾਂ ਵਧੀਆ ਇੱਕ ਮਿਸਾਲ ਜਿਹੜੀ ਉਹ ਪੇਸ਼ ਕਰਨੀ ਆ। ਬਾਕੀ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ, ਪ੍ਰਬੰਧਕਾਂ ਦਾ ਸਾਥ ਦਿਓ। ਇਦਾਂ ਦੇ ਸਮਾਗਮ ਕਰਨੇ ਬੜੇ ਔਖੇ ਹੁੰਦੇ ਆ, ਸਿਟੀ ਤੋਂ ਪਰਮਿਸ਼ਨਾਂ ਲੈਣੀਆਂ, ਉਹ ਸਾਰਾ ਕੁਝ ਕਰਨਾ। ਉਹਨਾਂ ਨੇ ਨਿੱਕੀ ਜੀ ਗੱਲ ਦਾ ਜਿਹੜਾ ਬਾਤ ਦਾ ਪਤੰਗੜ ਬਣਾਉਣਾ ਹੁੰਦਾ ਆ। ਸੋ ਆਪਾਂ ਇਦਾਂ ਦਾ ਕੋਈ ਲਾਂਭਾ ਨਾ ਮਿਲੇ, ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ ਹਾਂਜੀ ਜੀ ਜੀ। ਸਾਨੂੰ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ, YouTube ਚੈਨਲ ਤੇ ਤੁਸੀਂ ਲਾਈਵ ਦੇਖ ਸਕੋਗੇ। ਇੱਕ ਵਾਰ ਫਿਰ ਤੋਂ ਰਾਜ ਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਕਿ ਇਹ ਜਿਹੜੇ ਦਿਹਾੜੇ ਹੁੰਦੇ ਨੇ, ਜਿਹੜੇ ਇਕੱਠ ਹੁੰਦੇ ਨੇ, ਸਿਰ ਜੋੜਨ ਦੇ ਲਈ ਹੁੰਦੇ ਨੇ, ਸੰਵਾਦ ਕਰਨ ਦੇ ਲਈ ਹੁੰਦੇ ਨੇ, ਮੇਲੇ ਨਹੀਂ ਹੁੰਦੇ, ਸੈਲੀਬ੍ਰੇਸ਼ਨ ਨਹੀਂ ਹੁੰਦਾ। ਇਹ ਅਸੀਂ ਜਦੋਂ ਪੰਜਾਬੀਅਤ, ਸਿੱਖ ਭਾਈਚਾਰਾ ਜੁੜਦਾ ਆ ਤਾਂ ਉਦੋਂ ਵਧੀਆ ਸੁਨੇਹਾ ਦੂਜੀਆਂ ਕਮਿਊਨਿਟੀਜ਼ ਨੂੰ ਦਿੱਤਾ ਜਾਵੇ। ਔਰ ਜਿੱਥੇ ਲੰਗਰਾਂ ਦਾ ਪ੍ਰਬੰਧ ਹੈ ਤੇ ਉੱਥੇ ਜਿਹੜੀ ਕਮੇਟੀ ਆ ਉਹ ਇਹ ਖਿਆਲ ਰੱਖ ਰਹੀ ਹੈ ਕਿ ਅਨੁਸ਼ਾਸਨ ਪੂਰਾ ਰਹੇ। ਸੋ ਲਗਾਤਾਰ ਅਸੀਂ ਜਿਹੜਾ ਵਾ ਦਿਖਾ ਰਹੇ ਹਾਂ ਤੁਹਾਨੂੰ ਗੁਰਦੁਆਰਾ ਗੁਰੂ ਅੰਗਦ ਦਰਬਾਰ ਤੋਂ ਲਾਈਵ ਤੁਸੀਂ ਦੇਖ ਰਹੇ ਹੋ। ਜੀ ਸੋ ਬਿਲਕੁਲ ਜਿੱਦਾਂ ਦੱਸ ਰਹੇ ਆ ਵੀ ਦਸਤਾਰੇ ਖਾਲਸਾ ਕਲੱਬ ਵਾਲੇ, ਸੋ ਇਸ ਟਾਈਮ ਇਹ ਸੇਵਾਦਾਰਾਂ ਦੀਆਂ ਦਸਤਾਰਾਂ ਸਜਾ ਰਹੇ ਨੇ। ਮੈਂ ਹੁਣੇ ਗੱਲ ਕਰਕੇ ਆਇਆ ਵੀਰ ਲਖਵਿੰਦਰ ਹੋਣਾ ਦੇ ਨਾਲ, ਉਹ ਕਹਿੰਦੇ ਵੀ ਸੇਵਾਦਾਰ ਕਹਿੰਦੇ ਵੀ ਅਸੀਂ ਕਾਲੇ ਆ, ਸੇਵਾ ਸ਼ੁਰੂ ਕਰਨੀ ਆ, ਜਲਦੀ ਜਿਹੜੀਆਂ ਦਸਤਾਰਾਂ ਆ ਉਹ ਇਹਨਾਂ ਦੀਆਂ ਸਜਾਈਆਂ ਜਾਣ ਤਾਂ ਜੋ ਸੇਵਾ ਦਾ ਜਿਹੜਾ ਕੰਮ ਆ। ਤੇ ਮੈਂ ਆਪਣੇ ਵੀਰ ਜੀਤ ਸਿੰਘ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਲਾਗੋਂ ਦੀ ਜਾ ਕੇ ਜ਼ਰੂਰ ਜਿਹੜੇ ਦਰਸ਼ਨ ਕਰਾ ਦੇਣ। ਫਿਰ ਬਾਅਦ ਦੇ ਵਿੱਚ ਬੱਚਿਆਂ ਨੇ ਵੀ, ਬਾਕੀਆਂ ਨੇ ਵੀ, ਉਹਨਾਂ ਨੂੰ ਥੋੜਾ ਸਮਾਂ ਦੇ ਕੇ ਜਿਹੜਾ ਆ ਉਹ ਗੱਲ ਜਿਹੜੀ ਕਰਾਂਗੇ। ਸੋ ਵੀਰ ਦੀ ਦਸਤਾਰ ਜਿਹੜੀ ਉਹ ਸਜਾਈ ਜਾ ਰਹੀ ਆ ਬੜੇ ਹੀ ਧਿਆਨ ਦੇ ਨਾਲ। ਜਿਤ ਮਿਲਿਆ ਤਿਸਨਾ ਭੁਖ ਸਭ ਜਾਏ, ਹਉ ਸਦਾ ਸਦਾ ਬਲਹਾਰੀ ਗੁਰ ਆਪਣੇ, ਜੋ ਪ੍ਰਭ ਸੱਚਾ ਦੇ ਮਿਲਾਏ। ਨਾਨਕ ਕਰਮ ਪਾਇਆ ਤਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਜਿਨ ਪ੍ਰਿਆ ਸੁਨੇਹ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹਉ ਫਿਰਾਂ, ਵੀ ਹਿਰਦੈ ਰੱਖਾਂ ਸੰਭਾਲ। ਜਿਨਾ ਇੱਕ ਮਨ ਇੱਕ ਚਿਤ ਧਿਆਇਆ, ਸਤਿਗੁਰ ਸੋ ਚਿਤ ਲਾਏ। ਇਨ ਕੀ ਦੁਖ ਭੁਖ ਮੈਂ ਵੱਡਾ ਰੋਗਿਆ, ਨਿਰਦੋਖ ਭਈ ਦਿਵ ਲਾਈ। ਗੁਣ ਗਾਵੇਂ ਗੁਣ ਉਚਰੈ, ਗੁਣ ਮੈਂ ਸਦਾ ਸੁਣਾਈ। ਨਾਨਕ ਗੁਰ ਪੂਰੇ ਤੇ ਪਾਇਆ, ਸਰਨ ਮੇਰਾ ਸਭਿਆਈ। ਮਨ ਕਮਾਇਆ ਗੁਰੂ ਹੈ ਕਾਮਨ ਕੇ ਪਿਆਰ, ਗੁਰ ਕਮਾਇਆ ਗੁਰੂ ਸੰਗ੍ਰਹਿ ਕੁਤਰੇ ਆਹਾਰ। ਕਮਾਇਆ ਧਨ ਸੰਚਾਰਿਆ ਕੋਈ ਸੰਸਾਰ, ਕਰਮ ਧਰਮ ਸੁਖ ਸੰਗ।
ਸੋ ਦਸਤਾਰਾਂ ਦੇ ਲੰਗਰ ਜਿਹੜੇ ਆ ਉਹ ਚੱਲ ਰਹੇ ਆ, ਇੱਧਰ ਪਕੌੜਿਆਂ ਦੇ ਲੰਗਰ ਜਿਹੜੇ ਉਹ ਚੱਲ ਰਹੇ ਆ। ਸੋ ਸਾਡੀਆਂ ਵੀਰ ਭੈਣ ਮਾਵਾਂ ਜਿਹੜੀਆਂ ਲੱਗੀਆਂ। ਵਾਹਿਗੁਰੂ ਜੀ ਕਾ ਖਾਲਸਾ ਸੋ ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਇੰਦਰਜੀਤ ਸਿੰਘ। ਸੋ ਇੰਦਰਜੀਤ ਸਿੰਘ ਜੀ ਕਦੋਂ ਤੋਂ ਆਏ ਹੋਏ ਆ? ਅੱਜ ਤੜਕੇ ਦੇ ਆਏ ਆ? ਅੱਜ ਤੜਕੇ ਤੋਂ ਲੱਗੇ ਹੋਏ ਆ ਜੀ, ਡਟੇ ਹੋਏ ਆ ਪੂਰਾ। ਸੋ ਅੱਜ ਕਿਹੜੇ ਤਰ੍ਹਾਂ ਦੇ ਪਕੌੜੇ ਜਿਹੜੇ ਆ ਤੁਸੀਂ ਸੇਵਾ ਦੇ ਵਿੱਚ ਲਾਏ? ਚੱਲ ਰਿਹਾ ਮਿਕਸ ਵੈਜ ਜੀ ਭਾਜੀ। ਹਾਂਜੀ, ਇਹਦੇ ਵਿੱਚ ਓਨੀਅਨ ਬਰੋਕਲੀ ਸਾਰਾ ਕੁਝ ਪਾਇਆ ਹੋਇਆ ਹੈ ਜੀ, ਗੋਭੀ ਪਿਆਜ਼ ਸਭ ਕੁਝ, ਪਾਲਕ। ਬਹੁਤ ਵਧੀਆ ਜੀ, ਬਹੁਤ ਸੇਵਾ ਆ, ਬਹੁਤ ਧੰਨਵਾਦ ਜੀ। ਜੀ ਰੌਣਕਾਂ ਲੱਗੀਆਂ ਹੋਈਆਂ ਆ ਜੀ। ਸਾਰੀ ਸੰਗਤ ਨੂੰ ਬੇਨਤੀ ਹੈ ਜਰੂਰ ਪਹੁੰਚੋ, ਮੇਲੇ ਦੀ ਸ਼ਾਨ ਵਧਾਓ ਜੀ ਪ੍ਰੋਗਰਾਮ। ਨਗਰ ਕੀਰਤਨ ਦੇ ਵਿੱਚ ਸਾਹ ਵਾਹਿਗੁਰੂ ਜੀ। ਜੀ ਮਾਤਾ ਜੀ ਤੁਹਾਡਾ ਕੀ ਨਾਮ ਹੈ? ਦਵਿੰਦਰ ਕੌਰ। ਜੀ ਸਰ ਤੁਸੀਂ ਬੇਕਰਸਫੀਲਡ ਦੇ ਹੀ ਰਹਿਣ ਵਾਲੇ ਆ ਜਾਂ ਬਾਹਰੋਂ ਆਏ ਆ ਸੇਵਾ ਕਰਨ ਦੇ ਲਈ? ਇੱਥੇ ਹੀ ਆ। ਇੱਥੇ ਹੀ ਆ। ਹਾਂਜੀ। ਸੋ ਕਦੋਂ ਤੋਂ ਅੱਜ ਵੀ ਤੁਸੀਂ ਵੀ ਸਵੇਰ ਤੇ ਜਲਦੀ ਆਏ ਹੋਏ ਆ? ਹਾਂਜੀ। ਹਰ ਸਾਲ ਆਉਂਦੇ ਆ ਇਸੇ ਸੇਵਾ ਲਈ? ਸੇਵਾ ਹਰ ਸਾਲ ਆਨੇ, ਪਰ ਇਹ ਮੇਰਾ ਪਹਿਲਾ ਸਾਲ ਹੈਗਾ। ਵੈਸੇ ਮੈਂ ਹਰ ਵੀਕ ਕਰਦੀ ਹਾਂ ਇੱਥੇ ਸੇਵਾ। ਸੋ ਬਹੁਤ ਬਹੁਤ ਧੰਨਵਾਦ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜੀ ਸੋ ਕੀ ਨਾਮ ਹੈ ਜੀ ਤੁਹਾਡਾ? ਸੁਖਮਨਪ੍ਰੀਤ। ਸੋ ਤੁਸੀਂ ਵੀ ਹਰ ਵਾਰੀ ਇੱਥੇ ਸੇਵਾ ਕਰਦੇ ਆ? ਹਾਂਜੀ। ਸੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੁਣ 2 ਸਾਲ ਬਾਅਦ ਜਦੋਂ ਨਗਰ ਕੀਰਤਨ ਆ ਰਿਹਾ ਹੈ, ਦੁਬਾਰਾ ਆਉਣ ਲੱਗਾ ਹੈ? ਬਹੁਤ ਵਧੀਆ ਜੀ, ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਸੰਗਤ ਇਕੱਠੀ ਹੋ ਰਹੀ ਹੈ ਇਸ ਵਾਰ ਨਗਰ ਕੀਰਤਨ। ਬਹੁਤ ਧੰਨਵਾਦ ਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜੀ ਗੁਰਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਬ ਤਮ ਪਰਮਾਰ ਬੇਦਾਰਿਆ, ਹਰ ਦਰਗਾਹ ਨਹੀਂ ਛਡਾਈ। ਗੁਰ ਸਿੱਖਾ ਨੂੰ ਸਾਬਾਸ਼ ਹੈ, ਹੱਥ ਕਥਾ ਨਹੀਂ ਮਿਲਾਈ। ਗੁਰਪੂਰੇ ਹਰ ਨਾਮ ਬੇਦਾਰਾ, ਜਨ ਜੋ ਭਗਤ ਚੁਕਾਇਆ। ਨਾਮ ਹਰ ਕੀਰਤ ਗਾਈ, ਕਰ ਜਾਨ ਨਾਮ ਦਿਖਾਇਆ। ਹਉ ਮੈਂ ਮਾਰੇ ਦਿਲ ਲਾਗੀ, ਅੰਤ ਨਾਮ ਸਾਇਆ। ਗੁਰਮਤਿ ਲਾਗਰੀ ਸਾਹਿਬ ਦੀ ਬਣਾਉਣੀ ਜੀ, ਲਾਗਰੀ ਸਾਹਿਬ ਦੀ। ਇੱਥੇ 50 ਜਗ੍ਹਾ ਹੋਣਗੀਆਂ। ਸੋ ਇਸ ਟਾਈਮ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਇਸ ਟਾਈਮ ਆਪਾਂ ਪਹੁੰਚੇ ਆ ਗੁਰਦੁਆਰਾ ਸਾਹਿਬ, ਜਿੱਥੇ ਬ੍ਰੈਡ ਪਕੌੜੇ ਕੀ ਵੀਡੀਓ ਤਿਆਰ ਕਰ ਰਹੇ ਹੋ? ਇਹ ਭਾਜੀ ਸੈਂਡਵਿਚ ਆ ਕੋਲਸਲਾ ਦੇ, ਤੇ ਨਾਲ ਆਪਾਂ ਮੈਂਗੋ ਲੱਸੀ ਤਿਆਰ ਕਰ ਰਹੇ ਹਾਂ। ਠੀਕ ਹੈ ਜੀ। ਹਾਂਜੀ। ਸੋ ਕਿਹੜੀ ਸੰਸਥਾ ਵੱਲੋਂ ਜੀ ਤੁਸੀਂ? ਇਹ ਬਾਬੇ ਨਾਨਕ ਸੰਸਥਾ ਭਾਈ ਸੰਸਥਾ ਆ ਕੀਤੀ ਆ ਗੱਲ। ਇਹਦਾ ਵਾਹਿਗੁਰੂ ਦਾ ਦੇ ਹੈਗਾ ਦਿੱਤਾ ਹੋਇਆ, ਉਹਦਾ ਹੀ ਦੇ ਰਹੇ ਆ ਇਹ ਲੰਗਰ। ਹਾਂਜੀ ਬਹੁਤ ਧੰਨਵਾਦ ਵੀਡੀਓ ਤੇ ਇਦਾਂ ਹੀ ਡਟੇ ਰਹੋ। ਮਿਲਦੇ ਆ ਫੇਰ ਜੀ। ਤੇ ਗੁੱਡ ਰਿਸਪੌਂਸ ਹੋਪਫੁਲੀ। ਨਹੀਂ ਜੀ, ਸੰਗਤਾਂ ਪੂਰਾ ਪਿਆਰ ਕਰਦੀਆਂ ਆ। ਚੰਗੀਆਂ ਚੀਜ਼ਾਂ ਦੇਖੋ, ਹੈਲਦੀ ਚੀਜ਼ਾਂ ਜਿਹੜੀਆਂ ਉਹ ਵੀ ਨਾਲ ਇਸੇ ਕਰਕੇ ਹੀ ਥੋੜਾ ਜਿਹਾ ਟਰਾਈ ਕੀਤਾ ਕੁਝ ਡਿਫਰੈਂਟ ਜਿਹਾ ਕਰਨ ਦੀ। ਠੀਕ ਹੈ। ਹਾਂਜੀ ਭਾਜੀ ਬਹੁਤ ਸੋਹਣਾ ਤੇ ਪ੍ਰਮਾਤਮਾ ਮਿਹਰ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੋਲਸਲਾ ਦੇ ਜਿਹੜੇ ਸੈਂਡਵਿਚ ਆ ਉਸ ਦਾ ਜਿਹੜਾ ਉਹ ਤਿਆਰ ਜਿਹੜਾ ਹੋ ਰਿਹਾ ਆ। ਸੋ ਬਹੁਤ ਵਧੀਆ ਜਿਹੜਾ ਉਪਰਾਲਾ ਆ। ਸੋ ਆਪਾਂ ਜੇ ਦੇਖਦੇ ਜਾਈਏ ਪ੍ਰਵੀਨ ਵੀ ਇਸ ਮੌਕੇ ਤਿਆਰੀਆਂ ਚੱਲ ਰਹੀਆਂ ਆ। ਬਿਲਕੁਲ ਪ੍ਰਬੰਧਕਾਂ ਨੇ ਆਪਾਂ ਨੂੰ ਦੱਸਿਆ ਵੀ ਤਕਰੀਬਨ 12:30 ਵਜੇ ਉਹਨਾਂ ਨੇ ਇੱਥੋਂ ਨਗਰ ਕੀਰਤਨ ਦੀ ਰਵਾਨਗੀ ਜਿਹੜੀ ਉਹ ਕਰਨੀ ਆ। ਪਰ ਉਸ ਤੋਂ ਪਹਿਲਾਂ ਹਾਂਜੀ ਇੱਕ ਖਾਸ ਜਿਹੜੀ ਗੱਲ ਆ ਸਾਡੇ ਦਰਸ਼ਕਾਂ ਦੇ ਨਾਲ ਇਸ ਵੇਲੇ ਸਰੋਤਿਆਂ ਦੇ ਨਾਲ ਅਸੀਂ ਸਾਂਝੀ ਕਰਾਂਗੇ ਦਰਸ਼ਕਾਂ ਦੇ ਨਾਲ, ਉਹ ਇਹ ਆ ਵੀ ਜਿਹੜੀ ਸੇਵਾ ਭਾਵਨਾ ਇਹ ਉਮਰ ਦਾ ਕੋਈ ਤਕਾਜ਼ਾ ਨਹੀਂ ਇਹਦੇ 'ਚ। ਜਿੰਨੀ ਛੋਟੀ ਉਮਰੇ ਲੱਗ ਜਾਓ ਉਹਨਾਂ ਚੰਗਾ ਬਹੁਤ ਚੰਗਾ। ਔਰ ਚੰਗੀ ਖਾਸ ਗੱਲ ਇਹ ਆ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਖਾਸ ਕਵਰੇਜ ਕਰਾਂਗੇ ਅਸੀਂ, ਕਿਉਂਕਿ ਇਹ ਬੜੀਆਂ ਮੋਟੀਵੇਟ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਵਾ ਕਿ ਜਦੋਂ ਛੋਟਾ ਬੱਚਾ ਤੁਹਾਡਾ ਇਸ ਤਰ੍ਹਾਂ ਧਾਰਮਿਕ ਦਿਨਾਂ ਦੇ ਉੱਤੇ ਆ ਕੇ ਜਾਂ ਇਕੱਠਾਂ ਦੇ ਵਿੱਚ ਕਮਿਊਨਿਟੀ ਇਕੱਠਾਂ ਦੇ ਵਿੱਚ ਆ ਕੇ ਸੇਵਾ ਭਾਵਨਾ ਨਾਲ ਨਿਮਰਤਾ ਦੇ ਨਾਲ ਕੰਮ ਕਰਦਾ, ਤੇ ਉਹ ਇਕੱਲਾ ਇਹ ਨਹੀਂਗਾ ਕਿ ਸੇਵਾ ਭਾਵਨਾ, ਉਹ ਇੱਕ ਆਦਰਸ਼ ਨਾਗਰਿਕ ਬਣਨ ਨੂੰ ਵੀ ਇੱਕ ਬਹੁਤ ਵਧੀਆ ਪਲੇਟਫਾਰਮ ਬਣਦਾ ਵਾ।
ਇੱਕ ਚੰਗਾ ਵਿਅਕਤੀਤਵ ਇਕੱਠਾਂ ਦੇ ਵਿੱਚੋਂ ਨਿਕਲਦਾ, ਸੰਵਾਦ ਹੁੰਦਾ, ਤੁਸੀਂ ਦੂਜਿਆਂ ਚੋਂ ਸਿੱਖਦੇ ਹੋ, ਸੁਣਦੇ ਹੋ। ਅਨੁਸ਼ਾਸਨ ਆ ਨਾ ਜਿਹੜਾ, ਡਿਸਪਲਿਨ ਆ ਜਿਹੜਾ, ਜ਼ਿੰਦਗੀ ਦੇ ਲਈ ਬੜੀ ਅਹਿਮ ਚੀਜ਼ ਆ। ਔਰ ਤੁਸੀਂ ਦੇਖੋ ਵੀ ਸਾਡੇ ਜਿਹੜੇ ਸਿੰਘ ਸਾਹਿਬ ਨੇ, ਕੈਮਰੇ ਤੇ ਨੇ, ਉਹ ਦਿਖਾਉਣਗੇ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਫਤਿਹ। ਸਤਿ ਸ਼੍ਰੀ ਅਕਾਲ ਮੁੰਡਿਓ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਇੰਡੀਅਨ ਸੌਕਰ ਕਲੱਬ ਤੋਂ ਹੋ? ਤੁਸੀਂ ਹਰ ਵਾਰੀ ਇੱਥੇ ਆਉਂਦੇ ਆ, ਤੁਸੀਂ ਇਹ ਸੇਵਾ ਕਰਦੇ ਹੋ, ਸੋ ਤੁਸੀਂ ਐਕਸਪਲੇਨ ਕਰ ਸਕਦੇ ਆ ਸਾਡੇ ਲਿਸਨਰਸ ਨੂੰ, ਆਡੀਅנס ਨੂੰ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ? ਐਨੀਬਾਡੀ ਹੂ ਕੈਨ ਐਕਸਪਲੇਨ ਦੈਟ? ਲਾਗੇ ਆ ਜਾਓ ਬੇਟਾ। ਹਾਂਜੀ ਲਾਗੇ ਆ ਜਾਓ ਪਹਿਲੋਂ ਤੁਸੀਂ। ਬੇਟਾ ਕੀ ਨਾਮ ਹੈ ਤੁਹਾਡਾ? ਚਰਨਜੋਤ। ਚਰਨਜੋਤ। ਓਕੇ, ਸੋ ਹੁਣ ਐਕਸਪਲੇਨ ਕਰੋ ਤੁਸੀਂ ਕੀ ਕਰ ਰਹੇ ਹੋ? ਆਪਾਂ ਟਰੈਸ਼ ਪਿਕਅਪ ਕਰਦੇ ਆ। ਸੋ ਮੈਂ ਹਰ ਵਾਰੀ ਦੇਖਦਾ ਜਦੋਂ ਵੀ ਇੱਥੇ ਆਉਂਦਾ ਹੈ ਵੀ ਤੁਹਾਡੇ ਕਲੱਬ ਦੇ ਜਿਹੜੇ ਬੱਚੇ ਆ, ਤੁਸੀਂ ਇਸ ਤਰੀਕੇ ਨਾਲ ਕਰਦੇ ਆ। ਸੋ ਟਰੈਸ਼ ਪਿਕਅਪ ਤੇ ਕਰਦੇ ਆ, ਤੁਸੀਂ ਉਸ ਨੂੰ ਬੜਾ ਤਰੀਕੇ ਦੇ ਨਾਲ ਆਰਗੇਨਾਈਜ਼ ਕਰਦੇ ਆ। ਸੋ ਉਹਦੇ ਪਿੱਛੇ ਕੀ ਆ ਗੱਲ? ਸੋ ਹਾਊ ਡੂ ਯੂ ਆਰਗੇਨਾਈਜ਼? ਸੋ ਹਾਊ ਡੂ ਯੂ ਡੂ ਦੈਟ? ਜਦੋਂ ਤੁਸੀਂ ਕੱਲਾ ਟਰੈਸ਼ ਪਿਕਅਪ ਕਰਦੇ ਆ, ਪਲੇਟਾਂ, ਸਪੂਨ ਐਂਡ ਐਵਰੀਥਿੰਗ। ਉਹ ਨਹੀਂ ਮੈਨੂੰ ਪਤਾ। ਨਹੀਂ ਪਤਾ ਤੁਹਾਨੂੰ? ਚਲੋ ਦੈਟਸ ਓਕੇ, ਕੋਈ ਗੱਲ ਨਹੀਂ। ਬਿਲਕੁਲ। ਪਰ ਸੋਹਣੀ ਗੱਲ ਇਹ ਆ ਰਾਜੀ ਵੀ ਜਿਹੜਾ ਵਾ ਚੰਗੀ ਗੱਲ ਹੈ ਵੀ ਬੱਚੇ ਇਸ ਤਰ੍ਹਾਂ ਜੁੜੇ ਨੇ। ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਕਿਉਂਕਿ ਮੈਂ ਤਾਂ ਫਸਟ ਟਾਈਮ ਪਹਿਲੀ ਵਾਰ ਇਹਨਾਂ ਨੂੰ ਸਾਡੇ ਜਿਹੜੇ ਧਾਰਮਿਕ ਸਮਾਗਮ ਹੈ ਇਹਨਾਂ ਨੂੰ ਕਵਰ ਕਰ ਰਹੇ ਹਾਂ। ਔਰ ਕੱਲ ਸਾਡੇ ਦਰਸ਼ਕਾਂ ਨੇ ਕਿਉਂਕਿ ਮੀਡੀਆ ਪ੍ਰੋਫੈਸ਼ਨ ਦੀ ਲੈਂਗੁਏਜ ਜਿਹੜੀ ਕੁਝ ਹੋ ਰਿਹਾ ਤੇ ਇਹਨਾਂ ਸਾਡੇ ਜਿਹੜੇ ਸਿੱਖ ਦਿਹਾੜੇ ਆ ਜਾਂ ਇਸ ਭਾਈਚਾਰੇ ਦੀ ਜਾਂ ਜਦੋਂ ਧਾਰਮਿਕ ਸਮਾਗਮਾਂ ਨੂੰ ਕਵਰ ਕਰਦੇ ਉਹਦੀ ਭਾਸ਼ਾ ਥੋੜੀ ਹੋ ਰਿਹਾ। ਪਰ ਮੈਂ ਇਸ ਤੁਹਾਡੇ ਤੋਂ ਜਾਣਨਾ ਚਾਹਣਾ ਵਾਂ ਕਿ ਇਹਨਾਂ ਬੱਚਿਆਂ ਨੂੰ ਕਿਹੜੇ ਤੁਸੀਂ ਸਮਾਗਮਾਂ, ਦਿਨਾਂ ਤੇ ਦਿਹਾੜਿਆਂ ਤੇ ਦੇਖਿਆ? ਇਹ ਬੇਕਰਸਫੀਲਡ ਦਾ ਸੌਕਰ ਕਲੱਬ ਆ, ਇੰਡੀਅਨ ਸੌਕਰ ਕਲੱਬ। ਰੀਸੈਂਟਲੀ ਇਹਨਾਂ ਨੇ ਟੂਰਨਾਮੈਂਟ ਵੀ ਜਿਹੜਾ ਇੱਥੇ ਬੱਚਿਆਂ ਨੇ ਸੌਕਰ ਦਾ ਜਿਹੜਾ ਉਹ ਖੇਡਿਆ ਸੀਗਾ। ਸੋ ਇਹਨਾਂ ਦੀ ਜਿਹੜੀ ਸੰਸਥਾ ਹੈ ਉਹਨਾਂ ਵੱਲੋਂ ਇਹੀ ਕੋਸ਼ਿਸ਼ ਆ ਵੀ ਜਿਹੜੇ ਬੱਚੇ ਆ ਉਹ ਜਿੱਦਾਂ ਤੁਸੀਂ ਡਿਸਪਲਿਨ ਦੀ, ਅਨੁਸ਼ਾਸਨ ਦੀ ਗੱਲ ਕੀਤੀ ਹੈ, ਇਕੱਲੇ ਇਹੀ ਨਹੀਂ ਵੀ ਕਲੀਨ ਕਰਨਾ। ਜਿਹੜੇ ਕਰਦੇ ਨੇ, ਸੇਵਾ ਕਰਦੇ ਨੇ, ਇਹ ਕੀ ਕਰਦੇ ਆ ਵੀ ਆਪਾਂ ਕੀ ਕਰਦੇ, ਪਲੇਟ ਦੇ ਉੱਤੇ ਪਲੇਟ, ਇੱਕ ਦੇ ਉੱਤੇ ਇੱਕ ਸੁੱਟੀ ਜਾਂਦੇ ਆ। ਇੱਕ ਟਰੈਸ਼ ਬੈਗ ਜਿਸ ਦੇ ਵਿੱਚ ਜੇ ਆਰਗੇਨਾਈਜ਼ ਕਰਕੇ ਰੱਖਿਆ ਜਾਵੇ ਤਾਂ ਜਿੱਥੇ 500-600 ਪਲੇਟਾਂ ਆ ਜਾਣੀਆਂ, ਉਹਦੇ ਨਾਲ ਸਿਰਫ 50 ਹੋਣੀਆਂ ਜੇ ਇੱਕ ਦੇ ਉੱਤੇ ਇਹ ਕਰੀ ਜਾਣਾ। ਸੋ ਇਹ ਬੱਚੇ ਕੀ ਕਰਦੇ ਆ, ਕੱਲੀ ਪਲੇਟ ਨੂੰ ਵੱਖਰਾ ਕਰਕੇ ਇੱਕ ਨੂੰ ਇੱਕ ਦੇ ਵਿੱਚ ਚਿਣਦੇ ਜਾਂਦੇ ਆ, ਗਲਾਸਾਂ ਨੂੰ ਇਕੱਠੇ ਕਰਦੇ ਜਾਂਦੇ ਆ, ਸਪੂਨ ਨੂੰ ਇਕੱਠੇ ਕਰਦੇ ਜਾਂਦੇ ਆ, ਚਮਚਿਆਂ ਨੂੰ ਇਕੱਠੇ ਕਰਦੇ ਜਾਂਦੇ ਆ ਤਾਂ ਜੋ ਟਰੈਸ਼ ਘਟੇ, ਟਰੈਸ਼ ਕੰਪੈਕਟ ਹੋ ਜੇ। ਸੋ ਹੁੰਦਾ ਕੀ ਆ, ਅਗਲੇ ਦਿਨ ਜਦੋਂ ਟਰੈਸ਼ ਇਕੱਠਾ ਕਰਕੇ ਕਰਨਾ ਆ, ਜਿੱਥੇ ਵੱਡੇ ਕੰਟੇਨਰ 4-5 ਲੱਗਣੇ ਆ ਉਹ ਅੱਧੇ ਰਹਿ ਜਾਂਦੇ ਆ। ਸੋ ਇੱਕ ਤਾਂ ਦੇਖੋ ਸ਼ੁਰੂ ਤੋਂ ਹੀ ਇਸ ਸੇਵਾ ਦੇ ਵਿੱਚ ਜਿਹੜੇ ਉਹ ਨਾਲ ਡਟੇ ਨੇ, ਲੱਗੇ ਨੇ। ਸੋ ਇਹ ਇੰਡੀਅਨ ਸੌਕਰ ਕਲੱਬ ਵਾਲੇ ਸਤਨਾਮ ਸਿੰਘ ਮਾਣਕੂ ਹੁਣੀ ਬਹੁਤ ਇਸ ਦੇ ਵਿੱਚ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਬੱਚਿਆਂ ਨੂੰ ਇਸ ਪਾਸੇ ਵੱਲ ਨੂੰ ਲਾਇਆ। ਸੋ ਦੇਖੋ ਅੱਜ ਨਗਰ ਕੀਰਤਨ ਦੇ ਮੌਕੇ ਆ ਚੁੱਕੇ ਨੇ, ਸਵੇਰੇ ਹੀ ਆ ਚੁੱਕੇ ਆ। ਸੰਗਤਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਤਿਆਰੀਆਂ ਜਿਹੜੀਆਂ ਉਹ ਕਰ ਲਈਆਂ। ਉਹਨਾਂ ਨੇ ਵਿਸ਼ੇਸ਼ ਸੈਂਟਰ ਦੇ ਵਿੱਚ ਸੈਂਟਰ ਬਣਾਇਆ ਹੈ ਆਪਣਾ, ਵਿਚਕਾਰ ਜੇ ਆ ਕੇ ਵੀ ਹਰ ਪਾਸਿਓਂ ਜਿਹੜਾ ਟਰੈਸ਼ ਇਕੱਠਾ ਕਰਕੇ ਉਹਨੂੰ ਚਿਣ ਕੇ ਜਿਹੜਾ ਉਹ ਰੱਖਿਆ ਜਾਵੇ। ਸੋ ਬਹੁਤ ਵਧੀਆ ਜਿਹੜਾ ਇਹਨਾਂ ਦਾ ਉਪਰਾਲਾ ਹੈ। ਸੱਚੀ ਸੇਵਾ ਜਿਹੜੀ ਹੈ ਨਾ, ਬੰਦੇ ਨੂੰ ਜਿਹੜੀ ਕਈ ਵਾਰੀ ਨਜ਼ਰ ਨਹੀਂ ਆਉਂਦੀ, ਪਰ ਇਹ ਬਹੁਤ ਉੱਤਮ ਤੇ ਸੁੱਚੀ ਸੇਵਾ ਹੈ। ਬਿਲਕੁਲ। ਮੈਂ ਇਹੀ ਸੋਚ ਰਿਹਾ ਸੀਗਾ ਵੀ ਸਾਡਾ ਹੁੰਦਾ ਕਿ ਹਰ ਨਗਰ ਕੀਰਤਨ ਨੂੰ ਕਵਰ ਕੀਤਾ ਜਾਵੇ ਔਰ ਪੰਜਾਬੀ ਰੇਡੀਓ USA ਦੇ ਜਿਹੜੇ ਦਰਸ਼ਕ ਇੱਥੇ ਪਹੁੰਚ ਨਹੀਂ ਸਕੇ ਉਹ ਗੁਰੂ ਘਰ ਦੇ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ, ਸੰਗਤਾਂ ਦੇ ਦਰਸ਼ਨ ਕਰ ਸਕਣ, ਨਗਰ ਕੀਰਤਨ ਦੇ ਦਰਸ਼ਨ ਕਰਨ। ਪਰ ਅਸੀਂ ਕਈ ਵਾਰੀ ਚੀਜ਼ਾਂ ਨੂੰ ਛੋਟੀਆਂ ਗਿਣ ਜਾਂਦੇ ਆ ਨਜ਼ਰੀਏ ਦੇ ਨਾਲ, ਪਰ ਇਹ ਚੀਜ਼ਾਂ ਛੋਟੀਆਂ ਨਹੀਂ ਹੁੰਦੀਆਂ, ਸਭ ਤੋਂ ਵੱਡੀਆਂ। ਸੋ ਇਹ ਹਮੇਸ਼ਾ ਸੇਵਾ ਨਾ, ਸੇਵਾ ਔਰ ਛੋਟੀ ਉਮਰੇ ਸੇਵਾ, ਛੋਟੀ ਉਮਰ ਦਾ ਅਨੁਸ਼ਾਸਨ, ਛੋਟੀ ਉਮਰ 'ਚ ਚੀਜ਼ਾਂ ਨੂੰ ਸਿੱਖਣਾ, ਛੋਟੀ ਉਮਰ 'ਚ ਆਪਦੇ ਵਿਰਸੇ ਨੂੰ ਜਾਣਨਾ, ਛੋਟੀਆਂ ਚੀਜ਼ਾਂ। ਜੀ ਬਿਲਕੁਲ। ਸੋ ਅੱਗੇ ਜਿਹੜੀ ਆਪਾਂ ਹੋਰ ਵੱਧਦੇ ਜਾਂਦੇ ਆ। ਸੋ ਮੈਂ ਵਿੱਚ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ, ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ ਵੀ 12:30 ਵਜੇ, 12:30-1 ਵਜੇ ਦੇ ਵਿੱਚ ਜਿਹੜਾ ਆ ਉਹਨਾਂ ਨੇ ਸ਼ੁਰੂਆਤ ਕਰਨੀ ਆ। ਉਸ ਤੋਂ ਪਹਿਲਾਂ ਹੁਣ ਅੰਦਰ ਦੀਵਾਨ ਹਾਲ ਦੇ ਵਿੱਚ ਸਮਾਗਮ ਸ਼ੁਰੂ ਹੋ ਜਾਣੇ ਆ। ਕੀਰਤਨ ਸਮਾਗਮ, ਕਥਾ, ਢਾਡੀ 12, ਉਹ ਸਾਰੇ ਜਿਹੜੇ ਸਮਾਗਮ, ਧਾਰਮਿਕ ਸਮਾਗਮ ਜਿਹੜੇ ਉਹ ਹੋਣਗੇ। ਸੋ ਆਓ ਤੇ ਆਪਾਂ ਜਿਹੜੇ ਆ ਅੱਜ ਜਿਹੜਾ ਹੁਣ ਇੱਥੇ ਵਧੇ ਆ, ਇਸ ਟਾਈਮ ਫਰੈਂਡਸ ਕਲੱਬ ਵੱਲੋਂ ਗੰਨਿਆਂ ਦੇ ਰਸ ਦੀ ਜਿਹੜੀ ਸੇਵਾ ਹੋਣੀ ਆ। ਸੋ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਜਣੇ ਵੀਰੋ ਇਕੱਠੇ ਹੋ ਕੇ ਦੱਸੋ, ਬੇਨਤੀ ਕਰੋ, ਅਪੀਲ ਕਰੋ ਕਿ ਅੱਜ ਕਾਹਦੀ ਸੇਵਾ ਪਹਿਲਾਂ ਤੁਸੀਂ ਕਰਨ ਜਾ ਰਹੇ ਆ ਤੇ ਸੋ ਆਪਣੇ ਕਲੱਬ ਦੇ ਬਾਰੇ ਵੀ ਜ਼ਰੂਰ ਦੱਸ ਦਿਓ। ਇਹ ਅਸੀਂ ਬੇਕਰਫੀਲਡ ਦਾ ਫਰੈਂਡਸ ਕਲੱਬ, ਸਾਰੇ ਕਜ਼ਨ ਬ੍ਰਦਰ, ਸਾਰੇ ਫਰੈਂਡਸ ਇਕੱਠੀਆਂ ਹਾਂ, ਇੱਕ ਭਰਾ ਤਰ੍ਹਾਂ ਦੀਆਂ ਸਾਰਾ ਸਾਡਾ ਗਰੁੱਪ ਹੈ।
8-10 ਸਾਲਾਂ ਤੋਂ ਅਸੀਂ ਇਦਾਂ ਹੀ ਸੇਵਾ ਕਰਦੇ ਆ ਰਹੇ ਹਾਂ ਸਾਰੇ। ਸੋ 2 ਸਾਲ ਨਗਰ ਕੀਰਤਨ ਨਹੀਂ ਹੋਏ, ਸੋ ਹੁਣ ਦੁਬਾਰਾ ਹੁਣ ਸ਼ੁਰੂ ਹੋ ਰਹੇ ਨੇ, ਸੋ ਕਿੱਦਾਂ ਦਾ ਫੀਲ ਹੋ ਰਿਹਾ ਹੈ? ਬਹੁਤ ਵਧੀਆ ਫੀਲ ਹੋ ਰਿਹਾ ਜੀ। ਕੱਲ ਵੀ ਸੀ ਸਾਡਾ ਲੰਗਰ ਪੀਜੇ ਦਾ ਸੀਗਾ ਜੀ, ਤੇ ਅੱਜ ਗੰਨੇ ਦੇ ਰਸ ਦਾ। ਜੀ, ਗੰਨੇ ਦੇ ਰਸ ਦਾ ਕਿਉਂਕਿ ਸਾਰੇ ਹੀ ਪਤਾ ਸਪੈਸ਼ਲ ਇਹ ਗੰਨੇ ਤੁਸੀਂ ਲਾਏ ਸੀ, ਲਿਆਂਦੇ ਆ, ਕਿੱਦਾਂ ਕੀਤਾ ਹੈ ਕੰਮ? ਨਹੀਂ, ਅਸੀਂ ਲੈ ਕੇ ਆਉਂਦੇ ਆ, ਆਰਡਰ ਕਰਦੇ ਹੁੰਦੇ ਹਾਂ। ਹਾਂਜੀ। ਸੋ ਤੁਹਾਡੇ ਹਿਸਾਬ ਦੇ ਨਾਲ ਇੱਕ ਨਗਰ ਕੀਰਤਨ ਦੇ ਵਿੱਚ ਕਿੰਨੇ ਕ ਪਾਉਂਡ, ਕਿੰਨੇ ਕ ਜਿਹੜੇ ਗੰਨੇ ਲੱਗ ਜਾਂਦੇ? ਤਕਰੀਬਨ ਅਸੀਂ ਇਹ 350 ਭਰੀ ਆਰਡਰ ਕਰਦੇ ਹੁੰਦੇ ਆ ਠੀਕ ਹੈ। ਤੇ ਪਾਉਂਡ ਮੇਬੀ 600 ਪਾਉਂਡ ਹੋ ਜਾਂਦਾ। ਠੀਕ ਹੈ। ਹਾਂ। ਸੋ ਅੱਜ ਪੂਰਾ ਦਿਨ ਹੁਣ ਤੁਸੀਂ ਕਦੋਂ ਕੁ ਸ਼ੁਰੂ ਕਰ ਦੇਣਾ ਹੈ ਜੀ ਇਹ? ਬਸ ਹੀ 15-20 ਮਿੰਟ ਤੱਕ ਸਟਾਰਟ ਕਰਦੇ ਹਾਂ ਜੀ। ਸੋ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜਗਾਰੇ ਬੁਲਾ ਦਿਓ ਜੀ ਇੱਕ ਵਾਰੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਬਹੁਤ ਬਹੁਤ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਵੀਰਿਓ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਫਰੈਂਡਸ ਕਲੱਬ ਵਾਲਿਆਂ ਦੇ ਦੁਆਰਾ ਜਿਹੜਾ ਗੰਨੇ ਦਾ ਰਸ ਆ ਉਹ ਲਗਾਇਆ ਜਾਣਾ ਆ। ਸੋ 300 ਭਰੀ ਉਹਨਾਂ ਨੇ ਆਰਡਰ ਕੀਤੀ ਆ। ਸੋ 500-600 ਪਾਉਂਡ ਤੋਂ ਵੱਧ ਜਿਹੜਾ ਇਹ ਬਣ ਜਾਣਾ ਆ। ਸੋ ਇਹ ਸਾਰਾ ਟਾਈਮ ਚੱਲਣਾ ਆ। ਸੋ ਸੰਗਤਾਂ ਨੂੰ ਬੇਨਤੀ ਆ, ਅਪੀਲ ਕਰਦੇ ਆ ਵੀ ਆ ਜਾਓ। ਟਰੈਕਟਰ ਉਹਨਾਂ ਨੇ ਲਾਤਾ ਆ ਜੀ, ਬਸ ਪਿੱਛੇ ਜਿਹੜਾ ਵੇਲਣਾ ਚੱਲਣਾ ਸ਼ੁਰੂ ਹੋ ਜਾਣਾ ਆ ਤੇ ਗੰਨੇ ਦੀ ਜਾਨ ਨਹੀਂ ਬਚਣੀ। ਇਹ ਆ ਵੀ ਦੇਖੋ ਸੇਵਾ ਆ ਹੁਣ। ਸੋ ਇਹ ਆ ਵੀ ਆਓ, ਪੁਦੀਨਾ ਵੀ ਆ, ਨਿੰਬੂ ਵੀ ਆ, ਅਦਰਕ ਵੀ ਆ, ਜਿਹੜਾ ਪੰਜਾਬ ਵਾਲਾ ਸਵਾਦ ਹੁੰਦਾ ਸੀ ਨਾ ਗੰਨੇ ਦੇ ਰਸ ਦਾ, ਉਹ ਮਿਲ ਨਹੀਂ ਦੇਖੋ ਬਿਲਕੁਲ ਕਿਉਂਕਿ ਹਰ ਤਰ੍ਹਾਂ ਦੇ ਸ਼ੁਰੂ ਕਰਨ ਜਾ ਰਹੇ ਆ। ਹਾਂਜੀ ਹਾਂਜੀ ਇੱਥੇ ਰਹਿੰਦੇ ਆ। ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੀ ਜਿਹੜੇ ਵੀਰ ਆ ਉਹ ਸੇਵਾਦਾਰ ਵੀਰ ਆ, ਉਹਨਾਂ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਔਰ ਗੰਨਾ ਪੀੜਿਆ ਜਾਣਾ ਮੇਰੇ ਖਿਆਲ ਨਾਲ ਮਸ਼ੀਨ ਨੂੰ ਗੇੜਾ ਪਾਉਣ ਹੀ ਲੱਗੇ ਆ। ਪਰ ਮੈਂ ਵੇਖ ਰਿਹਾ ਸੀਗਾ ਵੀ ਜਿਹੜਾ ਖਾਸ ਗੱਲ ਆ ਵੀ ਉਹ ਰੈਸਪੀ ਜਿਹੜੀ ਆ ਉਹ ਜਮਾਂ ਉੱਦਾਂ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਖਾਂਦੇ ਆ ਜਾਂ ਪੰਜਾਬ ਦੇ ਵਿੱਚ ਪੀਂਦੇ, ਸੌਰੀ ਮਾਫ ਕਰਨਾ, ਉਹਦੇ ਵਿੱਚ ਪੀਂਦੇ ਆ ਤਾਂ ਬਿਲਕੁਲ ਉਸੇ ਤਰ੍ਹਾਂ ਦੀ ਰੈਸਪੀ ਗੇੜਾ ਪੈ ਗਿਆ ਜੀ ਮਸ਼ੀਨ ਨੂੰ। ਮੈਨੂੰ ਲੱਗਦਾ ਉਹ ਜੀ ਭਾਈ ਸਾਹਿਬ ਨੇ ਕਰਤੀ ਹੈ ਸ਼ੁਰੂਆਤ। ਤੇ ਔਰ ਪੁਦੀਨਾ ਜਿਵੇਂ ਆਪਾਂ ਉਧਰ ਪੰਜਾਬ ਦੇ ਵਿੱਚ ਪੀਂਦੇ ਆ, ਪੁਦੀਨੇ ਦਾ ਖਿਆਲ, ਨਿੰਬੂ, ਅਦਰਕ, ਸਾਰਾ ਟੇਸਟ ਹੈ ਜਿਹੜਾ ਉਹ ਮਿਲੂਗਾ ਔਰ ਸੰਗਤਾਂ ਨੂੰ ਵੱਧ ਤੋਂ ਵੱਧ ਨਿਹਾਲ ਕਰਨ ਦੀ ਕੋਸ਼ਿਸ਼ ਗੰਨੇ ਦਾ ਜੂਸ ਪਿਆ ਕੇ ਕੀਤੀ ਜਾਊਗੀ। ਤੁਸੀਂ ਜਿੰਨੇ ਵੀ ਦਰਸ਼ਕ ਵੇਖ ਰਹੇ ਹੋ ਸਾਰੇ ਨਾਲ ਨਾਲ ਸ਼ੇਅਰ ਕਰ ਦਿਓ। ਓ ਨਿਹਾਲ, ਸਤਿ ਸ੍ਰੀ ਅਕਾਲ। ਸੋ ਦੇਖੋ ਜੀ ਤੁਸੀਂ ਸ਼ੁਰੂਆਤ ਹੋ ਚੁੱਕੀ ਹੈ। ਹਾਂਜੀ ਰਾਜੀਓ, ਮੈਂ ਤੁਹਾਨੂੰ ਪੁੱਛਣਾ ਚਾਹਣਾ ਵਾਂ ਕਿ ਬਈ ਜਿਹੜਾ ਪੁਦੀਨਾ ਆ ਸਾਡੇ ਸਿੰਘ ਸਾਹਿਬ ਦਿਖਾਉਣਗੇ ਤੁਹਾਨੂੰ। ਦੇਖੋ ਤੁਸੀਂ ਰੈਸਪੀ ਦਾ ਪੂਰਾ ਖਿਆਲ ਰੱਖਿਆ ਹੋਇਆ ਹੈ ਨਾ। ਬਿਲਕੁਲ ਜੀ ਬਿਲਕੁਲ। ਸੋ ਟੇਸਟ ਦੇ ਵਿੱਚ ਕੋਈ ਤੁਹਾਨੂੰ ਫਰਕ ਨਹੀਂ ਲੱਗੂਗਾ। ਲਓ ਜੀ ਗੰਨਾ ਪੀੜਤਾ ਹੈ ਜੀ ਤੇ ਨਜ਼ਾਰੇ ਆਉਣਗੇ ਹੁਣ। ਨਜ਼ਾਰੇ ਆਉਣਗੇ ਬਿਲਕੁਲ ਬਿਲਕੁਲ। ਕਾਰਾ ਛੱਡ ਕੇ ਹਾਂਜੀ ਸ਼ੁਰੂਆਤ ਕੀਤੀ ਗਈ ਆ, ਬਾਬੇ ਦਾ ਨਾਮ ਲੈ ਕੇ ਹਾਂਜੀ ਸ਼ੁਰੂਆਤ ਕੀਤੀ ਗਈ ਆ। ਬਾਬਾ ਇਦਾਂ ਹੀ ਜਿਹੜਾ ਆ ਇਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਓ ਨਜ਼ਾਰੇ ਲੁੱਟੋ ਆ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਾਲੇ ਇਦਾਂ ਦੀਆਂ ਚੀਜ਼ਾਂ ਦੇ ਵੀ ਤੁਸੀਂ ਜਿਹੜਾ ਉਹ ਆਨੰਦ ਲਓ। ਸੋ ਵਿਸ਼ੇਸ਼ ਤੌਰ ਤੇ ਟਰੈਕਟਰ ਉਹਨਾਂ ਨੇ ਲਿਆਂਦਾ ਆ, ਨਾਲ ਉਸ ਦੇ ਜਿਹੜਾ ਵੇਲਣਾ ਉਸ ਨੂੰ ਜੋੜ ਦਿੱਤਾ ਗਿਆ ਆ। ਉਸ ਦੀ ਸ਼ੁਰੂਆਤ ਜਿਹੜੀ ਉਹ ਇਸ ਟਾਈਮ ਹੋ ਚੁੱਕੀ ਆ। ਬਿਲਕੁਲ ਜੀ ਬਿਲਕੁਲ। ਔਰ ਜਿਵੇਂ ਅਸੀਂ ਦੱਸਿਆ ਹੀ ਆ ਵੀ ਇਹਨਾਂ ਵੀਰਾਂ ਵੱਲੋਂ ਖਾਸ ਉਪਰਾਲਾ ਕੀਤਾ ਗਿਆ। ਹਰ ਤਰ੍ਹਾਂ ਦੇ ਲੰਗਰ ਤੁਹਾਨੂੰ ਮਿਲ ਜਾਣਗੇ, ਪਕੌੜਿਆਂ ਤੋਂ ਲੈ ਕੇ ਗੰਨੇ ਦੇ ਜੂਸ ਔਰ ਨਾਲੋਂ ਨਾਲ ਜਿਹੜੇ ਦੂਜੀਆਂ ਕਮਿਊਨਿਟੀਜ਼ ਦੇ ਜਿਹੜੇ ਭੋਜਨ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਛਕਣ ਨੂੰ। ਉਹਨਾਂ ਦਾ ਵੀ ਖਾਸ ਖਿਆਲ ਜਿਹੜਾ ਰੱਖਿਆ ਗਿਆ। ਤੇ ਪੰਜਾਬੀ ਰੇਡੀਓ USA ਦੇ ਛੱਡਿਓ ਨਾ ਭਾਜੀ, ਛੱਡਿਓ ਨਾ। ਮੈਂ ਤਾਂ ਨਾਲ ਹੀ ਰੋਲਾ ਕੇ ਖੜਾ ਹੁੰਦਾ ਦੇ ਸੁੱਕੀ ਪਾ ਹੈ ਭਾਈ ਕੀ ਹਾਲ ਹੈ ਜਿੱਸੇ ਇਧਰ ਬੈਕ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸਾਰੇ ਇਕੱਠੀਆਂ ਹੋਣੀਆਂ ਨਹੀਂ ਛੋਟੀ ਬੱਕਰੀ ਆ ਭਾਈ ਆਹ ਮੋਟੇ ਕਦੇ ਪਾੜਦੇ ਕਰ ਮਾੜੇ ਜਿਹੜੇ ਆਹ ਇਹਦੇ ਪਾੜਦੇ ਆਹ ਲਾਉਣ ਨੂੰ ਇਹ ਛੀੜੀ ਆ ਕਿਉਂ ਇਹ ਮੋਟੇ ਨਹੀਂ ਹੋ ਗਏ ਹੈ ਇੱਕ ਮਿੰਟ ਵੀਰੇ ਯਾਰ ਤਲਾ ਹੈ ਕਿੱਥੇ ਪਾਸੇ ਹਟ ਜਾਈ ਓਏ ਦਾਲ ਦੇ ਉਹ ਪ੍ਰਦੀਪ ਆ ਟ੍ਰੇਲਰ ਨੂੰ ਦਾਲ ਹੋਣ ਵਾਲੇ ਓ ਯਾਰ ਕਰ ਓਏ ਕੱਢ ਤੇ ਦਾਲ ਮੇਰੇ ਘਰੇ ਜਾ ਚਾਹੀਦਾ ਆਦਮੀ ਵਧੀਆ ਭੱਜ ਕੇ ਹੁਣੇ ਆ ਜਾ ਆ ਟਸਣੀਆਂ ਕਰਾਂੀਆਂ ਆ ਟਸਣੀਆਂ ਬਾਗ ਜਾ ਯਾਰ ਪਿਆਰੇ हो गया कोई नहीं करते ਚਾਬੀ ਕੰਮੇ ਕੋਲੇ ਆ ਕੰਮੇ ਕੋਲੇ ਚਾਬੀ ਕੰਮੇ ਆ ਇੱਧਰ ਨੂੰ ਫੇਰ ਨਹੀਂ ਉਰੇ ਆ ਤੂੰ ਇਹ ਪਾਈ ਥੋੜੇ ਜਿਹੇ ਲੈ ਬਰਾ ਉਹਦੇ ਫੇ ਆਈ ਜਾ ਲੈ ਓਏ ਘੰਟ ਲੱਗਦੇ ਆਟੀਆਂ ਓਏ ਆਪਣੇ
ताली क्यों यार बाहर थी 60 दी 60 ब्रेड 45 के ने हम दे दो बाहर थी बैठ 5 बजे 9 बजे बैठा 60 बार ओ ले वो बैठ चाहिए खा भी एक यार सैक्रामेंटो भाई सैक्रामेंटो हाँ जी सारे पासे सैक्रामेंटो में मेन रोड ऑफिस हाँ जी कितने होना लगता है ਸੋ ਪੰਜਾਬੀ ਰੇਡੀਓ USA ਦੇਖ ਰਹੇ ਸਾਰਿਆਂ ਨੂੰ ਤੁਸੀਂ ਦੇਖ ਹੀ ਰਹੇ ਆ ਲਾਈਵ ਕਵਰੇਜ। ਕੁਝ ਸਮਾਂ ਪਹਿਲਾਂ ਅਸੀਂ ਇੱਥੇ ਆਏ ਸੀ ਜਿਹੜੇ ਇੰਡੀਅਨ ਸੌਕਰ ਕਲੱਬ ਬੇਕਰਸਫੀਲਡ ਦੇ ਜਿਹੜੇ ਬੱਚੇ ਆ ਉਹ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਰ ਵਾਰੀ ਜਦੋਂ ਵੀ ਅਸੀਂ ਬੇਕਰਸਫੀਲਡ ਦੇ ਵਿੱਚ ਆਉਂਦੇ ਆ ਇਹਨਾਂ ਬੱਚਿਆਂ ਦਾ ਬੜਾ ਅਹਿਮ ਰੋਲ ਹੁੰਦਾ ਆ ਡਿਸਪਲਿਨ ਦੇ ਵਿੱਚ ਟਰੈਸ਼ ਨੂੰ ਇਕੱਠਾ ਕਰਦੇ ਆ ਆਰਗੇਨਾਈਜ਼ ਕਰਦੇ ਆ। ਸੋ ਬੱਚਿਆਂ ਦਾ ਅਸੀਂ ਸਭ ਤੋਂ ਪਹਿਲਾਂ ਥੈਂਕ ਯੂ ਕਰਦੇ ਆ ਧੰਨਵਾਦ ਕਰਦੇ ਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਆ ਸਤਨਾਮ ਸਿੰਘ ਮਣਕੂ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਤਨਾਮ ਸਿੰਘ ਜੀ ਇੱਕ ਤਾਂ ਸਭ ਤੋਂ ਪਹਿਲਾਂ ਵਧਾਈ ਹੋਵੇ ਪਿਛਲੇ ਵੀਕ ਬਹੁਤ ਸੋਹਣਾ ਜਿਹੜਾ ਆ ਉਹ ਸੌਕਰ ਕਲੱਬ ਦਾ ਜਿਹੜਾ ਟੂਰਨਾਮੈਂਟ ਹੋਇਆ ਉਹਦੇ ਬਾਰੇ ਜੇ ਤੁਸੀਂ ਥੋੜਾ ਹਾਂਜੀ ਭਾਜੀ ਇਹ ਆਪਣਾ 13ਵਾਂ ਲਗਾਤਾਰ 13ਵਾਂ ਟੂਰਨਾਮੈਂਟ ਸੀਗਾ। ਐਕਚੁਅਲੀ ਤਾਂ ਹੁਣ 15ਵਾਂ ਚਾਹੀਦਾ ਸੀਗਾ ਕਿਉਂਕਿ ਉਹ 2 ਸਾਲ ਕਰੋਨਾ ਨੇ ਵੇਸਟ ਕਰਤੇ ਆਪਣੇ ਨਾ ਤੇ ਉਹ ਆਪਣਾ ਬਹੁਤ ਵਧੀਆ ਟੂਰਨਾਮੈਂਟ ਹੋਇਆ 2 ਦਿਨ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਜਿੱਦਾਂ ਆਲਮੋਸਟ 12 ਸੌਕਰ ਦੇ ਮੈਚ ਤੇ 4 ਛੋਟੇ ਬੱਚਿਆਂ ਦੇ ਕੁੜੀਆਂ ਦੇ ਮੈਚ ਬਾਕੀਆਂ ਟ੍ਰੈਡੀਸ਼ਨਲ ਗੇਮਸ ਹੈਗੀਆਂ ਜਿੱਦਾਂ ਰੱਸਾ ਖਿੱਚਣਾ ਮਿਊਜ਼ੀਕਲ ਚੇਅਰ ਸਪੂਨ ਰੇਸ 100 ਮੀਟਰ ਰੇਸ 1 ਮਾਈਲ ਰੇਸ ਆਈ ਮੀਨ 30 ਜਿਹੜੇ ਸਾਡੇ ਉਹ ਟ੍ਰੈਡੀਸ਼ਨਲ ਗੇਮਸ ਹੈਗੀਆਂ 30 ਉਹ ਹੁੰਦੀਆਂ ਹੈਗੀਆਂ। ਸੋ ਬਹੁਤ ਵਧੀਆ ਪਿਛਲੇ ਵੀਕ ਬੀਤਿਆ ਉਹ ਤੇ ਬੱਚਿਆਂ ਨੇ ਨਾਮ ਵੀ ਬੜੇ ਜਿੱਤੇ ਤੇ ਤੁਹਾਡਾ ਵੀ ਬਹੁਤ ਥੈਂਕ ਯੂ ਤੁਸੀਂ ਸਾਨੂੰ ਕਵਰੇਜ ਦਿੱਤੀ ਉਹਦੇ ਬਾਰੇ।
ਦੂਜਾ ਹੁਣ ਅੱਜ ਜਿਹੜਾ ਆ ਇਹ ਨਗਰ ਕੀਰਤਨ ਸੀਗਾ, ਸੋ ਪਿਛਲੇ ਵੀਕ ਅਸੀਂ ਉਧਰ ਬੀਜੀ ਸੀਗੇ ਤੇ ਅੱਜ ਅਸੀਂ ਕੱਲ ਦੇ ਇੱਥੇ ਬੀਜੀ ਆ। ਸੋ ਅੱਜ ਬੱਚੇ ਕੁਝ ਕੁ ਵੱਡੇ ਬੱਚਿਆਂ ਦੇ ਅੱਜ ਕੱਲ ਨੂੰ ਟੈਸਟ ਆ, ਤੁਹਾਨੂੰ ਪਤਾ ਉਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ, ਸੋ ਉਹ ਨਹੀਂ ਅੱਜ ਆ ਸਕੇ। ਬਟ ਛੋਟੇ ਬੱਚੇ ਤੇ ਕੁੜੀਆਂ ਦਾ ਉਧਰ ਆ, ਉਹ ਤੁਹਾਨੂੰ ਮੈਂ ਮਿਲਾਉਣਾ ਉਹਨਾਂ ਨਾਲ। ਠੀਕ ਹੈ। ਤੇ ਅੱਜ ਅਸੀਂ ਇਹ ਸਾਰੀ ਜਿੱਦਾਂ ਪਿਛਲੇ ਆਪਾਂ ਗੁਰੂ ਨਗਰ ਕੀਰਤਨ ਦੇ ਵਿਲਸਨ ਗੁਰੂ ਘਰ ਕੀਤੀ ਸੀ, ਉਹਦੇ ਅੱਜ ਅਸੀਂ ਇੱਥੇ ਸੇਵਾ ਕਰਾਂਗੇ ਪੂਰਾ ਦਿਨ। ਸਵੇਰੇ ਅਸੀਂ 7 ਵਜੇ ਦੇ ਆਏ ਹਾਂ ਤੇ ਸ਼ਾਮ ਨੂੰ 7-8 ਵਜੇ ਹੀ ਜਾਵਾਂਗੇ ਇੱਥੋਂ। ਸੋ ਇਹ ਇੱਕ ਵਾਰੀ ਤੁਸੀਂ ਲਾਸਟ ਟਾਈਮ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਅਹਿਮ ਰੋਲ ਇਸ ਲਈ ਆ ਵੀ ਅਕਸਰ ਆਪਾਂ ਲੰਗਰ ਛਕ ਕੇ ਕੋਈ ਇੱਥੇ ਸੁੱਟ ਦਿੰਦਾ ਚੀਜ਼, ਕੋਈ ਉੱਥੇ ਸੁੱਟ ਦਿੰਦਾ, ਈਵਨ ਜੇ ਟਰੈਸ਼ ਦੇ ਵਿੱਚ ਵੀ ਪਾਈਏ ਚਿਣ ਕੇ ਨਹੀਂ ਕਰਦੇ। ਸੋ ਇਹ ਤੁਹਾਡਾ ਬਹੁਤ ਇੱਕ ਵਧੀਆ ਚੀਜ਼ ਆ ਵੀ ਆਰਗੇਨਾਈਜ਼ਰਸ ਨੂੰ ਬਹੁਤ ਵਧੀਆ ਢੰਗ ਨਾਲ ਕਰਦੇ। ਹਾਂਜੀ, ਉਹ ਤੁਹਾਨੂੰ ਮੈਂ ਦੱਸਦਾ ਉਹ ਅਸੀਂ ਕਿਉਂ ਕੀਤਾ। ਓਕੇ, ਜਿੱਦਾਂ ਹੁਣ ਸਾਨੂੰ ਕਈ ਇੱਥੇ ਪੁੱਛਦੇ ਆ, ਓਏ ਵਾਈ ਯੂ ਨੀਡ ਟੇਬਲਸ, ਟ੍ਰੈਸ਼ੀ ਆ ਸਿੱਟਣਾ ਹੀ ਆ ਅਸੀਂ ਕਹਿੰਦੇ ਹਾਂ ਤੁਸੀਂ ਦੇਖੋਗੇ, ਕਿਉਂਕਿ ਇਹਨਾਂ ਨੇ ਹਜੇ ਦੇਖਿਆ ਨਹੀਂ, ਵਿਲਸਨ ਵਾਲਿਆਂ ਨੇ ਦੇਖਿਆ ਆ। ਓਕੇ, ਹੁਣ ਦੇਖੋ ਤੁਸੀਂ ਇੱਥੇ ਦੇਖੋਗੇ ਜਿਹੜਾ ਵੇਸਟ ਹੋਊਗਾ ਉਹ ਸੋਲਿਡ ਵੇਸਟ ਵੱਖਰਾ ਹੋਊਗਾ, ਜਿਹੜਾ ਰੀਸਾਈਕਲਿੰਗ ਆ ਉਹ ਵੱਖਰਾ ਹੋਊਗਾ, ਜਿਹੜਾ ਪਾਣੀ ਚਾਹ ਜੂਸ ਆ ਉਹ ਵੱਖਰਾ ਹੋਊਗਾ। ਓਕੇ, ਸੋ ਜਿਹੜੀਆਂ ਕੱਪ ਪਲੇਟਸ ਹੋਣਗੀਆਂ ਉਹ ਵੱਖਰੇ ਵੱਖਰੇ ਸਟੈਕ ਹੋਣਗੇ। ਜਿੱਥੇ ਜਾਣੀ ਕਿ 20 ਆਪਣੇ ਬੈਗ ਬਣਨੇ ਆ ਨਾ, ਉੱਥੇ ਇੱਕ ਬੈਗ ਬਣੂਗਾ। ਬਿਲਕੁਲ। ਸੋ ਉਹ ਅਸੀਂ ਇੱਥੇ ਪਿੱਛੇ ਟਰੈਸ਼ ਹੈਗਾ, ਉੱਥੇ ਅਸੀਂ ਜਮ੍ਹਾਂ ਕਰੀ ਜਾਣਾ ਹੈ ਨਾ। ਸੋ ਇਹ ਜਿਹੜਾ ਵੇਸਟ ਅਸੀਂ ਬਹੁਤ ਬਚਾ ਲੈਂਦੇ ਆ। ਓਕੇ, ਰੀਸਾਈਕਲਿੰਗ ਬਹੁਤ ਬਚਾ ਲੈਂਦੇ ਆ। ਸਪੇਸ ਕਿੰਨੀ ਘਟਦੀ ਆ? ਜਿੱਥੇ ਅਸੀਂ 4 ਲੋਡ ਕਰਨੇ ਆ 2 ਰਹਿ ਜਾਂਦੇ ਆ ਜਾਂ 1 ਰਹਿ ਜਾਂਦਾ। ਸੋ ਇਹ ਬੜਾ ਇੰਪੋਰਟੈਂਟ ਹੈ। ਦੂਜਾ ਬੱਚੇ ਬੜੇ ਹੁਣ ਟ੍ਰੇਨਡ ਹੋਏ ਆ ਹੈ ਨਾ। ਦੂਜਾ ਇਹ ਸੁਣਦੇ ਬਹੁਤ ਆ, ਡਿਸਪਲਿਨ ਬਹੁਤ ਆ ਸਾਡਾ ਹੈ ਨਾ। ਜਦੋਂ ਸਾਡੇ ਭਾਜੀ ਹੁਣੇ ਖੜੇ ਆ, ਗਰਮੇਲ ਹੁਣੀ ਖੜੇ ਆ, ਜਿਹਨੂੰ ਇਹ ਮੁੰਡਾ ਜੇ ਆ ਆਪਣਾ ਹੀ ਇਜ਼ ਵੈਰੀ ਗੁੱਡ ਇਨ ਦੈਟ, ਸੁੱਖਾ ਭਾਜੀ ਆ। ਸੋ ਇਹ ਹਜੇ ਆਏ ਆ, ਬਾਕੀ ਆਉਣੇ ਵਾਲੇ ਆ। ਓਕੇ, ਸੋ ਸਾਰੇ ਬੱਚਿਆਂ ਦਾ ਤੁਸੀਂ ਅੱਜ ਰੋਲ ਦੇਖੋਗੇ ਤੇ ਸਾਰਾ ਦਿਨ ਦੇਖੋਗੇ ਵੀ ਕਿਹੋ ਜਿਹਾ ਇਹ ਕੰਮ ਕਰਦਾ। ਤੁਸੀਂ ਇਹ ਦੇਖ ਲਓ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 11 ਘੰਟੇ ਹੋ ਜਾਂਦੇ ਆ, 12 ਘੰਟੇ 13 ਘੰਟੇ ਹੋ ਜਾਂਦੇ ਆ। ਘਰੇ ਪੱਤੇ ਨਹੀਂ ਇਕੱਠੇ ਕਰਦੇ ਹੁੰਦੇ? ਮੈਂ ਕਿਹਾ ਜੀ ਤੁਹਾਨੂੰ ਦੱਸਿਆ ਨਾ ਵੀ ਘਰ ਦੇ ਕਹਿੰਦੇ ਘਰ ਤਾਂ ਇਹ ਇੱਕ ਗਲਾਸ ਨਹੀਂ ਚੱਕਦੇ ਝੂਠਾ, ਤੇ ਇੱਥੇ ਆ ਕੇ ਤੁਸੀਂ ਪਲੇਟਾਂ 'ਚ ਕੀ ਤੁਰੇ ਫਿਰਦੇ ਆ ਇਹ, ਔਰ ਫਿਰ ਮੰਗਦੇ ਆ ਲਿਆਓ ਜੀ। ਅੱਛਾ, ਅਸੀਂ ਜਿਹੜੀ ਨਾ ਇਹਨਾਂ ਨੂੰ ਹੋਰ ਟ੍ਰੇਨਿੰਗ ਦਿੰਦੇ ਆ, ਉਹੀ ਦਿੰਦੇ ਆ ਵੀ ਪਹਿਲਾਂ ਤਾਂ ਸਾਰਿਆਂ ਨਾਲ ਨਿਮਰਤਾ ਨਾਲ ਬੋਲਣਾ, ਕਿਸੇ ਨਾਲ ਗੁੱਸੇ ਨਹੀਂ ਹੋਣਾ। ਜੇ ਕੋਈ ਗਲਤ ਵੀ ਹੋ ਜਾਂਦਾ ਤੁਹਾਡੇ ਕੋਲੋਂ ਜਾਂ ਉਹਨਾਂ ਕੋਲੋਂ, ਔਰ ਕਰਦੇ ਆ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਖਰਾਬ ਕਰਦੇ ਆ ਕਈ ਬੰਦੇ। ਮੈਂ 1-2 ਹੋਰ ਇੰਪੋਰਟੈਂਟ ਗੱਲਾਂ ਕਰੂੰਗਾ ਤੁਹਾਡੇ ਨਾਲ ਹੁਣ। ਅੱਛਾ, ਇੱਕ ਤਾਂ ਗੱਲ ਇਹ ਹੈਗੀ ਆ, ਜਿੱਦਾਂ ਹੁਣ ਸਾਡੀਆਂ ਧੀਆਂ ਆ, ਬੱਚੀਆਂ ਆ, ਹੈ ਨਾ। ਸਾਨੂੰ ਪਿਛਲੀ ਵਾਰ ਇਹ ਥੋੜ੍ਹੀਆਂ ਸ਼ਿਕਾਇਤਾਂ ਮਿਲੀਆਂ। ਓਕੇ, ਉਹ ਨਹੀਂ ਹੋਣਾ ਚਾਹੀਦਾ। ਓਕੇ, ਕਿੱਦਾਂ ਦੀਆਂ ਸ਼ਿਕਾਇਤਾਂ ਇੱਦਾਂ ਦੀਆਂ ਜੀ, ਵੀ ਨੀਡ ਟੈਲੀਫੋਨ ਨੰਬਰਸ। ਬਹੁਤ ਸ਼ਰਮ ਵਾਲੀ ਗੱਲ ਹੈ ਤਾਂ। ਔਰ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ, ਜੇ ਸਾਡੇ ਹੱਥ ਆ ਗਏ ਨਾ ਫਿਰ ਅਸੀਂ ਉਹਨਾਂ ਦਾ ਇਲਾਜ ਕਰਾਂਗੇ। ਕਿਉਂਕਿ ਜੇ ਸਾਨੂੰ ਧੀਆਂ ਸਾਡੇ ਹੈਗੀਆਂ, ਤੁਹਾਨੂੰ ਉਹਨਾਂ ਦੀ ਟੇਕ ਕੇ ਕਰਨੀ ਵੀ ਆਉਂਦੀ ਆ। ਔਰ ਅਸੀਂ ਨਾ ਬਦਮਾਸ਼ਾਂ ਤੋਂ ਡਰ ਕੇ ਆਪਣੀਆਂ ਧੀਆਂ ਨੂੰ ਅੰਦਰ ਨਹੀਂ ਬਾੜਨਾ, ਮੁਕਾਬਲੇ 'ਤੇ ਲੈ ਕੇ ਆਵਾਂਗੇ। ਓਕੇ, ਦੂਜੀ ਗੱਲ ਇਹ ਹੈਗਾ ਵੀ ਜਿੰਨੇ ਵੀ ਇੱਥੇ ਬੰਦੇ ਆਪਣੇ ਆਉਂਦੇ ਆ ਨਗਰ ਕੀਰਤਨ ਦੇ, ਵੈਰੀ ਗੁੱਡ, ਸਾਰਾ ਖਾਣ ਪੀਣਾ, ਮੱਥਾ ਟੇਕਣਾ, ਆਪਣਾ ਗੁਰੂ ਘਰ ਸੁਣਨਾ, ਸਾਰਾ ਕੁਝ ਚੱਲਦਾ ਆ। ਪਰ ਜਿਹੜਾ ਫੂਡ ਹੈਗਾ ਆ, ਜਿੰਨਾ ਤੁਸੀਂ ਖਾਣਾ ਆ ਓਨਾ ਹੀ ਪਵਾਓ, ਹੈ ਨਾ। ਅਤੇ ਜਿਹੜਾ ਟਰੈਸ਼ ਹੈਗਾ ਆ ਸਾਡੇ ਕੋਲ ਲੈ ਆਓ ਜਾਂ ਉੱਥੇ ਛੱਡ ਜਾਓ, ਅਸੀਂ ਆਪੇ ਚੱਕ ਲਵਾਂਗੇ। ਉਹਨੂੰ ਜਾ ਕੇ ਐਵੇਂ ਕਿਤੇ ਸੱਟਣਾ ਦਿਓ। ਦੂਜਾ ਕੀ ਆ, ਉਹ ਕਰਦੇ ਆ ਕੁਰਸੀਆਂ ਦੇ ਥੱਲੇ ਥੱਲੇ ਰੱਖੀ ਜਾਂਦੇ ਆ, ਉਹ ਨਾ ਕਰੋ। ਦੂਜਾ ਮੇਰੀ ਬੇਨਤੀ, ਜਿਹੜੇ ਆਪਣੇ ਬੰਦੇ ਹੈਗੇ ਆ ਜਿਹਨੇ ਸਟਾਲ ਲਾਏ ਹੋ ਆ, ਇਹਨਾਂ ਨੂੰ ਵੀ ਇਹ ਬੇਨਤੀ ਆ ਵੀ ਉਹਨਾਂ ਕੁ ਪਾਓ ਜਿੰਨਾ ਕੁ ਉਹਨਾਂ ਨੇ ਖਾਣਾ। ਉਹ ਕਈ ਵਾਰੀ ਪਤਾ ਕੀ ਹੁੰਦਾ, ਉਹਨਾਂ ਕੋਲ ਸ਼ਾਇਦ ਜ਼ਿਆਦਾ ਮਟੀਰੀਅਲ ਹੁੰਦਾ ਆ, ਉਹ ਡਬਲ ਪਾਈ ਜਾਂਦੇ ਆ, ਤੇ ਉਹ ਇੱਕ ਚਮਚਾ ਨਹੀਂ ਖਾਂਦੇ ਤਾਂ ਉਹ ਵੀ ਵਿਚਾਰੇ ਕੀ ਕਰਨ ਨਾ। ਇਹ ਸਾਡਾ ਦੋਨਾਂ ਦਾ ਕੋਆਪਰੇਸ਼ਨ ਹੋਊਗਾ ਨਾ, ਜਦੋਂ ਪਾਉਣੇ ਵਾਲਿਆਂ ਦਾ ਵੀ ਤੇ ਖਾਣੇ ਵਾਲਿਆਂ ਦਾ ਵੀ। ਵੇਸਟ ਘਟਾਉਣਾ ਆ ਮੈਂ ਤੁਹਾਨੂੰ ਦੱਸਦਾ, ਸਾਡਾ 5-7 ਟਨ ਹੋ ਜਾਂਦਾ, ਕਿਉਂਕਿ ਅਸੀਂ ਜਿਹੜੇ ਆਉਂਦੇ ਆ ਵਿਲਸਨ ਗੁਰੂ ਘਰ ਦਾ, ਮੈਂ ਤੇ ਮੇਰਾ ਬ੍ਰਦਰ। ਸੋ ਇੰਨਾ ਜ਼ਿਆਦਾ ਉਹ ਮੈਨੂੰ ਉਹ ਹੈਰਾਨ ਹੁੰਦੇ ਆ, ਕਹਿੰਦੇ ਯਾਰ ਤੁਸੀਂ ਕਿੱਥੋਂ ਲਈ ਆਉਂਦੇ ਆ ਵੀ ਜਿਹੜੇ ਕਈ ਵਾਰੀ ਮੈਕਸੀਕੋ ਸਾਡੇ ਨਾਲ ਕੰਮ ਕਰਦੇ ਆ, ਉਹ ਕਹਿੰਦੇ ਯਾਰ ਤੁਸੀਂ ਇੰਨਾ ਵੇਸਟ ਕਰਦੇ ਆ। ਉੱਦਾਂ ਤੁਸੀਂ ਕਹਿੰਦੇ ਆ ਵੀ ਅਸੀਂ ਰਿਸਪੈਕਟ ਬਹੁਤ ਕਰਦੇ ਆ ਫੂਡ ਦੀ, ਹੈ ਨਾ। ਸੋ ਮੇਰੀ ਬੇਨਤੀ ਆ ਤੁਹਾਡੇ ਥਰੂ ਵੀ ਜੇ ਖਾਸ ਕਰਕੇ ਜਿਹੜੇ ਸਟਾਲ ਲਾਉਂਦੇ ਆ ਅਤੇ ਜਿਹੜੇ ਖਾਣੇ ਵਾਲੇ ਆ, ਉਹਨਾਂ ਖਾਓ, ਸਾਰਾ ਕੁਝ ਹੀ ਖਾ ਲਓ, ਕੋਈ ਮੈਟਰ ਨਹੀਂ ਗਾ, ਪਰ ਉਹਨਾਂ ਹੀ ਪਵਾਓ ਜਿੰਨੀ ਦੀ ਲੋੜ ਹੈ। ਨਹੀਂ, ਬਿਲਕੁਲ, ਇਹ ਬਹੁਤ ਵਧੀਆ ਜਿਹੜੀ ਇਹ ਗੱਲ ਆ। ਸੋ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਆ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਉਪਰਾਲਾ ਆ ਵੀ ਬੱਚਿਆਂ ਨੂੰ ਇੱਕ ਵਧੀਆ ਪਾਸੇ ਨੂੰ ਜਿਹੜਾ ਉਹ ਜੋੜਿਆ ਹੋਇਆ। ਕਾਰਨ ਇਸ ਦੇ ਵਿੱਚ ਇਹ ਆ, ਜਿਹੜੇ ਦਰਸ਼ਕੋ, ਵੀ ਜਦੋਂ ਬੂਟਾ ਛੋਟਾ ਹੁੰਦਾ ਨਾ, ਉਹਦੇ ਆਲੇ ਦੁਆਲੇ ਆਪਾਂ ਇੱਥੇ ਦੇਖਦੇ ਹਾਂ ਵੀ 2-2 ਡੰਡੇ ਲਾਏ ਹੁੰਦੇ ਵੀ ਬੂਟਾ ਸਿੱਧਾ ਜਾਵੇ। ਜੇ ਡੰਡਾ ਨਹੀਂ ਲਾਉਂਗੇ ਉਹਨੇ ਟੇਢਾ ਵੀ ਹੋ ਜਾਣਾ, ਜਿੱਧਰ ਦੀ ਹਵਾ ਵਗੀ ਉਧਰ ਨੂੰ ਉਹਨੇ ਮੁੜ ਜਾਣਾ।
ਸੋ ਇਹ ਆ ਵੀ ਇਹਨਾਂ ਦਾ ਰੋਲ ਉਹ ਡੰਡਿਆਂ ਵਾਲਾ ਆ ਵੀ ਸਿੱਧੇ ਕਰਕੇ ਜਿਹੜਾ ਆ ਉਹ ਰੱਖਣਾ ਆ। ਤੇ ਬਾਕੀ ਜਿਹੜੀ ਇਹਨਾਂ ਨੇ ਇੰਪੋਰਟੈਂਟ ਗੱਲ ਕੀਤੀ ਆ ਵੀ ਭਾਈ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ, ਇਹ ਪੁੱਠੇ ਕੰਮ ਨਾ ਕਰੋ, ਗੁਰੂ ਘਰ ਦੀ ਮਰਿਆਦਾ ਨੂੰ ਉਦਾਂ ਹੀ ਆਪਣੇ ਪੰਜਾਬੀ ਸੱਭਿਆਚਾਰ 'ਚ ਇਹ ਚੀਜ਼ ਸ਼ੋਭਦੀ ਨਹੀਂ ਆ ਵੀ ਤੁਸੀਂ ਆਪਣੀਆਂ ਕੁੜੀਆਂ ਨੂੰ ਧੀਆਂ ਭੈਣਾਂ ਨੂੰ ਇਸ ਤਰੀਕੇ ਦੇ ਨਾਲ ਸ਼ਰਾਰਤ ਕਰੋ। ਉਹ ਚੰਗੀ ਗੱਲ ਨਹੀਂ ਕਿ ਇਹਦੇ ਹੱਥੇ ਲੱਗ ਕੇ ਫਿਰ ਮਾੜਾ ਹੋਊਗਾ। ਇੱਕ ਮਿੰਟ ਜੀ, ਇਹ ਮੈਂ ਸਿਰਫ ਉਹਨਾਂ ਕੁੜੀਆਂ ਲਈ ਨਹੀਂ ਕਹਿੰਦੀ ਜਿਹੜੀ ਸੇਵਾ ਕਰਦੀਆਂ, ਮੈਂ ਸਾਰਿਆਂ ਲਈ ਕਹਿੰਦਾ ਸਾਰਿਆਂ ਦੇ ਬਿਲਕੁਲ। ਆ ਜਿਹੜੇ ਨਾ ਫੁੱਲ ਲੋਡ ਹੋਈ ਤੁਰੇ ਫਿਰਦੇ ਆ ਇੱਥੇ, ਕਿਉਂਕਿ ਬਹੁਤ ਆ ਜਿਹੜੇ ਲੋਡ ਹੋਏ ਸਵੇਰੇ ਹਾਈ ਹੋ ਜਾਂਦੇ, ਆਈ ਮੀਨ ਯੂ ਨੋ ਦੈਟ ਬਾਏ। ਉਹਨਾਂ ਕੋਲੋਂ ਬਚ ਕੇ ਰਹੋ ਤੇ ਉਹਨਾਂ ਕੋਲ ਬਚਾਓ ਵੀ, ਹੈ ਨਾ। ਮੈਂ ਕਮੇਟੀ ਨੂੰ ਵੀ ਇਹੀ ਬੇਨਤੀ ਕਰਦਾ ਹੈ ਨਾ ਵੀ ਥੋੜ੍ਹਾ ਜਿਹਾ ਧਿਆਨ ਦਿਓ, ਹੈ ਨਾ, ਵੀ ਆ ਜਿਹੜੇ ਤੁਰੇ ਫਿਰਦੇ ਨਾ ਲੰਡਰ ਜਿਹੇ, ਇਹਨਾਂ ਤੋਂ ਬਚ ਲਓ, ਕਿਉਂਕਿ ਆਪਾਂ ਦਾ ਧਰਮ ਫੈਲਾ ਰਹੇ ਹਾਂ, ਇਹ ਬੰਦੇ ਧਰਮ ਖਰਾਬ ਕਰ ਰਹੇ ਸਾਡਾ। ਹੁਣ ਜੇ ਅਸੀਂ ਇਹਨਾਂ ਬੱਚਿਆਂ ਨੂੰ ਸਿਰਫ ਇਸ ਕਰਕੇ ਘਰ ਬਿਠਾ ਦਈਏ ਵੀ ਉੱਥੇ ਬਦਮਾਸ਼ ਤੁਰੇ ਫਿਰਦੇ ਆ, ਤੇ ਫਿਰ ਤੋਂ ਜਿੱਤ ਗਏ ਯਾਰ, ਚੰਗੇ ਬੰਦੇ ਹਾਰ ਗਏ। ਚੰਗੇ ਬੰਦੇ ਹਾਰਨੇ ਨਹੀਂ ਚਾਹੀਦੇ, ਬਸ ਮੈਂ ਤਾਂ ਇਹ ਕਹਿਣਾ ਕਿ ਮੈਂ ਫੇਰ ਕਹਿੰਦਾ ਸਾਡੀਆਂ ਧੀਆਂ ਭੈਣਾਂ ਚਾਹੇ ਉਹ ਇੱਥੇ ਸੇਵਾ ਕਰਨ ਆਉਣੀਆਂ, ਚਾਹੇ ਉਹ ਗੁਰਦੁਆਰੇ ਆਉਣੀਆਂ, ਚਾਹੇ ਉਹ ਖਾਣ ਆਉਣੀਆਂ, ਦਰਸ਼ਨ ਲਈ ਆਉਣੀਆਂ, ਉਹਨਾਂ ਦੀ ਸੇਫਟੀ ਦੇ ਲਈ ਜੀ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ। ਇਕੱਲੀ ਕਮੇਟੀ ਵੀ ਕੁਝ ਨਹੀਂ ਕਰ ਸਕਦੀ ਜੀ, ਨਹੀਂ ਸਾਰਿਆਂ ਦਾ ਸਾਂਝਾ ਕੰਮ ਆ, ਕੁਝ ਨਹੀਂ ਕਰ ਸਕਦੇ। ਸਾਰੀਆਂ ਧੀਆਂ ਭੈਣਾਂ ਸਾਂਝੀਆਂ, ਸਾਰਿਆਂ ਨੂੰ ਜਿਹੜਾ ਇਸ ਨੂੰ ਸਾਂਝ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਕੇ ਇਹ ਉਪਰਾਲਾ। ਇਹ ਜਿਹੜੀ ਵਿਸਲ ਬਲੋ ਆ ਕਿਸੇ ਨੇ ਨਹੀਂ ਕਰਨੀ, ਉਹ ਅਸੀਂ ਕਰ ਰਹੇ ਹਾਂ, ਕਿਉਂਕਿ ਵਿਸਲ ਬਲੋਰ ਜਿਹੜਾ ਹੁੰਦਾ ਨਾ ਉਹ ਮੋਰ ਇੰਪੋਰਟੈਂਟ ਹੁੰਦਾ। ਸੋ ਅਸੀਂ ਵਿਸਲ ਬਲੋ ਕਰਦੇ ਹਾਂ ਧੀਆਂ ਭੈਣਾਂ ਦੀ ਇੱਜ਼ਤ ਦੇ ਲਈ। ਇੱਜ਼ਤ ਕਰੋ ਤੇ ਤੁਹਾਡੀ ਇੱਜ਼ਤ ਵੀ ਹੋਊਗੀ। ਬਹੁਤ ਧੰਨਵਾਦ। ਸੋ ਸਤਨਾਮ ਸਿੰਘ ਜੀ ਬਹੁਤ ਸ਼ੁਕਰੀਆ। ਸੋ ਬੱਚਿਆਂ ਦਾ ਧੰਨਵਾਦ। ਇਹ ਮੁੰਡਾ ਪਹਿਲਾਂ ਥੋੜਾ ਜਿਹਾ ਬੋਲਿਆ ਸੀ, ਫਿਰ ਜਾਗ ਗਿਆ ਸੀ, ਪਰ ਕੋਈ ਨਹੀਂ, ਸ਼ਾਬਾਸ਼, ਇਦਾਂ ਹੀ ਆ। ਸੋ ਗੁਰਮੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਸੰਗਤਾਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦੇ ਆ? ਜੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਦੇਖੋ ਜਿੱਦਾਂ ਸਾਡੇ ਸਤਨਾਮ ਸਿੰਘ ਜੀ ਆ, ਉਹ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਰਾਊਂਡ ਦੇ ਵਿੱਚ ਸ਼ਾਮਾਂ ਨੂੰ ਖਿਡਾਉਂਦੇ ਆ ਜੀ। ਤੇ ਬੱਚਿਆਂ ਦੇ ਪੇਰੈਂਟਸ ਨੂੰ ਇਹ ਬੇਨਤੀ ਕਰਾਂਗੇ ਜੀ ਵੀ ਉਹ ਵੀ ਆਪ ਨਾਲ ਆਇਆ ਕਰਨ ਜੀ। ਜੇ ਆਪਾਂ ਮੈਕਸੀਕੀਆਂ ਦੇ ਕਲਚਰ ਦੇ ਵਿੱਚ ਜਾਂਦੇ ਆ ਤੇ ਉਹ ਜੇ ਇੱਕ ਬੱਚਾ ਆਉਂਦਾ ਤਾਂ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ 2-3 ਜਿਹੜੇ ਨਾਲ ਆਉਂਦੇ ਆ ਤਾਂ ਟੈਂਟ ਵਗੈਰਾ ਲਾਉਂਦੇ ਆ। ਤੇ ਜਦੋਂ ਸਤਨਾਮ ਸਿੰਘ ਜੀ ਗਰਾਊਂਡ 'ਚ ਹੁੰਦੇ ਆ ਉਦੋਂ ਕੋਈ ਪੇਰੈਂਟਸ ਨਹੀਂ ਹੁੰਦਾ, 2-4 ਫੈਮਲੀਆਂ ਦੇ ਜਿੱਦਾਂ 2-4 ਮੇਰੇ ਨਾਲ ਹੋਰ ਹੁੰਦੇ, ਬਹੁਤ ਘੱਟ ਹੁੰਦੇ ਆ ਜੀ। ਸੋ ਆਉਣਾ ਚਾਹੀਦਾ ਜੀ, ਬੱਚਿਆਂ ਵਾਸਤੇ ਇਹ ਕੁਝ ਕਰਨਾ ਚਾਹੀਦਾ ਜੀ। ਜੇ ਹੈਲਥ ਆ ਤਾਂ ਸਾਰਾ ਕੁਝ ਆ। ਤੇ ਸੋ ਹੋਰ ਗੁਰਮੇਲ ਸਿੰਘ ਜੀ, ਕੀ ਤੁਸੀਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਨਗਰ ਕੀਰਤਨ? ਹਾਂਜੀ, ਤੇ ਅੱਜ ਇਹ ਬੱਚੇ ਆਏ ਜਿਹੜੇ ਸਾਰੇ ਜੀ, ਅਸੀਂ ਵੀ ਨਾਲ ਆਏ, ਸਾਰਾ ਦਿਨ ਅਸੀਂ ਸਟ੍ਰੈਸ ਚੱਕਣਾ ਤੇ ਪੂਰੀ ਕੋਸ਼ਿਸ਼ ਕਰਾਂਗੇ ਕਲੀਨ ਅਪ ਕਰਨ ਦੀ ਜੀ। ਤੇ ਬਾਕੀ ਕਾਫੀ ਬੱਚੇ ਆਪਣੇ ਨਾਲ ਆਇਆ, ਮੈਨੂੰ ਲੱਗਦਾ ਵੀ ਕਾਫੀ ਗਿਣਤੀ 'ਚ ਆ ਜੀ। ਤੇ ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਜੀ। ਬਹੁਤ ਧੰਨਵਾਦ ਜੀ, ਬੜੀ ਮਿਹਰ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਸ਼ੁਕਰੀਆ ਜੀ। ਸੋ ਆਪਾਂ ਜਿੱਦਾਂ ਇਹਨਾਂ ਨੇ ਜਿਹੜਾ ਇਹ ਦੱਸਿਆ, ਦੇਖੋ ਇੰਪੋਰਟੈਂਟ ਗੱਲ ਉਹਨਾਂ ਨੇ ਇਸ ਦੇ ਵਿੱਚ ਕੀਤੀ ਆ। ਸੋ ਕਿਸੇ ਨੂੰ ਗੁੱਸਾ ਨਹੀਂ ਲੱਗਣਾ ਚਾਹੀਦਾ ਉਸ ਚੀਜ਼ ਦਾ ਵੀ ਜੇ ਕੋਈ ਸ਼ਰਾਰਤ ਇੱਦਾਂ ਦੀ ਕਰਦਾ ਆ, ਉਸ ਨੂੰ ਰੋਕਣਾ, ਉਸ ਨੂੰ ਡੱਕਣਾ ਆਪਣਾ ਫਰਜ਼ ਆ, ਆਪਣਾ ਮੁੱਢਲਾ ਫਰਜ਼ ਆ। ਆਪਾਂ ਬਗਾਨਿਆਂ ਦੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਆ ਉਸ 'ਤੇ ਰਾਖੇ ਅਖਣਾਏ ਜਾਂਦੇ, ਅਪਣਾਏ ਜਾਂਦੇ ਆ, ਖਵਾਏ ਜਾਂਦੇ ਆ। ਸੋ ਆਪਾਂ ਉਹ ਚੀਜ਼ ਇੱਥੇ ਵੀ ਜਿਹੜੀ ਕਰਨੀ, ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਆਉਣੀ। ਲੋਕਾਂ ਦੇ ਮੇਹ ਵੀ ਮਨ ਦੇ ਵਿੱਚ ਉੱਦਾਂ ਦੀ ਗੱਲ ਸਹਿੰਦੀ ਹੋਵੇ, ਪਰ ਅੱਜ ਸਤਨਾਮ ਸਿੰਘ ਜੀ ਨੇ ਉਹ ਗੱਲ ਆਖ ਦਿੱਤੀ ਆ। ਤੇ ਆਪਾਂ ਨਾ ਇਹ ਫਰਜ਼ ਬਣਦਾ ਵੀ ਆਪਾਂ ਇਸ ਚੀਜ਼ ਨੂੰ ਰੋਕੀਏ, ਉਸ ਨੂੰ ਡੱਕੀਏ। ਤੇ ਆਓ ਆਪਾਂ ਤੁਹਾਨੂੰ ਬਾਕੀ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਸ ਦੇ ਬਾਰੇ ਤੁਹਾਨੂੰ ਜਿਹੜਾ ਉਹ ਦਿਖਾਉਂਦੇ ਆ। Time like that, buddy? And
somebody can stand right here. You got to fill it out, right? Hey, I'm just a doer. ਬੱਚੇ ਅੱਗੇ ਉੱਤਰ ਆ ਇਹ ਕੁੜੀਆਂ ਤੇਰਾ ਮੁੰਡੇ ਉੱਤਰ ਫਿਰ ਆਪਾਂ ਸਾਰੇ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਸੀਂ ਗੁਰਦੁਆਰਾ ਅੰਗਦ ਦਰਬਾਰ ਦੇ ਵਿੱਚੋਂ ਅਸੀਂ ਸਾਰਾ ਲਾਈਵ ਦਿਖਾ ਰਹੇ ਹਾਂ ਤੁਹਾਨੂੰ। ਨਗਰ ਕੀਰਤਨ ਅੱਜ ਤਿਆਰੀਆਂ ਨੇ ਤੇ ਅਸੀਂ ਮਾਨਕੂ ਹੋਰਾਂ ਸਾਹਿਬ ਨਾਲ ਗੱਲ ਕੀਤੀ ਸੀਗੀ ਤੇ ਬੱਚਿਆਂ ਦੇ ਉਤਸ਼ਾਹ ਦੇ ਨਾਲ ਉਹਨਾਂ ਨੇ ਦੱਸਿਆ ਵੀ ਕਿੰਨਾ ਡਿਸਪਲਿਨ ਕਿੰਨੇ ਉਤਸ਼ਾਹ ਦੇ ਨਾਲ ਬੱਚੇ ਸੇਵਾ ਕਰਦੇ ਆ ਔਰ ਜੋ ਸੰਗਤਾਂ ਛਕ ਕੇ ਲੰਗਰ ਛਕ ਕੇ ਜੋ ਵੀ ਛੱਡ ਜਾਂਦੀਆਂ ਨੇ ਉਹ ਚੱਕਦੇ ਨੇ। ਖਾਸ ਗੱਲ ਇਹ ਆ ਵੀ ਮੁੰਡਿਆਂ ਨੂੰ ਅਸੀਂ ਦੇਖਿਆ ਵਾ ਕਿ ਉੱਥੇ ਬੱਚੇ ਨਿੱਕੇ ਨਿੱਕੇ ਸੇਵਾ ਕਰ ਰਹੇ ਸੀਗੇ, ਪਰ ਤੁਸੀਂ ਆ ਦੇਖੋ ਸਾਡੀਆਂ ਭੈਣਾਂ ਸਾਡੀਆਂ ਧੀਆਂ ਜਿਹੜੀਆਂ ਵਾ ਇਹ ਵੀ ਇਹ ਸੇਵਾ ਦੇ ਨਾਲ ਜੁੜੀਆਂ ਹੋਈਆਂ। ਮਾਨਕ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ। ਇਨਕਰੇਜ ਕੀਤਾ ਜਾਂਦਾ ਮੋਸਟਲੀ ਮੁੰਡਿਆਂ ਨੂੰ ਸਾਡੀ ਸੁਸਾਇਟੀ ਸਾਡੀ ਕਮਿਊਨਿਟੀ ਦੇ ਵਿੱਚ ਹੈ ਨਾ, ਸਾਡੀਆਂ ਧੀਆਂ ਵੀ ਹੁਣ ਹੌਲੀ ਹੌਲੀ ਹੌਸਲਾ ਫੜ ਰਹੀਆਂ ਨੇ ਔਰ ਚੰਗੀ ਗੱਲ ਇਹ ਆ ਕਿਉਂਕਿ ਅਸੀਂ ਤਾਂ ਬਰਾਬਰਤਾ 'ਚ ਯਕੀਨ ਰੱਖਣ ਵਾਲੇ ਲੋਕ ਆ। ਬਿਲਕੁਲ ਹਾਂਜੀ ਹਾਂਜੀ। ਜਿਹੜਾ ਸਾਡਾ ਨਾ ਪਹਿਲਾਂ ਅਸੀਂ ਇੱਕ ਵਾਰੀ ਜੋ 20 ਸਾਲ 22 ਸਾਲ ਪਹਿਲਾਂ ਸ਼ੁਰੂ ਕੀਤਾ ਉਦੋਂ ਵੀ ਅਸੀਂ ਕੁੜੀਆਂ ਨਾਲ ਸ਼ੁਰੂ ਕੀਤਾ ਸੀ ਪਰ ਸਾਨੂੰ ਉਦੋਂ ਸਾਥ ਨਹੀਂ ਮਿਲਿਆ। ਹੁਣ ਅਸੀਂ 5 ਸਾਲ ਤੋਂ ਜਿੱਦਾਂ ਆਪਣੀ ਰਣਦੀਪ ਆ ਤੇ ਮੇਰੀ ਅਸਿਸਟੈਂਟ ਕੋਚ ਆ ਤੋ ਇਹਦਾ ਮੈਨੂੰ ਬਹੁਤ ਸਾਥ ਆ ਤੇ ਹੁਣ ਸਾਡੇ ਕੋਲ ਆਲਮੋਸਟ ਜਿਹੜਾ ਪਿਛਲੀ ਵਾਰ ਕੈਂਪ ਸੀਗਾ ਤੇ 42 ਕੁੜੀਆਂ ਸੀਗੀਆਂ, ਹੁਣ ਵੀ ਸਾਡੇ ਕੋਲ ਆਲਮੋਸਟ 30-32 ਕੁੜੀਆਂ ਹੈਗੀਆਂ। ਇਹ ਸਾਰੇ ਬੱਚੇ ਪੰਜਾਬੀ ਬੋਲ ਸਮਝਦੇ ਆ? ਰਣਦੀਪ ਜੀ ਨਾਲ ਮੈਂ ਗੱਲ ਕਰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਸਾਨੂੰ ਦੱਸੋਗੇ ਮਾੜਾ ਜਿਹਾ ਆਪਣੇ ਬਾਰੇ ਕਿ ਕਿਵੇਂ ਕਿੰਨਾ ਕੁ ਔਖਾ ਹੈ ਟੀਚ ਕਰਨਾ ਬੱਚਿਆਂ ਨੂੰ ਮੈਨੇਜ ਕਰਨਾ? ਅਸੀਂ ਬਸ ਇਹਨਾਂ ਨੂੰ ਸਿਖਾਉਂਦੇ ਨੇ ਵੀ ਚੰਗੇ ਇਨਸਾਨ ਕਿਵੇਂ ਬਣੀਦੇ
ਹਾਂਜੀ ਤੇ ਬਸ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ, ਕਈ ਵਾਰੀ ਔਨ ਕੈਮਰਾ ਬੋਲਣ 'ਚ ਦਿੱਕਤ ਅਸੀਂ ਉਹ ਸਮਝ ਸਕਦੇ ਆ। ਤੁਹਾਡਾ ਕੀ ਨਾਮ ਹੈ ਬੱਚੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਲੀਨ ਕੌਰ ਆ। ਗੁਰਲੀਨ ਜੀ, ਸਾਨੂੰ ਦੱਸੋ ਆਪਣੇ ਜੋ ਇੱਥੇ ਆ ਕੇ ਕੰਮ ਕਰਦੇ ਹੋ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਹਾਂਜੀ ਆਪਾਂ ਗੁਰਦੁਆਰੇ ਦੀ ਸੇਵਾ ਕਰਦੇ ਆ ਤੇ ਆਪਾਂ ਅੱਛੇ ਇਨਸਾਨ ਬਣਨ ਦੀ ਆਪਾਂ ਸਿੱਖਿਆ ਲੈਂਦੇ ਆ ਤੇ ਇੱਥੇ ਸੇਵਾ ਕਰਨ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਕਿ ਇੱਥੇ ਗੁਰਦੁਆਰੇ ਦੀ ਸੇਵਾ ਨੂੰ ਬਹੁਤ ਲਾਈਕ ਵਧੀਆ ਮੰਨਦਾ ਹੁੰਦਾ ਆ। ਸੋ ਉਹਦੇ ਕਰਕੇ ਲਾਈਕ ਸਾਨੂੰ ਵੀ ਥੋੜੀ ਭਲਾਈ ਹੁੰਦੀ ਆ ਤੇ ਸੇਵਾ ਦੀ ਸਾਨੂੰ ਲਾਈਕ ਵਧੀਆ ਕੰਮ ਕਰਨ ਵਾਲੀ ਉਹ ਹੁੰਦੀ ਲੈਸਨ। ਇੱਥੇ ਆ ਕੇ ਕੀ ਫੀਲ ਹੁੰਦਾ ਜਦੋਂ ਤੁਸੀਂ ਯੂਨਾਈਟ ਹੋ ਕੇ ਕੰਮ ਕਰਦੇ ਹੋ? ਕੀ ਫੀਲ ਆਉਂਦਾ ਆ, ਮਤਲਬ ਕਿੱਦਾਂ ਦਾ ਹੋਣਾ ਚਾਹੀਦਾ? ਸਾਡੀ ਯੂਨਿਟੀ ਲਾਈਕ ਸਾਡੀ ਕੈਮਿਸਟਰੀ ਬਹੁਤ ਵਧੀਆ ਲਾਈਕ togetherness like the chemistry ਹੁੰਦੀ ਹੈ like a team. You can describe in English, okay? Okay, like team ਵਰਗੀ ਹੈਗੀ ਆ। ਸੋ ਲਾਈਕ ਐਜ਼ ਅ ਟੀਮ ਸਾਡੀ ਕੈਮਿਸਟਰੀ ਬਹੁਤ ਵਧੀਆ ਹੁੰਦੀ ਹੈ ਤੇ ਸਾਡੀ ਅੰਡਰਸਟੈਂਡਿੰਗ ਇੱਕ ਦੂਜੇ ਨਾਲ ਬਹੁਤ ਵਧੀਆ ਹੁੰਦੀ ਹੈ। ਸੋ ਸਵੇਰੇ ਕਿੰਨੇ ਵਜੇ ਆ ਕੇ ਲੱਗ ਜਾਂਦੇ? ਲਾਈਕ ਅਰਾਊਂਡ 8:15 to 8:30। ਸ਼ਾਮ ਕਿੰਨੇ ਵਜੇ ਤੱਕ, ਜਿੰਨਾ ਚਿਰ? ਜਾਂ 8 ਵਜੇ ਤੱਕ technically, ਹਾਂਜੀ। ਕੋਈ ਹੋਰ ਭੈਣ ਸਾਡੀ ਗੱਲ ਕਰ ਸਕਦੇ, ਤੁਸੀਂ ਬੋਲ ਸਕਦੇ ਹੋ ਔਨ ਕੈਮਰਾ ਜਾਂ ਗੱਲਬਾਤ ਕਰ ਸਕਦੇ ਹੋ? ਨਾਮ ਦੱਸ ਦਿਓ ਆਪਣਾ। ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਦਲਵੀਰ ਕੌਰ ਹੈ। ਅੱਛਾ, ਕਿੱਦਾਂ ਲੱਗਦਾ ਗੁਰੂ ਘਰ ਆ ਕੇ, ਗੁਰਦੁਆਰਾ ਸਾਹਿਬ? ਵਧੀਆ ਲੱਗਦਾ, ਲਾਈਕ ਇਟਸ ਫਾਈਨ, ਯੈਸ। ਮੋਸਟਲੀ ਜਿਹੜੇ ਬੱਚੇ ਨੇ, ਜਿਹੜੀਆਂ ਸਾਡੀਆਂ ਗੁੱਡੀਆਂ ਵਾ, ਉਹ ਔਨ ਕੈਮਰਾ ਗੱਲ ਕਰਨ ਤੋਂ ਝਿਜਕ ਮਹਿਸੂਸ ਕਰਦੀਆਂ ਨੇ ਔਰ ਹੁੰਦਾ ਕਈ ਵਾਰੀ ਹਰ ਜੀ। ਹਾਂਜੀ ਪੇਰੈਂਟਸ ਦੇ ਅੱਗੇ ਕੀ ਬੇਨਤੀ ਕਰਨਾ ਚਾਹੁੰਦੇ ਮਾਨਕ ਸਾਹਿਬ? ਹਾਂ, ਮੇਰੀ ਇੱਕ ਪੇਰੈਂਟਸ ਬੇਨਤੀ ਆ ਉਹਨਾਂ ਨੂੰ ਜਿਨ੍ਹਾਂ ਦੇ ਧੀਆਂ ਜੰਮੀਆਂ ਨੇ, ਓਕੇ, ਇਹਨਾਂ ਨੂੰ ਨਾ ਵਿਚਾਰੀਆਂ ਨੂੰ ਅੰਦਰ ਨਾ ਵੜ ਕੇ ਰੱਖੋ, ਹੈ ਨਾ। ਮੈਨੂੰ ਕਈ ਵਾਰੀ ਹੁਣ ਡੀਲ ਕਰਨਾ ਪੈ ਰਿਹਾ। ਜਿਹੜੀਆਂ ਕੁੜੀਆਂ ਬਹੁਤ ਇੰਟੈਲੀਜੈਂਟ ਸੀਗੀਆਂ, ਬਹੁਤ ਟੈਲੈਂਟਡ ਸੀਗੀਆਂ, ਕਿਉਂਕਿ ਅਸੀਂ ਜਿਹੜਾ ਇਹਨਾਂ ਬੱਚਿਆਂ ਨੂੰ ਸਿਰਫ ਫੁੱਟਬਾਲ ਖੇਡਣਾ ਨਹੀਂ ਸਿਖਾਉਂਦੇ, ਉਹ ਕੋਈ ਸਾਡਾ ਮਕਸਦ ਨਹੀਂਗਾ। ਸਾਡਾ ਮਕਸਦ ਇਹਨਾਂ ਨੂੰ ਚੰਗੇ ਇਨਸਾਨ ਬਣਾਉਣਾ, ਹੈ ਨਾ, ਹਾਰਡ ਵਰਕਰ ਬਣਾਉਣਾ ਤੇ ਆਪਣੀ ਕਮਿਊਨਿਟੀ ਨਾਲ ਜੋੜ ਕੇ ਰੱਖਣਾ। ਚੌਥੇ ਨੰਬਰ 'ਤੇ ਇਹਨਾਂ ਦਾ ਫੁੱਟਬਾਲ ਆ, ਗੇਮ ਆ। ਸੋ ਅਸੀਂ ਇਹਨਾਂ ਕੁੜੀਆਂ ਨੂੰ ਮੈਂ ਤੁਹਾਨੂੰ ਹੁਣ ਦੱਸਣ ਲੱਗਾ, ਅਸੀਂ ਕੁੜੀਆਂ ਬਹੁਤ ਤਿਆਰ ਕੀਤੀਆਂ ਜਿਹੜੀਆਂ ਸਾਡੇ ਕੋਲ ਅੱਜ ਤੋਂ 5-6 ਸਾਲ ਤੋਂ ਬੈਚ ਸੀਗਾ। ਉਹ ਸਾਰੀਆਂ ਕੁੜੀਆਂ ਇਸ ਕਰਕੇ ਛੱਡ ਗਈਆਂ। ਪੇਰੈਂਟਸ ਕਹਿੰਦੇ ਹੁਣ ਤੁਸੀਂ ਵੱਡੀਆਂ ਹੋ ਗਈਆਂ, ਕੀ ਗੱਲ ਸਾਡੀਆਂ ਕੁੜੀਆਂ ਨੂੰ ਵੱਡੀਆਂ ਨਹੀਂ ਹੋਣ ਦੇਣਾ? ਮੇਰੀ ਬੇਨਤੀ ਆ ਉਹਨਾਂ ਨੂੰ, ਵੱਡੀਆਂ ਹੋ ਗਈਆਂ, ਸਾਨੂੰ ਇਹਨਾਂ ਨੂੰ ਸਾਡੀ ਹੋਰ ਲੋੜ ਆ ਜਦੋਂ ਵੱਡੀਆਂ ਹੋ ਗਈਆਂ ਨਾ। ਤਾਂ ਕਿ ਮੈਨੂੰ ਇੰਨਾ ਪਤਾ, ਜੇ ਮੇਰੇ 3-4 ਕੁੜੀਆਂ ਜਿਹੜੀਆਂ ਪਹਿਲੀਆਂ ਸੀਗੀਆਂ, ਜੇ ਉਹ ਹੁੰਦੀਆਂ ਨਾ ਅੱਜ, ਤਾਂ ਸਕਾਲਰਸ਼ਿਪ 'ਤੇ ਹੁੰਦੀਆਂ ਸਪੋਰਟਸ ਦੇ ਵਿੱਚ। ਉਹ ਸਿਰਫ ਇਸ ਕਰਕੇ ਬਿਠਾ ਲਿਆ ਗਿਆ ਵੀ ਇਹ ਕੁੜੀਆਂ। ਠੀਕ ਹੈ ਮਾਨਕ ਸਾਹਿਬ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਅਸੀਂ ਬੇਕਰਸਫੀਲਡ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਸਾਰੇ ਜਿਹੜੇ ਸੰਗਤਾਂ ਦੇ ਜੋਸ਼, ਬੱਚਿਆਂ ਦੀ ਸੇਵਾ ਭਾਵਨਾ ਔਰ ਪ੍ਰਬੰਧਕਾਂ ਵੱਲੋਂ ਜਾਂ ਜਿਹੜੇ ਲੰਗਰ ਵਾਲੇ ਸੇਵਾਦਾਰ ਭਰਾ ਆ ਉਹਨਾਂ ਵੱਲੋਂ ਜਿਹੜੀਆਂ ਤਿਆਰੀਆਂ, ਉਸ ਬਾਬਤ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਹਾਂ, ਜਾਣਕਾਰੀਆਂ ਦੇ ਰਹੇ ਹਾਂ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ ਲਾਈਵ ਦੇਖਦੇ ਰਹੋ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਨਾਲ ਤੁਸੀਂ ਲਾਈਵ ਦੇਖ ਰਹੇ ਹੋ। आगे जी आगे। I used to be big boxes in the LA store we used to go to.
ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸੋ ਆਪਾਂ ਇਸ ਟਾਈਮ ਪਹਿਲਾਂ ਜਿੱਦਾਂ ਦੱਸ ਰਹੇ ਹਾਂ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਆਪਾਂ ਇੱਥੇ ਜੁੜੇ ਹੋਏ ਹਾਂ। ਸੋ ਇੱਥੇ ਆਪਾਂ ਇਸ ਟਾਈਮ ਸਿੱਖ ਵੂਮਨ ਐਸੋਸੀਏਸ਼ਨ ਤੇ ਜਕਾਰਾ ਮੂਵਮੈਂਟ ਦੇ ਜਿਹੜੇ ਆ ਉਹਨਾਂ ਦੇ ਨਾਲ ਆਪਾਂ ਜੁੜੇ ਹੋਏ ਹਾਂ। ਰਾਜੀ ਕੌਰ ਜੀ ਤੇ ਹਰਵੀਨ ਕੌਰ, ਸੋ ਦੋਨੋਂ ਆਪਣੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਰੀਸੈਂਟਲੀ ਜੋ ਬੇਕਰਸਫੀਲਡ ਦੇ ਵਿੱਚ ਹੋਇਆ, ਆਪਾਂ ਮੈਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਯਾਦ ਦਿਵਾਉਂਦੇ ਜਾਈਏ। ਸੋ ਇੱਥੇ ਸਿਟੀ ਕੌਂਸਲ ਕਿਉਂਕਿ ਹਰ 10 ਸਾਲ ਬਾਅਦ ਰੀਡਿਸਟ੍ਰਿਕਟ ਕੀਤੀ ਜਾਂਦੀ ਆ, ਸੋ ਹਲਕੇ ਜਿਹੜੇ ਆ ਉਹਨਾਂ ਦੀ ਹੱਦਬੰਦੀ ਕੀਤੀ ਜਾਂਦੀ ਆ। ਸੋ ਇੱਥੇ ਟਰਾਈ ਕੀਤੀ ਜਾ ਰਹੀ ਸੀ ਵੀ ਜਿਹੜਾ ਆਪਾਂ ਜਿਸ ਥਾਂ ਤੇ ਆਪਾਂ ਇੱਥੇ ਖੜੇ ਆ, ਇੱਥੇ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਹੈ ਉਸ ਨੂੰ 2 ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਸੀਗੀ। ਸੋ ਇਹਨਾਂ ਦੋਨਾਂ ਸੰਸਥਾਵਾਂ ਦੇ ਨਾਲ ਬਾਕੀ ਪੰਜਾਬੀ ਰੇਡੀਓ USA ਨੇ ਵੀ ਉਸ ਦੇ ਵਿੱਚ ਪੂਰੀ ਮਦਦ ਕੀਤੀ ਵੀ ਆਪਾਂ ਉਹਨਾਂ ਨੂੰ ਵੰਡਣ ਨਾ ਦਈਏ ਤੇ ਇੱਕ ਅਜਿਹਾ ਮੈਪ ਤਿਆਰ ਹੋਵੇ, ਅਜਿਹਾ ਹਲਕਾ ਹੋਵੇ ਜਿਸ 'ਚ ਪੰਜਾਬੀ ਸਾਰੇ ਇਕੱਠੇ ਹੋਣ। ਆਪਾਂ ਅਕਸਰ ਦੇਖਦੇ ਹਾਂ ਵੀ ਮਾਈਨੋਰਟੀਜ਼ ਨੂੰ ਹਮੇਸ਼ਾ ਉਹ ਡਿਵਾਈਡ ਕਰਦੇ ਆ ਤਾਂ ਜੋ ਇਕੱਠੇ ਹੋ ਕੇ ਉਹਨਾਂ ਦੀ ਪਾਵਰ ਸਟਰੋਂਗ ਜਿਹੜੀ ਉਹ ਨਾ ਹੋ ਸਕੇ, ਆਪਣੇ ਮਸਲੇ ਜਿਹੜੇ ਉਹ ਸੁਲਝਾ ਨਾ ਸਕਣ। ਪਰ ਇਹਨਾਂ ਦੀ ਕੋਸ਼ਿਸ਼ ਦੇ ਸਦਕਾ ਉਹਨਾਂ ਨੇ ਸਿਟੀ ਨੂੰ ਉਹ ਮੈਪ ਜਿਹੜਾ ਅਪਣਾਉਣਾ ਪੈ ਰਿਹਾ ਆ ਜਿਸ ਦੇ ਵਿੱਚ ਪੰਜਾਬੀ ਸਾਰੇ ਇਕੱਠੇ ਨੇ। ਸੋ ਤੁਹਾਨੂੰ ਦੋਨੋਂ ਸੰਸਥਾਵਾਂ ਨੂੰ ਬਹੁਤ ਬਹੁਤ ਵਧਾਈ ਆ ਜੀ। ਸੋਨੂੰ ਵੀ So if you guys want to say a few things about it. ਹਾਂਜੀ I mean I think honestly ਸੱਚ ਪੰਥ ਦੀ ਜਿੱਤ ਸੀ। ਸਾਰਿਆਂ ਦੀ ਸੰਗਤ ਬਹੁਤ ਬਹੁਤ ਧੰਨਵਾਦ, ਜਿਹੜੇ ਆਏ ਸੀ ਸਾਨੂੰ ਬਹੁਤ ਬਹੁਤ ਮਦਦ ਕੀਤਾ, ਜਿਹੜੇ ਬੋਲੇ ਵੀ ਸੀ ਉਹ ਸਾਰਿਆਂ ਨੂੰ ਸਮਝਾ ਕੇ, ਕਾਉਂਸਲ ਮੈਂਬਰ ਨੂੰ ਸਮਝਾ ਕੇ ਕਹਿੰਦੇ ਸੀ ਆਪਾਂ ਇਕੱਠੇ ਰਹਿਣਾ ਮੰਗਦੇ ਆ, ਰਾਈਟ। ਐਂਡ ਹੁਣ ਆਪਾਂ ਵੀ ਜਿੱਤ ਗਏ। ਕਦੇ ਵੀ ਨਹੀਂ ਦੇਖਿਆ ਬੇਕਰਸਫੀਲਡ 'ਚ ਜਦੋਂ ਆਪਾਂ ਕੁਛ ਮੰਗਦੇ ਆ, ਕੁਛ ਸੰਗਤ ਨੂੰ ਕਹਿੰਦੇ ਆ, ਉਹ ਆਪਾਂ ਸਾਰੇ ਜਾਣੇ ਇਕੱਠੇ ਰਹਿਣਾ ਮੰਗਦੇ, ਇਹ ਸਾਰੇ ਸੰਗਤ ਇਕੱਠੇ ਹੋਏ ਸੀ। honestly like it was a win, yeah, very very ਹਾਂਜੀ ਹਾਂ, ਜਿਵੇਂ ਹਰਵੀਨ ਕਹਿੰਦੇ ਸੀ ਇਹ ਹਿਸਟਰੀ ਬਣੀ ਆ ਬੇਕਰਸਫੀਲਡ ਵਿੱਚ। ਸਾਰੀ ਕਮਿਊਨਿਟੀ ਜਿਵੇਂ ਹਿਸਪੈਨਿਕ ਤੇ ਬਲੈਕ ਕਮਿਊਨਿਟੀ, ਉਹਨਾਂ ਨੇ ਅੱਜ ਤੱਕ ਇਹ ਜਿੱਤ ਕਦੇ ਕਰ ਨਹੀਂ ਸਕੀ, ਪਰ ਐਤਕੀ ਸਾਰੇ ਆਪਣੇ ਸਿੱਖ ਭਾਈਚਾਰੇ ਨੇ ਰਲ ਕੇ ਮੈਕਸੀਕਨ ਕਮਿਊਨਿਟੀ ਨਾਲ, ਗੋਰੇ ਕਮਿਊਨਿਟੀ ਨਾਲ, ਕਾਲੇ ਕਮਿਊਨਿਟੀ ਨਾਲ ਆਪਾਂ ਦਿਖਾਇਆ ਵੀ ਅਸੀਂ ਹਾਂ ਇੱਕ ਆ ਤੇ ਅਸੀਂ ਮਤਲਬ ਹਾਰਨਾ ਨੀਗਾ। ਤੇ ਆਈ ਥਿੰਕ ਉਹਨਾਂ ਨੂੰ ਹੁਣ ਸਮਝ ਆਈ ਵੀ ਜਿਹੜੀ ਸਿੱਖ ਕਮਿਊਨਿਟੀ ਆ ਵੀ ਜੇ ਅਸੀਂ ਚੜ੍ਹਦੀ ਕਲਾ 'ਚ ਕਿਉਂ ਰਹਿੰਦੇ ਆ, ਤੇ ਉਸ ਦਿਨ ਉਹਨਾਂ ਨੂੰ ਆਹ ਪਤਾ ਲੱਗਿਆ। ਤੇ ਆਪਣੀ ਕਮਿਊਨਿਟੀ ਨੂੰ ਇਹ ਹੋਣਾ ਚਾਹੀਦਾ ਵੀ ਆਪਣੇ ਬੱਚੇ ਗਾਂਹ ਵਧਣ, ਗਾਂਹ ਆਉਣ। ਆਪਾਂ ਇੰਨਾ ਕਮਾਉਂਦੇ ਆ, ਇੰਨਾ ਮਿਹਨਤੀ ਆ, ਇੰਨਾ ਆਪਾਂ ਸੇਵਾ ਕਰਦੇ ਆ, ਪਰ ਆਪਣੀ ਆਵਾਜ਼ ਵੀ ਹੋਣੀ ਚਾਹੀਦੀ ਆ। ਤੇ ਉਸ ਦਿਨ ਦਿਖਾਇਆ ਵੀ ਸਾਡੀ ਆਵਾਜ਼ ਹੈਗੀ ਆ ਤੇ ਸਾਡੇ ਬੱਚੇ ਦੀ ਵੀ ਆਵਾਜ਼ ਹੈਗੀ ਆ ਤੇ ਅਸੀਂ ਕਿਸੇ ਤੋਂ ਘੱਟ ਨਹੀਂ। ਤੇ ਅਸੀਂ ਬਹੁਤ ਸਾਰਿਆਂ ਨੂੰ ਥੈਂਕ ਯੂ ਕਰਦੇ ਆ। ਪੰਜਾਬੀ ਰੇਡੀਓ USA ਤੁਸੀਂ ਸਾਨੂੰ ਬਹੁਤ ਮਦਦ ਕੀਤੀ, ਸਾਡੀ ਆਵਾਜ਼ ਵਧਾਈ ਆ, ਸਾਡੇ ਬੱਚਿਆਂ ਦੀ ਆਵਾਜ਼ ਵਧਾਈ ਆ, ਆਦੀ ਕੌਮ ਦੀ ਆਵਾਜ਼ ਵਧਾਈ ਆ। ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੇ ਜਕਾਰਾ ਮੂਵਮੈਂਟ ਮੈਂ ਕਹਿ ਸਕਦੀ ਹਾਂ ਬਹੁਤ ਫਖਰ ਨਾਲ ਵੀ ਮੈਂ ਮਾਂ ਹਨਾ ਤੇ ਮੇਰੇ ਬੱਚੇ ਹੁਣ ਜਕਾਰਾ ਮੂਵਮੈਂਟ ਦੇ ਮੈਂਬਰ ਆ। ਤੇ ਇਸ ਗੱਲ ਵਾਸਤੇ ਮੈਨੂੰ ਇੰਨਾ ਚਾਅ, ਮੈਂ ਇੱਥੇ ਦੀ ਜੰਪ ਵਾਲਾ ਤੇ ਮੇਰੇ ਵਾਸਤੇ ਕੋਈ ਥਾਂ ਨਹੀਂ ਸੀਗਾ ਤੇ ਹੁਣ ਮੇਰੇ ਬੱਚਿਆਂ ਵਾਸਤੇ ਥਾਂ ਹੈਗਾ। ਤੇ ਇਸ ਗੱਲ ਪਿੱਛੇ ਆਪਣੀ ਸਾਰੀ ਕਮਿਊਨਿਟੀ ਨੂੰ ਜਕਾਰਾ ਨੂੰ ਪੂਰੀ ਸਪੋਰਟ ਦੇਣੀ ਚਾਹੀਦੀ ਆ, ਬਿਕਾਜ਼ ਇਹ ਬਾਜ਼ ਆ ਆਪਣੇ ਵਾਸਤੇ। ਤੇ ਹੁਣ ਆਪਾਂ ਜੇ ਇਹਨਾਂ ਨੂੰ ਨਹੀਂ ਕਰ ਸਕਦੇ ਤੇ ਕਿਹਦੇ ਵਾਸਤੇ? ਦੇयर इज ਨਥਿੰਗ। ਸੋ ਵੀ ਬਣਾਉਣੀ ਹੈ, ਰਾਈਟ, ਲਾਈਕ ਸੋ ਆਬਵੀਅਸਲੀ ਹੁਣ ਜਦੋਂ ਆਪਾਂ ਇਕੱਠੇ ਆ, ਸੋ ਵੀ ਸੀ ਐਜ਼ ਅ ਫਿਊਚਰ ਵੀ ਆਪਾਂ ਰਿਪਰੈਜ਼ੈਂਟੇਸ਼ਨ ਸਿਟੀ ਕੌਂਸਲ 'ਚ ਮਿਲੇ। ਸੋ ਦੈਟਸ ਦ ਨੈਕਸਟ ਸਟੈਪ, ਆਪਾਂ ਉਸ ਪਾਸੇ ਵੱਲ ਨੂੰ ਵਧਣਾ ਹੈ। ਸੋ ਇਦਾਂ ਦੀਆਂ ਸੰਸਥਾਵਾਂ ਦਾ ਜ਼ਰੂਰ ਵੱਧ ਤੋਂ ਵੱਧ ਸਾਥ ਦਿਓ। ਸਾਰੀਆਂ ਹੀ ਸਾਡੀਆਂ ਦੇਖੋ ਇਹ ਧੀਆਂ ਭੈਣਾਂ ਮਾਵਾਂ ਜਿਹੜੀਆਂ ਇਹ ਲੱਗੀਆਂ ਨੇ, ਸੋ ਹਮੇਸ਼ਾ ਹੀ ਸਿੱਖ ਕੌਮ ਦੇ ਵਿੱਚ ਔਰਤਾਂ ਦੀ ਬਹੁਤ ਉੱਤਮ ਥਾਂ ਆ। ਸੋ ਇਹਨਾਂ ਨੇ ਲੀਡ ਕਰਕੇ ਇਸ ਚੀਜ਼ ਨੂੰ ਦਿਖਾਇਆ ਆ ਵੀ ਇਹ ਲੀਡਰ ਵੀ ਨੇ, ਕੱਲਾ ਇਹ ਨਹੀਂ ਆ ਵੀ ਆਪਾਂ ਜਿਹੜਾ ਬਾਕੀ ਕੰਮ ਹੀ ਕਰਨੇ ਆ, ਇਹ ਲੀਡ ਵੀ ਕਰਦੇ ਨੇ। ਸੋ ਜ਼ਰੂਰ ਵੱਧ ਤੋਂ ਵੱਧ ਅਜਿਹੀਆਂ ਸੰਸਥਾਵਾਂ ਦਾ ਸਾਥ ਦਿਓ। ਤੇ ਬਾਕੀ ਹੁਣ 2 ਸਾਲਾਂ ਬਾਅਦ ਨਗਰ ਕੀਰਤਨ ਹੋ ਰਿਹਾ ਆ, ਸੋ ਉਸ ਨੂੰ ਲੈ ਕੇ ਕਿੱਦਾਂ ਦਾ ਆ? ਇਹ ਬਹੁਤ ਵਧੀਆ ਲੱਗਿਆ। ਇੰਨੇ ਚਿਰ ਹੋਇਆ ਹਨਾ ਸੰਗਤ ਨਾਲ ਐ ਮਿਲੇ ਨਹੀਂ, ਵਧੀਆ ਬਹੁਤ ਵਧੀਆ ਲੱਗਦਾ। ਸਾਰੇ ਵਿੱਚ ਚਾਹ ਪਿਆਰ ਆ। ਅੱਜ ਸਵੇਰੇ ਸਵੇਰੇ ਸਾਰੇ ਔੜੀ ਇਕੱਠੇ ਨਾ ਹੋਇਆ ਵਿਆ ਤੇ 2 ਸਾਲ ਬੜੇ ਜਿਵੇਂ ਔਖੇ ਨਿਕਲੇ ਆ, ਪਰ ਉਹੀ ਗੱਲ ਆ ਵੀ ਹੈ ਨਾ, ਜੇ ਕਿ ਨੇਰਤਾ ਹੁੰਦਾ ਪਰ ਇੱਕ ਦਿਨ ਸਵੇਰ ਵੀ ਹੁੰਦਾ ਤੇ ਅੱਜ ਐਂ ਲੱਗਦਾ ਵੀ ਸਵੇਰ ਆਇਆ। ਹਾਂਜੀ ਨਹੀਂ, ਬਹੁਤ ਵਧੀਆ ਲੱਗਦਾ ਹੈ। ਸਾਰੇ ਸੰਗਤ ਇਕੱਠੇ ਹੋਏ ਆ। ਓਨੈਸਟਲੀ 2 ਸਾਲਾਂ 'ਚ ਹੁਣ ਬਹੁਤ ਔਖਾ ਸੀ, ਰਾਈਟ, ਸਾਰਿਆਂ ਲਈ, ਪਰ ਹੁਣ ਆਪਾਂ ਬੱਚਿਆਂ ਦੇਖੋ, ਸੇਵਾਦਾਰ ਵੀ ਇੰਨੇ ਖੜੇ ਆ, ਸੇਵਾਦਾਰਨੀਜ਼ ਵੀ, ਬਹੁਤ ਵਧੀਆ ਲੱਗਦਾ ਹੈ ਸੱਚੀ। ਬਹੁਤ ਬਹੁਤ ਧੰਨਵਾਦ ਦੋਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਇਸ ਵੇਲੇ ਸਾਨੂੰ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ, ਸਾਡੇ ਨਾਲ ਵੀਰ ਜੀ ਹੋਰੇ ਜੁੜ ਚੁੱਕੇ ਆ। ਭਾਜੀ ਸਾਨੂੰ ਦੱਸੋਗੇ ਕਾਹਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੰਗਤਾਂ ਵਾਸਤੇ? ਇਹ ਵੀਰ ਜੀ ਆਪਣਾ ਵੈਜੀ 버ਗਰ ਆ, ਵੈਜੀ 버ਗਰਾਂ ਦਾ ਲੰਗਰ ਆ। ਸੋ ਸਾਰਾ ਕੁਝ ਆਪਣਾ ਵੈਜੀ ਦੇ ਕਰੀਦਾ, ਦੈਟਸ ਆਲ ਵੈਜੀ। ਹਾਂਜੀ, ਕਿੰਨਾ ਕੁ ਉਤਸ਼ਾਹ ਆ ਕਿਉਂਕਿ ਕੋਵਿਡ ਕਰਕੇ ਆਪਾਂ 2 ਸਾਲ ਆਏ ਨਹੀਂਗੇ ਬਾਹਰ? ਹਾਂਜੀ, ਐਕਚੁਅਲੀ ਪਿਛਲੇ ਸਾਲ ਵੀ ਆਪਣਾ ਦੂਜੇ ਗੁਰਦੁਆਰੇ ਵੀ ਹਰੇਕ ਸਾਲ ਕਰੀਦਾ ਵਾ। ਸੋ ਮੁੰਡੇ ਸਾਰੇ ਇੱਕ ਗਰੁੱਪ ਆ, ਸਾਰੇ ਇੱਕ ਦੂਜੇ ਦੀ ਹੈਲਪ ਕਰਕੇ ਲੱਗੇ ਹੁੰਦੇ ਆ, ਕੱਲ ਦੇ ਲੱਗੇ ਹੋਏ ਆ। ਹਾਂਜੀ, ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਸੰਗਤਾਂ ਨੂੰ ਸਾਰੇ ਆਓ ਜੀ, ਵੈਜੀ 버ਗਰ ਟਰਾਈ ਕਰੋ। ਹਾਂਜੀ, ਥੈਂਕ ਯੂ ਸੋ ਮਚ, ਨਾਈਸ ਟੂ ਮੀਟ ਯੂ। ਸੋ ਭਾਜੀ ਹੋਰਾਂ ਨੇ ਦੱਸਿਆ, ਮਾਫ ਕਰਨਾ ਤੁਹਾਡਾ ਨਾਮ ਪੁੱਛਣਾ ਭੁੱਲ ਗਿਆ ਮੈਂ। ਸੰਦੀਪ ਗਰੇਵਾਲ, ਠੀਕ ਹੈ। ਅਸੀਂ ਗੱਲਬਾਤ ਕਰ ਰਹੇ ਸੀ ਕਿ ਸੰਦੀਪ ਗਰੇਵਾਲ ਜਿਨ੍ਹਾਂ ਨੇ ਵੈਜ 버ਗਰਸ ਦਾ ਲੰਗਰ ਜਿਹੜਾ ਵਾ ਲਾਇਆ ਹੋਇਆ, ਔਰ ਇਸੇ ਤਰ੍ਹਾਂ ਲਗਾਤਾਰ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਾਂਗੇ। ਹੋਰ ਵੀ ਜਿਹੜੇ ਆ ਸਾਡੇ ਜਿਹੜੇ ਵੀਰ ਆ ਜਿਨ੍ਹਾਂ ਨੇ ਦੂਰੋਂ ਦੂਰੋਂ ਲੰਗਰਾਂ ਦੀ ਸੇਵਾ ਕਰਨੀ ਆ। ਤੇ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾਮ ਜਗਵੀਰ ਸਿੰਘ ਹੈ ਜੀ। ਜਗਵੀਰ ਸਿੰਘ, ਕਿਹੜੀ ਜਗ੍ਹਾ ਤੋਂ? ਇੱਥੋਂ ਬੇਕਰਸਫੀਲਡ? ਹਾਂਜੀ, ਬੇਕਰਸਫੀਲਡ ਤੋਂ ਜੀ, ਲੋਕਲ। ਕਾਹਦਾ ਲੰਗਰ ਲਾਇਆ ਹੋਇਆ ਭਾਜੀ ਆਪਾਂ? ਇਹ ਜੀ ਡੋਸੇ ਔਰ ਰਸ ਵਾਲੇ ਚੌਲ ਨੇ, ਟਾਕੋਸ ਨੇ, ਹੋਰ 1-2 ਵੈਰਾਈਟੀਆਂ ਹੋਣਗੀਆਂ, ਮੈਨੂੰ ਹਜੇ ਪੂਰਾ ਮੁਕੰਮਲ ਪਤਾ ਨਹੀਂ ਹੈ ਜੀ। ਠੀਕ ਹੈ, ਠੀਕ ਹੈ। ਤੇ 2 ਸਾਲ ਹੋ ਗਏ ਭਾਜੀ ਜਿੱਦਾਂ ਮਤਲਬ ਕੋਈ ਕੋਵਿਡ ਕਰਕੇ ਆ ਨਹੀਂ ਹੋਇਆ ਹਨਾ? ਹਾਂਜੀ, ਸੋ ਜਿੱਦਾਂ ਹੁਣ ਕੀ ਕਰ ਸਕਦੇ ਆ ਜੀ, ਰੱਬ ਦੀ ਮੌਜ ਆ। ਪਰ ਹੁਣ ਜਿੱਦਾਂ ਜਦੋਂ ਦਾ ਕੋਵਿਡ ਤੋਂ ਬਾਅਦ ਨਗਰ ਕੀਰਤਨ ਸ਼ੁਰੂ ਹੋਇਆ, ਪਰ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਆ ਤੇ ਲੋਕੀ ਇਹ ਚੀਜ਼ ਨੂੰ ਬਹੁਤ ਆਨੰਦ ਨਾਲ ਮਾਣ ਰਹੇ ਨੇ। ਤੇ ਸਾਡੇ ਨਾਲ ਭੈਣ ਜੀ ਹੋਰੇ ਗੱਲਬਾਤ ਕਰ ਸਕਣਗੇ? ਜੀ ਜੀ ਜ਼ਰੂਰ। ਅੱਛਾ ਅੱਛਾ, ਤੁਹਾਡੇ ਚੋਂ ਕੋਈ ਗੱਲਬਾਤ ਕਰ ਸਕਦਾ ਸਾਡੇ ਨਾਲ? ਛੇਤੀ ਕਿਤੇ। ਹਾਂਜੀ, ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆ ਤੁਹਾਡਾ? ਸੁਖਦੀਪ। ਅੱਛਾ ਸੁਖਦੀਪ ਜੀ, ਸਾਨੂੰ ਦੱਸੋ ਮਾੜੇ ਜਾਣਕਾਰੀਆਂ ਦਿਓ ਵੀ ਕਾਦੇ ਕਾਦੇ ਲੰਗਰ ਆ ਤੇ ਕੀ ਐਕਸਪੈਕਟ ਕਰਦੇ ਹੋ ਸੰਗਤ? ਸਾਰੇ ਸੰਗਤ ਇੰਜੋਏ ਕਰਨ ਐਂਡ ਅਸੀਂ ਟਾਕੋਸ ਦਾ ਸਟੈਂਡ ਲਾ ਰਹੇ ਆ ਐਂਡ ਨਾਲ ਨਾਚੋਸ ਐਂਡ ਚੀਜ਼ ਆ ਐਂਡ ਡੋਸਾ ਆ ਐਂਡ ਰਸ ਵਾਲੇ ਚੌਲ ਵੀ ਆ। ਹਾਂਜੀ, ਕਿੱਦਾਂ ਲੱਗਦਾ 2 ਸਾਲ ਬਾਅਦ ਗੁਰੂ ਘਰਾਂ ਦੇ ਵਿੱਚ ਆਪਾਂ ਆਏ ਆ ਸਾਰੇ? ਕਿੱਦਾਂ? ਬਹੁਤ ਵਧੀਆ ਲੱਗ ਰਿਹਾ ਆ। ਇਟਸ ਰੀਲੀ ਗੁੱਡ। ਯਾ ਇਨੀ ਇੰਡੀਅਨ ਸੰਗਤ ਇਕੱਠੀ ਦੇਖ ਕੇ ਇਟ ਫੀਲਸ ਰੀਲੀ ਗੁੱਡ। ਯਾ ਸਭ ਬਹੁਤ ਬਹੁਤ ਧੰਨਵਾਦ ਸੁਖਦੀਪ ਜੀ ਤੁਹਾਡਾ। ਸੋ ਪੰਜਾਬੀ ਰੇਡੀਓ USA ਦੇ ਤੁਸੀਂ ਫੇਸਬੁੱਕ ਪੇਜ ਤੇ ਜਾ ਕੇ ਸਾਨੂੰ ਲਾਈਵ ਦੇਖ ਸਕਦੇ ਹੋ। ਬਹੁਤ ਧੰਨਵਾਦ ਜਿੰਨੇ ਵੀ ਸਾਡੇ ਦਰਸ਼ਕ ਆ, ਉਹ ਸਰੋਤੇ ਆ, ਸਾਨੂੰ ਦੇਖ ਰਹੇ ਨੇ ਪੰਜਾਬੀ ਰੇਡੀਓ US ਤੇ, ਸਾਰਿਆਂ ਦਾ ਬਹੁਤ ਧੰਨਵਾਦ। ਗੁਰਦੁਆਰਾ ਗੁਰੂ ਅੰਗਦ ਦਰਬਾਰ ਦੇ ਵਿੱਚੋਂ ਅਸੀਂ ਇਸ ਵੇਲੇ ਬੇਕਰਸਫੀਲਡ ਦੇ ਵਿੱਚੋਂ ਲਾਈਵ ਆ। ਸੰਗਤਾਂ ਦੀ ਸੇਵਾ ਭਾਵਨਾ, ਪ੍ਰਬੰਧਕਾਂ ਦਾ ਜਿਹੜਾ ਇੱਕ ਦੂਜੇ ਨਾਲ ਸਤਿਕਾਰ ਔਰ ਉਤਸ਼ਾਹ, 2 ਸਾਲਾਂ ਬਾਅਦ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈਆਂ ਨੇ। ਕੋਵਿਡ ਕਰਕੇ ਆਇਆ ਨਹੀਂ ਗਿਆ ਗੁਰੂ ਘਰਾਂ ਦੇ ਵਿੱਚ। ਅਸੀਂ ਹਰ ਸਟਾਲ ਤੇ ਹਰ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਰ ਸ਼ਖਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਮੈਕਸੀਕਨ ਫੂਡ ਜਿਹੜਾ ਉਹ ਇੱਥੇ ਹੋਣਾ ਆ, ਸੋ ਇਸ ਦੀਆਂ ਸੇਵਾਵਾਂ ਨੇ। ਇੱਧਰ ਆਪਾਂ ਪੁੱਛਦੇ ਹਾਂ, ਸੋ ਛੋਟੇ ਛੋਟੇ ਬੱਚੇ ਜਿਹੜੇ ਸੇਵਾ ਦੇ ਵਿੱਚ ਲੱਗੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਸੋ ਵੀਰ ਜੀ, ਤੁਸੀਂ ਅੱਜ ਕਿਸ ਚੀਜ਼ ਦਾ ਜਿਹੜਾ ਲੰਗਰ ਆ ਇੱਥੇ ਲਾ ਰਹੇ ਹੋ? ਲਾਗੇ ਆ ਜਾਓ ਜੀ। ਸਭ ਤੋਂ ਪਹਿਲਾਂ ਉਹਦਾ ਨਾਮ ਦੱਸੋ ਜੀ ਆਪਣਾ। ਸੰਦੀਪ ਗਰੇਵਾਲ ਜੀ। ਸੋ ਸੰਦੀਪ ਗਰੇਵਾਲ ਜੀ, ਸਿੱਖ ਸੇਵਾ ਇਹ ਜਿਹੜੀ ਆਰਗੇਨਾਈਜੇਸ਼ਨ ਆ ਤੁਹਾਡੀ ਇੱਥੇ ਬੇਕਰਸਫੀਲਡ ਦੀ ਆ? ਐਕਚੁਅਲੀ ਜੀ ਇਹ ਸਾਡੇ ਗਰੁੱਪ ਦਾ ਹੀ ਸੀਗਾ। ਵੀ ਜਸਟ ਨੇਮ ਕਹਿੰਦੇ ਸੀਗੇ ਵੀ ਟੀ-ਸ਼ਰਟ ਤੇ ਲਾਸਟ ਈਅਰ ਖੰਡਾ ਸੀਗਾ, ਸੋ ਐਕਟੀ ਕਹਿੰਦੇ ਵੀ ਕਿਵੇਂ ਲਿਖੀਏ, ਸੋ ਸਾਰਿਆਂ ਨੇ ਡਿਸਾਈਡ ਕੀਤਾ ਸਿੱਖ ਦੇ। ਸੋ ਅੱਜ ਇੱਥੇ ਤੁਸੀਂ ਕਾਹਦੀ ਸੇਵਾ ਕਰ ਰਹੇ ਹੋ? ਆਪਣੇ ਵੈਜੀ 버ਗਰ ਜੀ। ਹਾਂਜੀ, ਵੈਜੀ ਪੈਟੀ, ਲੈਟਸ, ਗੰਡੇ, ਟਮਾਟਰ ਤੇ ਕੈਚਅਪ, ਮਸਟਰਡ, ਹੌਟ ਸਾਸ। ਜਿਵੇਂ ਤੁਹਾਨੂੰ ਜਿੱਦਾਂ ਲੱਗ ਰਿਹਾ ਵੀ ਸੰਗਤਾਂ ਦਾ ਉਤਸ਼ਾਹ ਬਹੁਤ ਹੈ ਇਸ ਵਾਰ? ਹਾਂਜੀ, ਐਕਟੀ ਬਹੁਤ ਆ ਤੇ ਪਿਛਲੇ ਸਾਲ ਆਪਣੇ ਕੀਤਾ ਸੀਗਾ ਉਦੋਂ ਵੀ। ਸੋ ਬਹੁਤ ਵਧੀਆ, ਸੰਗਤਾਂ ਦਾ ਫੀਡਬੈਕ ਬਹੁਤ ਵਧੀਆ ਹੁੰਦਾ ਤੇ ਸਾਰੇ ਵੈਜੀ 버ਗਰ ਲਾਈਕ ਕਰਦੇ ਆ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀਤ ਸਿੰਘ ਜੀ, ਜੇ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦਿਖਾ ਸਕਦੇ ਹੋਵੋ, ਲੱਗੇ ਨੇ ਸੇਵਾ ਦੇ ਵਿੱਚ, ਇਹ ਬਹੁਤ ਵਧੀਆ ਜਿਹੜੀ ਉਹ ਚੀਜ਼ ਹੈਗੀ ਆ ਵੀ ਬੱਚੇ ਸੇਵਾ ਦੇ ਵਿੱਚ ਹਮੇਸ਼ਾ ਜਿਹੜੇ ਆ ਉਹ ਲੱਗੇ ਨੇ। ਤੇ ਪੈਟੀਜ਼ ਜਿਹੜੀਆਂ ਉਹ ਤਿਆਰ ਹੋ ਰਹੀਆਂ, ਕੈਲੀਫੋਰਨੀਆ ਵੈਜੀ 버ਗਰਸ ਜਿਹੜੇ ਉਸ ਦੇ ਵਿੱਚ ਹੋਣਗੇ। ਇੱਧਰ ਆਓ, ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ। ਡੋਸੇ ਤਿਆਰ ਜਿਹੜੇ ਆ ਉਹ ਹੋ ਰਹੇ ਨੇ। ਸੋ ਜਿੱਦਾਂ ਇੱਧਰ ਮੈਕਸੀਕਨ ਫੂਡ ਦੇ ਨਾਲ ਨਾਲ ਡੋਸੇ ਜਿਹੜੇ ਉਹ ਤਿਆਰ ਹੋ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡੋਸਿਆਂ ਦੀਆਂ ਤਿਆਰੀਆਂ ਚੱਲ ਰਹੀਆਂ? ਹਾਂਜੀ। ਵਾਓ, ਸੋ ਇੱਥੇ ਤੁਸੀਂ ਕਾਫੀ ਕੁਝ ਜਿਹੜਾ ਮਲਟੀਪਲ ਥਿੰਗਸ ਜਿਹੜੀਆਂ ਦੇਖਣ ਨੂੰ ਆ। ਮਾਇਆ, ਗੁਰੂ,
ਲਵੀਨਾ ਲਵੀਨਾ। ਸੋ ਤੁਸੀਂ ਐਵਰੀ ਈਅਰ ਆਉਂਦੇ ਆ ਇੱਥੇ ਹਰ ਵਾਰੀ? ਓਕੇ, ਸੋ ਤੁਸੀਂ ਕਿਸੇ ਸਪੈਸ਼ਲ ਆਰਗੇਨਾਈਜੇਸ਼ਨ ਦੇ ਨਾਲ ਆ ਜਾਂ ਵੈਸੇ ਹੀ ਤੁਸੀਂ ਸ਼ੁਰੂ ਤੋਂ ਹੀ ਬੇਕਰਸਫੀਲਡ ਤੋਂ? हाँ 28 बरस हो गए। अच्छा जी, मैं लखनऊ के ਅੱਛਾ ਜੀ, ਚਲੋ ਜੀ, ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਵੈਰੀ ਮਚ। ਸੋ ਡੋਸੇ ਤਿਆਰ ਕਰ ਰਹੇ ਨੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਉਹ ਤਿਆਰ ਕਰ ਰਹੀਆਂ ਆ, ਤੇ ਆਓ ਅੱਗੇ ਚੱਲਦੇ ਆ ਇਧਰਲੇ ਪਾਸੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਮੇਰਾ ਸੁਖਜਿੰਦਰ ਸਿੰਘ ਹੈ ਜੀ। ਸੋ ਆਪਣੀ ਸੰਸਥਾ ਦੇ ਬਾਰੇ ਦੱਸੋ, ਕਿਹੜੀ ਸੰਸਥਾ ਦੇ ਵੱਲੋਂ ਆ ਜੀ ਤੁਸੀਂ ਇਸ ਟਾਈਮ ਸੇਵਾ ਜਿਹੜੀ ਚੱਲ ਰਹੀ ਆ? ਇਹ ਸੇਮ ਹੀ ਆ ਜੀ, ਵਾਲੀਬਾਲ ਵਾਲੇ ਇੱਥੇ ਸਾਡੇ ਟਰੱਕ ਵੀਰ ਇਕੱਠੇ ਹੀ ਆ ਤੇ ਉਹਨਾਂ ਵੱਲੋਂ ਆ ਜੀ ਇਹ ਲੰਗਰ। ਅੱਜ ਕਾਹਦੀ ਸੇਵਾ ਆ ਜੀ? ਕੀ ਤਿਆਰ ਅੱਜ ਬ੍ਰੈਡ ਪਕੌੜਾ ਦੇਖੋ ਤਿਆਰ ਹੋ ਰਿਹਾ ਜੀ। ਆਹ ਦੇਖੋ ਜੀ। ਫਿਰ ਤੇ ਹੋਰ 11 ਵਜੇ 11:30 ਵਜੇ ਅਸੀਂ ਪੂੜੀਆਂ ਛੋਲਿਆਂ ਦਾ ਲੰਗਰ ਜਿਹੜਾ ਆ ਉਹ ਸਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬਾਈ ਜੀ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਸੋ ਤੁਸੀਂ ਸਾਰੇ ਜਣੇ ਜੇ ਇਕੱਠੇ ਹੋ ਕੇ ਸੰਗਤਾਂ ਨੂੰ ਬੇਨਤੀ ਆ, ਅਪੀਲ ਆ, ਕੀ ਕਰਨਾ ਚਾਹੁੰਦੇ ਆ, ਕੀ ਕਹਿਣਾ ਚਾਹੁੰਦੇ ਆ? ਅਸੀਂ ਸੰਗਤਾਂ ਨੂੰ ਕਹਿੰਦੇ ਹੁਮ ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਜੀ। ਇਸ ਵੇਲੇ ਲੰਗਰ ਤਿਆਰ ਹੋ ਰਹੇ ਆ। ਬਾਕੀ ਇਹ ਕਮਿਊਨਿਟੀ ਦਾ ਸਾਂਝਾ ਕੰਮ ਆ ਜੀ, ਰਲ ਮਿਲ ਕੇ ਹੀ ਕਰਨਾ ਆਪਾਂ ਸਾਰਿਆਂ ਨੇ। ਬਿਲਕੁਲ ਹਾਂਜੀ, ਤੇ ਇਹ ਕਰਨਾ ਵੀ ਪੂਰਾ ਸੁੱਖ ਸ਼ਾਂਤੀ ਨਾਲ ਆ ਜੀ। ਬਿਲਕੁਲ, ਤੇ ਗੁਰੂ ਘਰ ਆ ਕੇ ਵਾਹਿਗੁਰੂ ਦੀ ਬਲੇਸਿੰਗ ਲਓ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਆਪਦਾ? ਠੀਕ ਹੈ ਜੀ, ਅਵਤਾਰ ਸਿੰਘ ਸਿੱਧੂ ਜੀ। ਅਵਤਾਰ ਸਿੰਘ ਜੀ, ਪਕੌੜੇ ਛੋਟੇ ਛੋਟੇ ਕਰੀ ਜਾਂਦੇ ਆ? ਹਾਂਜੀ, 2 ਪੀਸ ਕਰਦੇ ਹਾਂ ਜੀ। ਬਹੁਤ ਵਧੀਆ ਹੈ, ਵੇਸਟੇਜ ਨਹੀਂ ਹੋਣੀ ਚਾਹੀਦੀ। ਬਹੁਤ ਧੰਨਵਾਦ ਜੀ। ਸੋ ਸਾਡੇ ਵੀਰ ਲੱਗੇ ਹੋਏ ਨੇ। ਸੋ ਗਾਂ ਤੋਂ ਗਾਂ ਉਧਰ ਡੋਸਿਆ ਤੇ ਨਾਲ ਹੀ ਪਕੌੜੇ ਆ, ਨਾਲ ਹੀ 버ਗਰ ਨੇ। ਇਧਰ ਚਾਹ ਦੀਆਂ ਤਿਆਰੀਆਂ ਚੱਲ ਰਹੀਆਂ ਹੈ ਜੀ। ਹਾਂਜੀ, ਚਾਹ ਦੀਆਂ ਤਿਆਰੀਆਂ ਚੱਲ ਰਹੀਆਂ। ਹਾਂਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਲਾਲੀ ਸਿੱਧੂ ਸਾਹਿਬ, ਜੱਸੀ ਵੀਰ ਜੀ, ਜੱਸੀ ਵੀਰ ਜੀ। ਸੋ ਹੋਰ ਜੀ ਕਿੱਦਾਂ ਚੱਲ ਰਿਹਾ ਹੈ ਜੀ ਸਿੱਧੂ ਸਾਹਿਬ? ਸਾਰਾ ਬਹੁਤ ਵਧੀਆ ਚੱਲ ਰਿਹਾ। ਸਾਰੇ ਸੰਗਤ ਰਲ ਕੇ ਮੇਰੇ ਨੌਜਵਾਨ ਵੀਰ ਕਰ ਰਹੇ ਨੇ ਜੀ ਲੰਗਰ ਦਾ। ਹਰ ਸਾਲ ਇਸ ਤਰ੍ਹਾਂ ਹੀ ਕਰਦੇ ਨੇ ਲੰਗਰ ਦਾ। ਅੱਜ ਕੀ ਜਿਹੜਾ ਇੱਥੇ ਤਿਆਰ ਹੋ ਰਿਹਾ ਹੈਗਾ? ਅਸੀਂ ਇੱਥੇ ਗਜਰੇਲਾ ਬਣਾ ਰਹੇ ਹਾਂ, ਅਸੀਂ ਇੱਥੇ ਖੀਰ ਬਣਾ ਰਹੇ ਹਾਂ, ਛੋਲੇ ਪੂਰੀਆਂ ਬਣਾ ਰਹੇ ਹਾਂ ਜੀ, ਬ੍ਰੈਡ ਪਕੌੜਾ ਤਿਆਰ ਕਰ ਰਹੇ ਹਾਂ। ਇਹ ਕੱਲ ਦੀ ਸਾਡੀ ਤਿਆਰੀ ਚੱਲ ਰਹੀ ਆ। ਸੋ ਆਪਣੀ ਆਰਗੇਨਾਈਜੇਸ਼ਨ ਦੇ ਬਾਰੇ ਜੇ ਤੁਸੀਂ ਦੱਸਣਾ ਚਾਹੁੰਦੇ ਹੋ? ਆਰਗੇਨਾਈਜੇਸ਼ਨ ਸਾਰੇ ਸਾਡੇ ਵੀਰ ਰਲ ਕੇ ਨੇ, ਕੋਈ ਇੱਥੇ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂਗਾ। ਸਾਰੇ ਵੀਰ ਸਾਰੇ ਬਰਾਬਰ ਨੇ, ਸਾਰੇ ਰਲ ਕੇ ਕੰਮ ਕਰਦਾ। ਜਿਹਨੂੰ ਜ਼ਿੰਮੇਵਾਰੀ ਲਾਈ ਜਾਂਦੀ ਆਪਾਂ ਆਪਣੀ ਜ਼ਿੰਮੇਵਾਰੀ ਕਰ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਬੜੀ ਮਿਹਰਬਾਨੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਵੀਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇਸ ਟਾਈਮ ਪਹੁੰਚੇ ਆ ਪੰਜਾਬੀ ਸਿੱਖ ਅਮਰੀਕਨ ਸੀਨੀਅਰ ਸੈਂਟਰ ਵਾਲੇ ਜਿਹੜੇ ਆ। ਇਹ ਸਾਡੇ ਬਜ਼ੁਰਗ ਆ, ਇਹ ਸਿਟੀਜ਼ਨ ਦੀਆਂ ਕਲਾਸਾਂ ਵੀ ਲਾਉਂਦੇ ਆ, ਕਿੱਦਾਂ ਸਿਟੀਜ਼ਨ ਬਣਨਾ ਆ, ਤੇ ਬਾਕੀ ਬਜ਼ੁਰਗਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਲਾਂ ਹੁੰਦੀਆਂ ਉਹਦੇ ਬਾਰੇ ਵੀ ਦੱਸਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕੀ ਨਾਮ ਜੀ ਆਪਦਾ? ਮੇਰਾ ਨਾਮ ਰਵਿੰਦਰ ਹੈ ਜੀ। ਸੋ ਰਵਿੰਦਰ ਜੀ, ਇਹ ਲੱਗੇ ਹੋਏ ਨੇ, ਅੱਜ ਕੀ ਤਿਆਰੀਆਂ ਹੋ ਰਹੀਆਂ ਇੱਧਰ? ਅੱਜ ਇੱਥੇ ਸਮੋਸੇ ਤੇ ਆਪਣੇ ਚਾਹ, ਬਾਕੀ ਸਾਰਾ ਹਾਂਜੀ ਹਾਂਜੀ। ਸੋ ਬਜ਼ੁਰਗ ਲੱਗੇ ਹੋਏ ਨੇ ਜੀ। ਸੋ ਗੰਡੇ ਵੱਢ ਹੋ ਰਹੇ ਨੇ ਜੀ। ਹਾਂਜੀ, ਗੰਡੇ ਵੱਢ ਜੀ ਆਪਦਾ? ਮੇਰਾ ਨਾਮ ਸੋਹਣ ਸਿੰਘ ਭੋਗਲ ਹੈ ਜੀ। ਸੋ ਹਰ ਸਾਲ ਇੱਥੇ ਕਦੋਂ ਤੋਂ ਆ ਤੁਸੀਂ ਇਸ ਸੰਸਥਾ ਦੇ ਮੈਂਬਰ? ਬਸ ਜਦੋਂ ਤੋਂ ਰੱਬ ਨੇ ਪੈਦਾ ਕੀਤਾ ਉਦੋਂ ਤੋਂ ਹੀ ਆ ਜੀ। ਵਾਹ ਜੀ ਵਾਹ, ਕੀ ਬਾਤ ਹੈ। ਕੀ ਨਾਮ ਹੈ ਜੀ ਆਪਦਾ? ਰਘਵੀਰ ਸਿੰਘ। ਆਪ ਜੀ ਦਾ ਨਾਮ? ਅਵਤਾਰ ਸਿੰਘ ਜੀ। ਸੋ ਹੁਣ 2 ਸਾਲਾਂ ਬਾਅਦ ਮੁੜ ਕੇ ਨਗਰ ਕੀਰਤਨ ਹੋਣੇ ਆਰੰਭ ਹੋਏ ਆ, ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਜੀ ਬਹੁਤ ਖੁਸ਼ੀ ਆ ਜੀ। ਸੰਗਤਾਂ ਨੇ ਬੜਾ ਉਤਸ਼ਾਹ ਦੇ ਨਾਲ ਜੋ ਕਿ ਨਗਰ ਕੀਰਤਨ ਵਿੱਚ ਸ਼ਾਮਲ ਸਾਰੇ ਹੋਏ ਆ, ਤੇ ਸਾਰਿਆਂ ਨੇ ਵੱਖਰੇ ਵੱਖਰੇ ਸਟਾਲ ਆਪਣੇ ਲੰਗਰ, ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਆ, ਤੇ ਸੰਗਤਾਂ ਸੇਵਾ ਕਰ ਰਹੀਆਂ, ਤੇ ਸੰਗਤਾਂ ਨਗਰ ਕੀਰਤਨ ਦਾ ਆਨੰਦ ਮਾਣ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ, ਸੋ ਲਗਾਤਾਰ ਤਰ੍ਹਾਂ ਦੇ ਵੰਨ-ਸੁਵੰਨੇ ਹਰ ਤਰ੍ਹਾਂ ਦੇ ਜਿਹੜੇ ਲੰਗਰ ਆ, ਪਕਵਾਨ ਆ, ਉਹ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਵੀ ਇਸ ਟਾਈਮ ਦੇਖਦੇ ਆ, ਸੁਣ ਰਹੇ ਆ, ਲਾਈਕ ਸ਼ੇਅਰ ਕਮੈਂਟ ਅੱਗੇ ਤੋਂ ਅੱਗੇ ਜਿਹੜਾ ਉਹ ਕਰੋ, ਆਪਣੇ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ
ਜੀ। ਸੋ ਉਸ ਦੇ ਨਾਲ ਤੁਸੀਂ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਪੰਜਾਬੀ ਰੇਡੀਓ USA ਦਾ YouTube ਚੈਨਲ ਵੀ, Facebook ਫੈਨ ਪੇਜ ਨੂੰ ਵੀ। ਜੀ ਪ੍ਰਵੀਨ ਜੀ। ਜੀ ਬਿਲਕੁਲ ਰਾਜ ਜੀ, ਅਸੀਂ ਸਵੇਰ ਦੇ ਤੁਸੀਂ ਪੰਜਾਬੀ ਰੇਡੀਓ USA ਦੇ Facebook ਪੇਜ ਤੇ ਤੁਸੀਂ ਦੇਖ ਰਹੇ ਹੋ ਵੱਖ-ਵੱਖ ਪਹਿਲੂਆਂ ਤੋਂ, ਵੱਖ-ਵੱਖ ਪੱਖਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਗਰ ਕੀਰਤਨਾਂ ਦੇ ਸਮਾਗਮ ਆ ਇਹਨਾਂ ਨੂੰ ਅਸੀਂ ਕਵਰ ਕਰ ਰਹੇ ਹਾਂ ਔਰ ਹਰ ਪਹਿਲੂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਜ ਜੀ, ਮੈਂ ਤੁਹਾਡਾ ਨਿੱਜੀ ਤਜਰਬਾ, ਪਰਸਨਲ ਐਕਸਪੀਰੀਅੰਸ ਜਿਹਨੂੰ ਅਸੀਂ ਕਹਿ ਦਿੰਦੇ ਆ, ਮੇਰੀ ਸ਼ਬਦਾਵਲੀ ਦੇ ਵਿੱਚ ਵੀ ਬਹੁਤ ਚੀਜ਼ਾਂ ਐਡ ਇੰਗਲਿਸ਼ ਦੀਆਂ ਹੋ ਗਈਆਂ ਨੇ, ਨਿੱਜੀ ਤਜਰਬਾ ਤੁਹਾਡਾ ਕੀ ਕਹਿੰਦਾ ਵਾ? ਬੱਚਿਆਂ ਤੋਂ ਲੈ ਕੇ ਔਰ ਸਿੱਖ ਵੂਮਨਸ ਤੱਕ ਆਪਾਂ ਕਵਰ ਕੀਤਾ ਸਾਰਿਆਂ ਨੂੰ, ਸੇਵਾਦਾਰਾਂ ਨੂੰ, ਕੀ ਲੱਗਦਾ ਤੁਹਾਨੂੰ? ਜੀ ਬਿਲਕੁਲ, ਰਾਜ ਜੀ ਕੋਲੇ ਚੱਲਾਂਗੇ ਅਸੀਂ। ਮੈਂ ਤੁਹਾਡੇ ਨਿੱਜੀ ਤਜਰਬੇ ਜਿਹੜੇ ਰਾਜ ਜੀ ਉਹ ਜਾਣਨਾ ਚਾਹਣਾ ਵਾਂ, ਆਪਾਂ ਤੁਰਦੇ ਗੱਲ ਕਰਦੇ ਚੱਲਾਂਗੇ ਜੀ। ਸੋ ਬਿਲਕੁਲ ਪ੍ਰਵੀਨ ਵੀਰ ਜੀ, ਹਮੇਸ਼ਾ ਬਹੁਤ ਚੰਗਾ ਲੱਗਦਾ, ਵਧੀਆ ਲੱਗਦਾ ਆ ਜਦੋਂ ਤੁਸੀਂ ਪਿਛਲੇ 10 ਸਾਲਾਂ ਤੋਂ, ਇੱਕ ਦਹਾਕੇ ਤੋਂ ਸੰਗਤਾਂ ਦੇ ਵਿੱਚ ਵਿਚਰਦੇ ਆ। ਹਾਂਜੀ। ਜਦੋਂ ਆ ਕੇ ਉਹ ਮਿਲਦੇ ਨੇ, ਇੰਨਾ ਮਾਣ ਮਹਿਸੂਸ ਹੁੰਦਾ ਆ। ਬਹੁਤ ਸਾਰੇ ਲੋਕ ਅਜਿਹੇ ਨੇ ਕਹਿੰਦੇ ਵੀ ਅਸੀਂ ਤੁਹਾਡੀਆਂ ਖਬਰਾਂ, ਤੁਹਾਡੇ ਪ੍ਰੋਗਰਾਮ, ਹਰ ਤਰ੍ਹਾਂ ਦੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿੰਦੇ ਆ। ਹਾਂਜੀ। ਅਪਡੇਟਸ ਲੈਂਦੇ ਨੇ, ਪੁੱਛਦੇ ਨੇ, ਆ ਕੇ ਅਸੀਸਾਂ ਦਿੰਦੇ ਨੇ। ਇਹੀ ਅਸਲ ਕਮਾਈ ਆ। ਬਿਲਕੁਲ। ਇਹ ਐਕਸਪੀਰੀਅੰਸ ਕਿਤੇ ਵੀ ਜਾ ਕੇ ਮੁੱਲ ਨਹੀਂ ਲਿਆ ਜਾ ਸਕਦਾ। ਇੱਕ ਤਾਂ ਦੇਖੋ, ਇੱਕ ਪੰਥ ਦੋ ਕਾਜ ਹੋ ਜਾਂਦੇ ਆ, ਗੁਰੂ ਘਰ ਦੇ ਦਰਸ਼ਨ, ਸੰਗਤਾਂ ਦੇ ਦਰਸ਼ਨ ਜਿਹੜੇ ਹੋ ਜਾਂਦੇ ਆ। ਬਾਕੀ ਜਿਹੜੀ ਆ ਫੀਡਬੈਕ ਆ ਤੇ ਅਸੀਸਾਂ ਜਦੋਂ ਮਿਲਦੀਆਂ ਨੇ ਤਾਂ ਫਿਰ ਦੂਣੇ ਚੌਣੇ ਹੋ ਕੇ ਜਾਈਦਾ। ਸੋ ਬਹੁਤ ਚੰਗਾ, ਬਹੁਤ ਵਧੀਆ ਮਹਿਸੂਸ ਹੁੰਦਾ ਆ। ਸੋ ਇਹ ਜਿਹੜਾ ਨਿੱਜੀ ਜਿਹੜਾ ਤਜਰਬਾ ਆ ਉਹ ਇਹੀ ਆਖਦਾ ਆ ਵੀ ਕਮਿਊਨਿਟੀ ਦੀ ਸੇਵਾ ਦੇ ਲਈ ਲੱਗੇ ਰਹਿਣਾ ਚਾਹੀਦਾ ਆ। ਜ਼ਰੀਆ ਕੋਈ ਵੀ ਹੋ ਸਕਦਾ, ਜ਼ਰੀਆ ਕੋਈ ਵੀ ਹੋ ਸਕਦਾ। ਦੇਖੋ, ਕਮਾਈ ਸਾਰੀ ਉਮਰ ਸਾਰਿਆਂ ਨੇ ਕਰਨੀ ਹੀ ਕਰਨੀ ਆ। ਆਏ ਆ ਇੱਥੇ, ਕਮਾਈ ਤਾਂ ਹੋਣੀ ਹੋਈ ਆ, ਕਰਨੀ ਹੋਈ ਆ। ਬਾਬਾ ਜਾਣੀ ਜਾਣ ਆ, ਉਹ ਦੇਣ ਵਾਲਾ ਆ, ਉਹਨੇ ਜਿੰਨਾ ਦੇਣਾ ਤੁਹਾਡੇ ਲਈ ਲਿਖਿਆ ਆ ਉਹ ਮਿਲ ਜਾਣਾ ਤੁਹਾਨੂੰ। ਉਹ ਜ਼ਿਆਦਾ ਨਹੀਂ, ਉਹਦੇ ਵਿੱਚ ਹੱਥ ਪੱਲੇ ਨਹੀਂ ਮਾਰਨੇ ਚਾਹੀਦੇ। ਅੱਜ ਮੈਂ ਵੀ ਮਾਸਟਰਜ਼ ਕੀਤੀ ਆ ਇਲੈਕਟ੍ਰੋਨਿਕ ਇੰਜੀਨੀਅਰ ਦੀ। ਮੈਂ ਅੱਜ ਵੀ ਹੋ ਸਕਦਾ ਕਿਸੇ ਕੈਬਨ 'ਚ ਬੈਠਾ ਕੋਡਿੰਗ ਕਰਦਾ ਹੁੰਦਾ, ਪਰ ਦੇਖੋ ਰੱਬ ਦੀ ਜਿੱਤੇ ਬਖਸ਼ ਹੋਣੀ ਹੁੰਦੀ, ਜਿਹਦੀ ਕਿਰਪਾ ਹੋਣੀ ਹੁੰਦੀ, ਪਤਾ ਨਹੀਂ ਹੁੰਦਾ। ਸਾਰੀ ਦੁਨੀਆ ਦੇ ਵਿੱਚ ਹੁਣ ਜਦੋਂ ਜਾਂਦੇ ਆ, ਜਾਣਦੇ ਆ, ਬੜਾ ਚੰਗਾ ਲੱਗਦਾ ਆ ਵੀ ਕਿੱਥੇ ਕੋਡਿੰਗ ਕਰਦੇ ਰਹਿ ਜਾਣਾ ਸੀ ਤੇ ਕਿੱਥੇ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਆ। ਸਾਡੇ ਬਜ਼ੁਰਗ, ਮਾਵਾਂ, ਭੈਣ, ਛੋਟੇ ਬੱਚੇ ਮਿਲਦੇ ਨੇ ਤੇ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨੇ ਤਾਂ ਬਹੁਤ ਚੰਗਾ ਲੱਗਦਾ ਹੈ। ਸੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਪ੍ਰਵੀਨ ਜੀ। ਤੇ ਤੁਸੀਂ ਅੱਜ ਪਹਿਲੀ ਵਾਰੀ ਨਗਰ ਕੀਰਤਨ ਕਵਰੇਜ ਦੇ ਲਈ ਆਏ ਆ ਤੇ ਮੈਨੂੰ ਪਤਾ ਹੈ ਵੀ ਕੁਛ ਕੁ ਚਿਰ ਦੇ ਵਿੱਚ ਤੁਸੀਂ ਵੀ ਇਦਾਂ ਦਾ ਹੀ ਮਹਿਸੂਸ ਕਰੋ। ਹਾਂਜੀ ਬਿਲਕੁਲ, ਬੜਾ ਮਾਣ ਮਹਿਸੂਸ ਹੁੰਦਾ। ਪਹਿਲੀ ਗੱਲ ਤੇ ਹੈ ਵੀ ਰਾਜ ਜੀ ਜਿਸ ਅਦਾਰੇ ਨਾਲ ਅਸੀਂ ਕੰਮ ਕਰਦੇ ਆ ਨਾ, ਉਹਦੀ ਜਿਹੜੀ ਪਬਲਿਕ ਪਰਸੈਪਸ਼ਨ ਹੁੰਦੀ ਆ ਉਹਦੇ ਬਾਰੇ, ਉਹ ਬੜੀ ਵੱਡੀ ਗੱਲ ਹੁੰਦੀ ਆ। ਔਰ ਪੰਜਾਬੀ ਰੇਡੀਓ US ਬਾਰੇ ਤਾਂ ਮੈਂ ਇੱਥੋਂ ਤੱਕ ਸੁਣਿਆ ਵੀ ਤੁਸੀਂ ਵਿਸਲ ਬਲੋਅਰ ਹੋ, ਮਤਲਬ ਲੋਕਾਂ ਨੇ ਇਹ ਲਫ਼ਜ਼ ਕਹੇ ਤੁਸੀਂ ਹਾਕ ਮਾਰਨ ਵਾਲਿਆਂ ਦੇ ਵਿੱਚੋਂ ਇੱਕ ਹੋ, ਤੇ ਬਹੁਤ ਵੱਡੀਆਂ ਗੱਲਾਂ ਨੇ। ਕ੍ਰੈਡੀਬਿਲਿਟੀ ਬਹੁਤ ਵੱਡਾ ਲਫ਼ਜ਼ ਹੁੰਦਾ ਮੀਡੀਆ ਦੇ ਵਿੱਚ, ਕ੍ਰੈਡੀਬਿਲਿਟੀ ਬਹੁਤ ਵੱਡਾ ਲਫ਼ਜ਼ ਆ, ਭਰੋਸੇਯੋਗਤਾ ਬਹੁਤ ਵੱਡਾ ਲਫ਼ਜ਼ ਆ, ਮਾਇਨੇ ਖੇਜ਼ ਆ। ਔਰ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਆ। ਜੇਕਰ ਦੂਜੇ ਪ੍ਰੋਸਪੈਕਟ ਤੋਂ ਗੱਲ ਕਰੀਏ ਵੀ ਸਿੱਖੀ ਪ੍ਰੋਸਪੈਕਟ ਤੋਂ, ਤਾਂ ਜਿੱਥੇ ਪੰਜਾਬੀ ਗਿਆ ਵਾ, ਆਪਦਾ ਇਤਿਹਾਸ, ਵਿਰਸਾ, ਪੰਜਾਬੀਅਤ, ਸੇਵਾ ਭਾਵਨਾ, ਲੰਗਰ ਮਹਾਰਾਜ ਨੇ ਨਾਲ ਤੋਰਿਆ ਪੰਜਾਬੀਆਂ ਦੇ। ਔਰ ਮੈਨੂੰ ਤਾਂ ਬੜਾ ਚੰਗਾ ਲੱਗਿਆ ਵੀ ਕਈ ਬੱਚਿਆਂ ਨਾਲ ਗੱਲਬਾਤ ਕੀਤੀ, ਅਸੀਂ ਕੱਲ ਵੀ ਕੀਤੀ ਆ, ਪੰਜਾਬੀ ਦੇ ਵਿੱਚ ਇੰਨੇ ਫਲੂਐਂਟ ਨੇ, ਇੰਨੀ ਸ਼ਾਨਦਾਰ ਪੰਜਾਬੀ ਬੋਲਦੇ ਨੇ ਵੀ ਮਾਣ ਹੁੰਦਾ ਵੀ ਯਾਰ ਬੱਚੇ ਸਾਡੇ ਨੈਕਸਟ ਜਨਰੇਸ਼ਨ, ਜਿਹਨੂੰ ਸਾਡੀ ਆਪਣੀ ਨਿੱਜੀ ਜਿਹੜੀ ਸੋਚ ਆ ਉਹ ਇਹ ਕਹਿੰਦੇ ਵੀ ਸ਼ਾਇਦ ਕਿਤੇ ਦੂਰ ਜਾ ਰਹੇ ਆ, ਪਰ ਨਹੀਂ, ਉਹ ਇਸ ਤਰ੍ਹਾਂ ਦਾ ਨਹੀਂ ਆ। ਤੇ ਦੂਜਾ ਇਹ ਆ ਵੀ ਇੱਕ ਚੀਜ਼ਾਂ ਅਸੀਂ ਹੋਰ ਸਿੱਖੀਆਂ ਵਾ, ਸਾਨੂੰ ਲਫ਼ਜ਼ ਪਤਾ ਲੱਗ ਗਿਆ ਇੱਥੇ ਆ ਕੇ, ਮੈਨੂੰ ਪਤਾ ਲੱਗਿਆ ਵੀ ਸਿਟੀ ਕੀ ਆ, ਠੀਕ ਹੈ, ਪਾਰਕਿੰਗ ਕਿੰਨੀ ਅਹਿਮ ਆ, ਠੀਕ ਹੈ, ਜਦੋਂ ਨਗਰ ਕੀਰਤਨ ਕੱਢੇ ਜਾਂਦੇ ਆ, ਸਿਕਿਉਰਿਟੀ ਕਿੰਨੀ ਅਹਿਮ ਆ, ਸਫਾਈ ਕਿੰਨੀ ਅਹਿਮ ਆ, ਬਹੁਤ ਚੀਜ਼ਾਂ ਪਤਾ ਲੱਗੀਆਂ ਔਰ ਸ਼ਾਨਦਾਰ ਚੀਜ਼ਾਂ ਪਤਾ ਲੱਗੀਆਂ। ਬਿਲਕੁਲ ਬਿਲਕੁਲ। ਸੋ ਪ੍ਰਵੀਨ ਜੀ, ਇਹ ਬਹੁਤ ਵਧੀਆ ਜਿਹੜੀ ਗੱਲ ਤੁਸੀਂ ਆਖੀ ਆ। ਸੋ ਜਦੋਂ ਬੰਦਾ ਨਵਾਂ ਆਉਂਦਾ ਆ, ਤੁਸੀਂ ਹੁਣ ਜਿੱਦਾਂ ਥੋੜਾ ਚਿਰ ਹੋਇਆ ਆਏ ਆ ਤੇ ਪੰਜਾਬ ਵਰਗੇ ਮਾਹੌਲ 'ਚ ਸਿੱਧਾ ਆ ਗਏ, ਪੰਜਾਬ ਤੋਂ ਉਤਰ ਕੇ, ਤੇ ਬੜੇ ਖੁਸ਼ਕਿਸਮਤ ਆ। ਤੇ ਅਸੀਂ ਤੁਹਾਨੂੰ ਦੁਆਵਾਂ ਦਿੰਦੇ ਆ, ਅਰਦਾਸ ਕਰਦੇ ਆ ਵੀ ਇਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਤੁਸੀਂ ਵੀ ਤਰੱਕੀ ਕਰੋ। ਬਾਕੀ ਤੁਸੀਂ ਗੱਲ ਕੀਤੀ ਸੀ ਵੀ ਨਾਮ ਇਦਾਂ ਦਾ ਆ। ਹੁਣ ਆਪਾਂ ਜਦੋਂ ਕਿਸਾਨ ਮੋਰਚਾ ਹੋਇਆ, ਆਪਾਂ ਉਹ ਵੀ ਦੇਖਿਆ ਵੀ ਕੁਛ ਅਦਾਰੇ ਪਦਾਰੇ ਵਾਲਿਆਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਹਾਂਜੀ ਹਾਂਜੀ ਬਿਲਕੁਲ ਹੋਇਆ। ਲੋਕਾਂ ਨੇ ਡਾਂਗਾ ਮਾਰ ਕੇ ਉੱਥੇ ਭਜਾਇਆ। ਸਾਨੂੰ ਅਸੀਂ ਮਾਣ ਦੇ ਨਾਲ, ਫਖਰ ਦੇ ਨਾਲ ਕਹਿੰਦੇ ਆ, ਅਸੀਂ ਜਿੱਥੇ ਵੀ ਜਾਂਦੇ ਆ ਲੋਕਾਂ ਦੀ ਗੱਲ ਕਰੀਦੀ ਆ, ਇਸ ਕਰਕੇ ਲੋਕ ਇੱਜ਼ਤ ਮਾਣ ਕਰਦੇ ਆ। ਸੋ ਸਾਨੂੰ ਇਹ ਡਰ ਨਹੀਂ ਹੁੰਦਾ ਵੀ ਜਾ ਕੇ ਇਦਾਂ ਦਾ ਕੋਈ ਗੱਲ ਜਿਹੜੀ ਕੋਈ ਕਹੂਗਾ ਸਾਨੂੰ,
ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਨ ਵਾਲੇ ਆ। ਸੋ ਇਹੀ ਉਮੀਦ ਆ ਵੀ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਜਿਹੜਾ ਆ ਉਹ ਕੰਮ ਚੱਲਦਾ ਰਹੂਗਾ। ਇੱਕ ਵਾਰੀ ਫਿਰ ਤੋਂ ਦੱਸਦੇ ਚੱਲੀਏ ਵੀ ਅੱਜ ਜਿਹੜੇ ਨਗਰ ਕੀਰਤਨ ਆ ਉਹਨਾਂ ਦੀ ਜਿਹੜੀ ਆਰੰਭਤਾ ਜਿਹੜੀ ਸ਼ੁਰੂਆਤ ਆ 12-1 ਵਜੇ ਤੋਂ ਹੋਣੀ ਆ। ਬੇਕਰਸਫੀਲਡ ਗੁਰਦੁਆਰਾ ਸਾਹਿਬ ਤੋਂ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਔਰ ਹਰ ਪਹਿਲੂ ਤੋਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਤੁਸੀਂ ਹਰ ਪਹਿਲੂ ਤੋਂ ਅਸੀਂ ਇਹਨਾਂ ਸਮਾਗਮਾਂ ਨੂੰ ਕਵਰ ਕਰ ਰਹੇ ਹਾਂ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰਵਾ ਦਿਓ ਤੇ ਸ਼ੇਅਰ ਕਰਵਾ ਦਿਓ ਤਾਂ ਜੋ ਦੂਜੀਆਂ ਸੰਗਤਾਂ ਵੀ ਦਰਸ਼ਨ ਕਰ ਸਕਣ। ਸਾਡੇ ਜਿਹੜੇ ਕੈਮਰਾਮੈਨ ਭਰਾ ਨੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਜਿਹੜੇ ਆ ਤੁਸੀਂ ਕਰ ਸਕਦੇ ਹੋ। ਸੋ ਨਾਲ ਹੀ ਇਹ ਵੀ ਦੱਸ ਜਾਈਏ ਜਿਹੜੇ ਵੀ ਸਾਡੇ ਦਰਸ਼ਕ ਜੁੜੇ ਨੇ, ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰੋਗੇ ਸਟਾਈਨ ਰੋਡ ਥਾਣੀ ਜਦੋਂ ਤੁਸੀਂ ਐਂਟਰ ਕਰਦੇ ਆ ਬਿਲਕੁਲ ਐਂਟਰੈਂਸ ਦੇ ਉੱਤੇ ਤੁਸੀਂ ਜਿਹੜਾ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਂਟਰੈਂਸ ਦੇ ਖੱਬੇ ਹੱਥ ਜਿੱਥੇ ਨਿਸ਼ਾਨ ਸਾਹਿਬ ਹੈਗਾ ਉੱਥੇ ਪੰਜਾਬੀ ਰੇਡੀਓ USA ਦਾ ਸਟਾਲ ਵੀ ਆ ਕੇ ਤੁਸੀਂ ਪੰਜਾਬੀ ਰੇਡੀਓ USA ਦੀ ਟੀਮ ਨੂੰ ਮਿਲੋ, ਗੱਲਬਾਤ ਕਰੋ, ਯਾਦਗਾਰੀ ਤਸਵੀਰ ਖਿਚਾਓ। ਜੇ ਤੁਸੀਂ ਰੇਡੀਓ ਸੈੱਟ ਬਾਏ ਕਰਨਾ ਚਾਹੁੰਦੇ ਆ ਉਹ ਵੀ ਤੁਸੀਂ ਇੱਥੇ ਖਰੀਦ ਸਕਦੇ ਆ, ਚਾਹੇ ਗੁਰਬਾਣੀ ਦਾ ਰੇਡੀਓ ਸੈੱਟ ਹੈਗਾ ਆ, ਇੰਟਰਨੈਟ ਰੇਡੀਓ ਸੈੱਟ ਜਿਹੜਾ ਆ ਉਹ ਤੁਸੀਂ ਬਾਏ ਕਰ ਸਕਦੇ ਆ, AM ਰੇਡੀਓ ਸੈੱਟ ਜੀ, ਸੋ ਉਹ ਤੁਸੀਂ ਇੱਥੇ ਬਾਏ ਕਰ ਸਕਦੇ ਆ। ਤੇ ਗੁਰਬਾਣੀ ਵਾਲਾ ਜਿਹੜਾ ਰੇਡੀਓ ਸੈੱਟ ਆ ਉਹ ਵੀ ਤੁਸੀਂ ਜਿਹੜਾ ਇੱਥੇ ਬਾਏ ਕਰ ਸਕਦੇ ਆ। ਸੋ ਤਿਆਰੀਆਂ ਤਕਰੀਬਨ ਮੁਕੰਮਲ ਜਿਹੜੀਆਂ ਉਹ ਹੋ ਰਹੀਆਂ ਨੇ। ਇਸ ਟਾਈਮ 10 ਵੱਜ ਚੁੱਕੇ ਨੇ ਤੇ ਹੁਣ ਤੋਂ 2.5 ਤੋਂ 3 ਘੰਟੇ ਬਾਅਦ ਇੱਥੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ। ਅੰਦਰ ਸਮਾਗਮ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੋਏ ਨੇ। ਮੁੰਡੇ ਕੁਝ ਜੀਪਾਂ ਲੈ ਕੇ ਤਿਆਰ ਕਰਕੇ ਉਹ ਵੀ ਪਹੁੰਚੇ ਨੇ, ਫਲੋਟ ਵੀ ਜਿਹੜੇ ਆ ਉਹ ਤਿਆਰ ਨੇ, ਟਰੱਕ ਵੀ ਤਿਆਰ ਨੇ। ਪ੍ਰਬੰਧਕ ਦੱਸ ਰਹੇ ਸੀ ਵੀ ਇਸ ਵਾਰ 4 ਫਲੋਟਾਂ ਦੀ ਜਿਹੜੀ ਆ ਉਹਨਾਂ ਨੇ ਪਰਮਿਸ਼ਨ ਜਿਹੜੀ ਆ ਉਹ ਲਈ ਹੈਗੀ ਆ। ਸੋ ਜ਼ਰੂਰ ਪ੍ਰਬੰਧਕਾਂ ਦਾ ਵੀ ਜਿਹੜਾ ਜੀ ਤੁਸੀਂ ਸਾਥ ਦੇਣਾ ਆ। ਸਿਕਿਉਰਿਟੀ ਦਾ ਪ੍ਰਬੰਧ ਹੈਗਾ ਆ। ਸੋ ਹਰ ਇੱਕ ਤਰੀਕੇ ਦੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਵੀ ਸੱਜੇ ਢੰਗ ਦੇ ਨਾਲ ਜਿਹੜਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਤਿਆਰ ਨੇ। ਪਾਲਕੀ ਸਾਹਿਬ ਦੇ ਵਿੱਚ ਜਿੱਥੇ ਫਲੋਟ ਜਾਣਾ ਆ ਉਹ ਜਿਹੜਾ ਉਹ ਵੀ ਤਿਆਰ ਜਿਹੜਾ ਇਸ ਟਾਈਮ ਹੋ ਚੁੱਕਾ ਆ, ਉਸ ਨੂੰ ਸਜਾ ਲਿਆ ਗਿਆ ਆ। ਸੋ ਇੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇਹ ਆਮ ਆ ਕਿਉਂਕਿ ਆਪਾਂ ਇਹਨਾਂ ਨੂੰ ਦੇਖੋ ਜੀ ਸਿਰ ਦੇ ਸਿੱਖ ਕੌਮ ਦੇ ਜਿਹੜੇ ਆ ਜਰਨੈਲ ਜਿਹੜੇ ਉਹ ਮੰਨਦੇ ਆ, ਜਰਨੈਲ ਹੈਗੇ ਨੇ। ਸੋ ਪ੍ਰਵੀਨ ਜੀ ਹੁਣ ਤੁਸੀਂ ਇੱਥੇ ਆਏ ਆ, ਇਦਾਂ ਦੀਆਂ ਚੀਜ਼ਾਂ ਜਦੋਂ ਤੁਸੀਂ ਦੇਖਦੇ ਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਦੇਖੋ ਬੜਾ ਚੰਗਾ ਲੱਗਦਾ ਵਾ, ਬੜਾ ਚੰਗਾ ਲੱਗਦਾ ਜਦੋਂ ਇੱਥੇ ਦੇਖੀਦਾ ਪੰਜਾਬੀਅਤ ਸਿੱਖੀ, ਬਹੁਤ ਵਧੀਆ ਲੱਗਦਾ ਕਿਉਂਕਿ ਪਰਸੈਪਸ਼ਨਾਂ ਹੁੰਦੀਆਂ ਨੇ ਹਰ ਚੀਜ਼ ਬਾਰੇ ਜਿਹੜੀਆਂ ਕਦੇ ਗਲਤ ਵੀ ਹੁੰਦੀਆਂ ਨੇ। ਦੂਜੀ ਗੱਲ ਇਹ ਵੀ ਇੱਕ ਸਾਨੂੰ ਐਕਸੈਪਟੇਬਿਲਿਟੀ ਹੋਰ ਜਨਰੇਟ ਕਰਨੀ ਪਊਗੀ, ਆਪਦੇ ਆਪ 'ਚ ਡਿਵੈਲਪ ਕਰਨੀ ਪਊਗੀ। ਇਹ ਵੀ ਹਰ ਕੌਮ ਹਰ ਵਿਚਾਰਧਾਰਾ ਦੇ ਆਦਰਸ਼ ਨੇ, ਉਹਨਾਂ ਦੇ ਹੀਰੋ ਨੇ। ਮਾਰਕਸਿਜ਼ਮ ਦਾ ਹੀਰੋ ਆ, ਕਮਿਊਨਿਸਟ ਦੇ ਆਪਦੇ ਹੀਰੋਜ਼ ਨੇ, ਸਿੱਖੀ ਦੇ ਨੇ, ਹਿੰਦੂ ਭਰਾਵਾਂ ਦੇ, ਹਿੰਦੂ ਭਾਈਚਾਰੇ ਦੇ ਆਪਣੇ ਨੇ, ਈਸਾਈਆਂ ਦੇ ਵਿੱਚ ਨੇ। ਅਸੀਂ ਜੋ ਚੀਜ਼ ਦੇ ਵਿੱਚ ਮੈਂ ਪਰਸਨਲੀ ਟਰਸਟ ਕਰਦਾ ਔਰ ਜੋ ਚੀਜ਼ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਆ ਉਹ ਇਹ ਹੈ ਕਿ ਤੁਹਾਡੀ ਨਜ਼ਰ ਜੇ ਤੁਹਾਨੂੰ ਲੱਗਦਾ ਕਿ ਯਾਰ ਸਾਡਾ ਹੀਰੋ ਆ ਫਲਾਨਾ, ਤੁਸੀਂ ਉਹਦੀ ਰਿਸਪੈਕਟ ਕਿਸੇ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਕਰੇ, ਤਾਂ ਤੁਹਾਡਾ ਡਿਊਟੀ ਬਣਦੀ ਹੈ ਵੀ ਦੂਜੇ ਦੇ ਹੀਰੋ ਨੂੰ ਵੀ ਤੁਹਾਨੂੰ ਰਿਸਪੈਕਟ ਕਰਨੀ ਪੈਣੀ। ਜੀ ਬਿਲਕੁਲ। ਸੋ ਜਰਨੈਲ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੋ ਜੂਨ 84 ਦੇ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਪਹਿਲਾਂ ਜਿੰਨਾ ਉਹਨਾਂ ਨੇ ਐਕਟਿਵਿਜ਼ਮ ਜਿਹੜਾ ਕੀਤਾ, ਕੌਮ ਨੂੰ ਜਿਹੜਾ ਉਹ ਜਗਾਇਆ,
ਤੇ ਉਸੇ ਲਈ ਆਪਾਂ ਇਹਨਾਂ ਨੂੰ ਆਦਰਸ਼ ਮੰਨਦੇ ਆ, ਲੋਕ ਆਈਡੀਅਲ ਮੰਨਦੇ ਆ। ਸੋ ਜਿਹੜੇ ਵੀ ਨਗਰ ਕੀਰਤਨ ਤੇ ਆਪਾਂ ਜਾਵਾਂਗੇ ਉੱਥੇ ਇਹਨਾਂ ਦੀਆਂ ਤਸਵੀਰਾਂ ਆਪਾਂ ਨੂੰ ਆਮ ਦੇਖਣ ਨੂੰ ਮਿਲਣਗੀਆਂ। ਇੱਕ ਗੱਲ ਹੋਰ ਐਡ ਆਨ ਕਰਨੀ ਚਾਹਣਾ ਇੱਥੇ, ਉਹ ਇਹ ਆ ਵੀ ਅੱਜ ਸੰਘੀ ਢਾਂਚੇ ਦੀ ਲੜਾਈ ਸਾਰੇ ਲੜ ਰਹੇ ਆ, ਲੜ ਵੀ ਰਹੇ। ਅੱਜ ਸਾਨੂੰ ਪਤਾ ਲੱਗਿਆ ਵਾ ਅਸਲ ਦੇ ਵਿੱਚ ਵੀ ਸੰਘੀ ਢਾਂਚਾ, ਫੈਡਰਲਿਜ਼ਮ, ਰਾਜਾਂ ਦੇ ਅਖਤਿਆਰ ਕੀ ਨੇ। ਅਸੀਂ ਖੇਤੀਬਾੜੀ ਦੇ ਕਾਨੂੰਨ ਵੇਖੇ, ਆਰਟੀਕਲ 14 ਅਧਿਕਾਰ ਦਿੰਦਾ ਸਾਨੂੰ ਖੇਤੀਬਾੜੀ ਦੇ ਮਾਮਲੇ 'ਚ। ਪਾਣੀਆਂ ਦੇ ਮਸਲੇ ਦੇਖ ਲਓ, 17 ਸਾਨੂੰ ਅਖਤਿਆਰ ਦਿੰਦਾ ਵੀ ਰਾਜਾਂ ਦਾ ਮਸਲਾ ਵਾ, ਠੀਕ ਆ। GST ਕੇਂਦਰੀਕਰਨ ਹੋ ਗਿਆ, ਸਾਰਾ ਕੁਝ ਹੋ ਗਿਆ। ਅੱਜ ਟੈਕਸ ਉਹ ਲੈ ਕੇ ਸਾਰਾ ਰਾਜਾਂ ਦਾ ਟੈਕਸ ਉਹਨਾਂ ਕੋਲੇ ਆ, ਕੰਟਰੋਲ ਉਹਨਾਂ ਕੋਲੇ। ਪਾਣੀ ਉਹ ਕਹਿੰਦੇ ਰਿਪੇਰੀਅਨ ਲਾਅ ਨਹੀਂ ਚੱਲਣਾ, ਸਾਡਾ ਲਾਅ ਚੱਲਣਾ ਵਾ, ਠੀਕ ਆ। ਅਸੀਂ ਅੱਜ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਵੀ ਸੰਘੀ ਢਾਂਚਾ ਕੀ ਆ। ਇਹੀ ਤਾਂ ਗੱਲਾਂ ਕਰਦੇ ਸੀਗੇ ਜਦੋਂ ਕਹਿੰਦੇ ਸੀਗੇ ਵੀ ਸ਼ੁਰੂ ਹੋਏ ਸੀ। ਅਨੰਦਪੁਰ ਸਾਹਿਬ ਦਾ ਮਤਾ ਵੇਖ ਲਓ ਤੁਸੀਂ, ਪੰਜਾਬੀ ਮੋਰਚਾ ਵੇਖ ਲਓ, ਹਨਾ, ਚੰਡੀਗੜ੍ਹ ਰਾਜਧਾਨੀ ਹੋਵੇ, ਹਨਾ, ਹਾਂਜੀ, ਮਤਲਬ 66 ਤੋਂ ਹੀ ਲੋੜ ਪੈਣ ਲੱਗ ਪਈ ਸੀ ਨਾ। ਜੇ ਆਪਾਂ ਪੰਜਾਬ ਦੀ ਪੋਲੀਟੀਕਲ ਡਾਇਲਮੇ ਨੂੰ, ਸੋਸ਼ਲ ਡਾਇਲਮੇ ਨੂੰ ਪੜ੍ਹੀਏ 60 ਦੇ ਨੂੰ, 70 ਦੇ ਨੂੰ, ਤਾਂ ਸਾਨੂੰ ਇਹੀ ਪਤਾ ਲੱਗਦਾ ਵੀ ਉਹਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ ਵੀ ਯਾਰ ਪੰਜਾਬ ਨੂੰ ਡਿਰੇਲ ਕਰਕੇ, ਪੰਜਾਬ ਨੂੰ ਐਸੋਲੇਟ ਕਰਕੇ ਕਿਤੇ ਨਾ ਕਿਤੇ ਡਿਰੇਲ ਕੀਤਾ ਜਾ ਰਿਹਾ। ਹਾਂਜੀ, ਔਰ ਉਹ ਜਿਹੜੀ ਮੂਵਮੈਂਟ ਸੀ ਜਿਹੜੀ ਕਿ ਬੜੀ ਪਾਕ ਸੀ, ਮੈਨੂੰ ਲੱਗਦਾ ਬਹੁਤ ਪਾਕ ਸੀ, ਔਰ ਬਹੁਤ ਉਹਦੇ ਜਿਹੜੇ ਮਨਸ਼ੇ ਸੀਗੇ ਬੜੇ ਵਧੀਆ ਸੀਗੇ, ਪਰ ਵਾਇਲੈਂਟ ਹੋ ਗਈ ਉਹ। ਔਰ ਵਾਇਲੈਂਟ ਕਰਕੇ ਪੰਜਾਬ ਦਾ 80 ਤੋਂ 92-95 ਤੱਕ ਜੋ ਨੁਕਸਾਨ ਹੋਇਆ, ਮੇਰੇ ਖਿਆਲ ਨਾਲ ਕਦੇ ਭਰਵਾਈ ਨਹੀਂ ਹੋਣੀ। ਜੀ ਬਿਲਕੁਲ ਪ੍ਰਵੀਨ ਜੀ, ਇਹ ਅਕਸਰ ਗੱਲ ਹੁੰਦੀ ਆ ਵੀ ਜਦੋਂ ਵਾਇਲੈਂਟ ਵੀ ਕੋਈ ਚੀਜ਼ ਉਦੋਂ ਹੀ ਹੁੰਦੀ ਆ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ। ਡਿਰੇਲ ਕੀਤਾ ਗਿਆ ਨਾ, ਉਹਨਾਂ ਚੀਜ਼ਾਂ ਨੂੰ ਡਿਰੇਲ ਕੀਤਾ ਗਿਆ। ਬਾਕੀ ਬਦਨਾਮੀ ਜਿਹੜੀ ਉਹ ਜਾਣਬੁੱਝ ਕੇ ਵੀ ਕਰਨ ਦੀ ਜਿਹੜੀ ਕੀਤੀ ਗਈ ਮੂਵਮੈਂਟ, ਖਲਾਰਾ ਪਾਈਆਂ ਜਾਂਦੀਆਂ। ਅਸੀਂ ਸਟੇਟਾਂ ਨੂੰ ਹਲੇ ਪੂਰਨ ਤੌਰ ਤੇ ਸਟੱਡੀ ਨਹੀਂ ਕੀਤਾ, ਅਸੀਂ ਏਜੰਸੀਜ਼ ਦੇ ਮਾਡਲ ਨੂੰ ਪੂਰੀ ਤਰ੍ਹਾਂ ਸਟੱਡੀ ਨਹੀਂ ਕੀਤਾ। ਔਰ ਅਸੀਂ ਸਟੱਡੀ ਕੀ ਕੀਤਾ, ਜੋ ਸਾਨੂੰ ਪੜ੍ਹਾਇਆ ਗਿਆ ਅਸੀਂ ਫੋਲੋ ਉਹਨਾਂ ਚੀਜ਼ਾਂ ਨੂੰ ਕੀਤਾ ਜੋ ਭਰੋਸਾ ਹੈਗਾ। ਅਸੀਂ ਉਹਨਾਂ ਦੇ ਬੇਸਡ ਆ। ਹਾਂ, ਅਸੀਂ ਸੈਲਫ ਐਨਾਲਿਸਿਸ, ਸੈਲਫ ਸਟੱਡੀ ਬਹੁਤ ਘੱਟ ਆ। ਸੋ ਮੇਰੇ ਖਿਆਲ, ਮੈਂ ਇਕੱਲਾ ਇਹ ਨਹੀਂ ਕਹਿੰਦਾ ਵੀ ਅਸੀਂ ਪੰਜਾਬੀ ਦੀ ਗੱਲ ਕਰੀਏ। ਅੱਜ ਜੇ ਦੂਜੇ, ਅੱਜ ਅਸਮ ਦੀ ਗੱਲ ਆ, ਅਪਸਫਾ ਦੀ ਗੱਲ ਆ, ਅੱਜ ਸਟੈਨ ਸਵਾਮੀ ਦੀ ਗੱਲ ਆ, ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਆਦਰਸ਼ ਨੇ ਲੋਕਾਂ ਦੇ, ਜਿਨ੍ਹਾਂ ਨੇ ਲੋਕਾਂ ਖਾਤਰ ਲੜਾਈਆਂ ਲੜੀਆਂ। ਹਰ ਇੱਕ ਮਾਡਲ ਸਟੱਡੀ ਕਰੋ, ਹਰ ਇੱਕ ਆਈਡੀਓਲੋਜੀ ਸਟੱਡੀ ਕਰੋ ਜੀ। ਸੋ ਬਿਲਕੁਲ। ਤੇ ਇਸ ਟਾਈਮ ਜਿਹੜੀ ਆ ਪਾਲਕੀ ਸਾਹਿਬ ਜਿਹਦੇ ਵਿੱਚ ਜਾਣੀ ਆ, ਉਸ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਆ। ਸੋ ਸਜਾਵਟ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਾਬਾ ਜੀ, ਕੀ ਨਾਮ ਹੈ ਵੀਰ ਜੀ ਆਪਦਾ? ਸਤਪਾਲ ਸਿੰਘ। ਸੋ ਸਤਪਾਲ ਸਿੰਘ ਜੀ, ਤਿਆਰੀਆਂ ਮੁਕੰਮਲ ਨੇ ਤਕਰੀਬਨ? ਪੂਰੀਆਂ ਜੀ, ਪੂਰੀਆਂ ਤਿਆਰੀਆਂ। ਸੋ ਕਦੋਂ ਜਿਹੜਾ ਆ ਨਗਰ ਕੀਰਤਨ ਦੀ ਰਵਾਨਗੀ ਹੋਣੀ ਹੈ? ਇਹ 12:30 ਵਜੇ। 12:30 ਵਜੇ ਬਾਅਦ 2-3 ਘੰਟੇ ਦੇ ਬਾਅਦ ਦੇ ਵਿੱਚ। ਹਾਂਜੀ ਬਿਲਕੁਲ ਤਿਆਰੀਆਂ ਆ। ਸਾਊਂਡ ਚੈੱਕ ਹੋ ਗਈ ਆ? ਕਰਦੇ ਹੋਏ ਸਾਰਾ ਜੀ। ਸੋ ਸਾਰਾ ਕੁਝ ਚੈਕਿੰਗ ਜਿਹੜੀ ਉਹ ਚੱਲ ਰਹੀ ਆ, ਸਜਾਵਟ ਜਿਹੜੀ ਆ ਉਹ ਹੋ ਰਹੀ ਆ। ਟਰੈਕਟਰ ਅੱਗੇ ਲਾ ਕੇ ਤੇ ਪਿੱਛੇ ਜਿਹੜਾ ਆ ਇਸ ਦੇ ਵਿੱਚ, ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੋਣਗੇ, ਉਹ ਇਹ ਅਗਵਾਈ ਕਰੇਗਾ ਪੂਰੇ ਹੀ ਨਗਰ ਕੀਰਤਨ ਦੀ। ਸੋ ਸੋਹਣਾ ਟਰੈਕਟਰ ਆ, ਉਸ ਨੂੰ ਧੋ ਲਿਆ ਗਿਆ, ਸ਼ਿੰਗਾਰ ਲਿਆ ਗਿਆ ਆ, ਤੇ ਉਸੇ ਤਰੀਕੇ ਦੇ ਨਾਲ ਪਿੱਛੇ ਜਿਹੜਾ ਟ੍ਰੇਲਰ ਆ ਉਸ ਨੂੰ ਵੀ ਜਿਹੜਾ ਉਹ ਸ਼ਿੰਗਾਰ ਲਿਆ ਗਿਆ ਆ। ਸੋ ਆਪਾਂ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਸਾਰਿਆਂ ਨੇ ਜਿਹੜਾ ਨਾਲ ਦੇ ਨਾਲ ਇਹ ਚੱਲਣਾ ਹੈਗਾ ਆ। ਸੋ ਮੁੰਡੇ ਵੀ ਤਿਆਰ ਨੇ। ਮੈਨੂੰ ਲੱਗਦਾ ਦੀਪ ਸਿੱਧੂ ਦੀ ਤਸਵੀਰ ਵਾਲਾ ਝੰਡਾ ਵੀ ਜਿਹੜਾ ਇੱਥੋਂ ਨਜ਼ਰ ਜਿਹੜਾ ਉਹ ਆ ਰਿਹਾ ਹੈ। ਔਰ ਖਾਸ ਗੱਲ ਇਹ ਆ ਵੀ ਰਾਤ ਆਪਾਂ ਜਦੋਂ ਕਵਰ ਕਰ ਰਹੇ ਸੀਗੇ ਸਮਾਗਮਾਂ ਨੂੰ, ਹਨਾ, ਤੇ ਰਾਤ ਆਪਾਂ ਵੇਖਿਆ ਕਿਸਾਨੀ ਝੰਡਾ, ਤੇ ਹੁਣ ਦੀਪ ਸਿੱਧੂ ਦਾ ਝੰਡਾ। ਔਰ ਦੀਪ ਨਾਲ ਲੋਕਾਂ ਦਾ ਇੱਕ ਇਮੋਸ਼ਨਲ ਲਗਾਅ ਹੈਗਾ। ਇਹ ਸਾਨੂੰ ਗੱਲਾਂ ਔਨ ਕੈਮਰਾ, ਆਫ ਕੈਮਰਾ ਮੰਨਣੀਆਂ ਪੈਣਗੀਆਂ। ਉਹ ਗੱਲ ਵੱਖਰੀ ਹੈ ਵੀ ਜਦੋਂ ਬਾਈ ਹੁਣੇ ਜਾਂ ਦੀਪ ਸਿੱਧੂ ਹੁਣੇ ਇਸ ਦੁਨੀਆ 'ਚ ਸੀਗੇ, ਉਦੋਂ ਉਹ ਵੱਖਰੇ ਤਰੀਕਿਆਂ ਨਾਲ ਚੀਜ਼ਾਂ ਨੂੰ ਪੇਸ਼ ਕੀਤਾ ਗਿਆ, ਵੱਖਰੇ ਤਰੀਕਿਆਂ ਨਾਲ। ਪਰ ਹੁਣ ਉਹ ਦੁਨੀਆ 'ਚ ਨਹੀਂ ਰਹੇ। ਉਹਨਾਂ ਦੀ ਕਿਉਂ ਸੀ, ਇਹਨਾਂ ਚੀਜ਼ਾਂ 'ਚ ਅਸੀਂ ਨਹੀਂ ਪੈਣਾ ਚਾਹੁੰਦੇ, ਕਿਉਂਕਿ ਇਹ ਸਾਡੇ ਵਿਚਕਾਰ ਨਹੀਂ ਹੈ। ਪਰ ਇੱਕ ਇਮੋਸ਼ਨਲ ਲਗਾ, ਇੱਕ ਫੀਲ, ਇੱਕ ਆਈਡੀਓਲੋਜੀ ਨਾਲ ਸਹਿਮਤੀ, ਵਿਚਾਰਧਾਰਾ ਨਾਲ ਸਹਿਮਤੀ, ਉਹ ਤੁਹਾਨੂੰ ਦਿਖੇਗੀ ਗਰਾਊਂਡ ਤੇ। ਇਹ ਤੁਹਾਨੂੰ ਮੰਨਣਾ ਪਊਗਾ ਜੀ। ਬਿਲਕੁਲ। ਆਓ ਮੁੰਡਿਆਂ ਨੂੰ ਆਪਾਂ ਪੁੱਛਦੇ ਹਾਂ ਵੀ ਤਿਆਰੀ ਜਿਹੜੀ ਹੈ ਇਹਨਾਂ ਨੇ ਕੀਤੀ ਆ, ਜਾਂ ਤਾਂ ਸੰਗ ਕੇ ਪਰੇ ਜਾਈ ਜਾਂਦੇ ਆ, ਗੱਲ ਨਹੀਂ ਕਰਨਾ ਚਾਹੁੰਦੇ। ਸੋ ਸਤਿ ਸ਼੍ਰੀ ਅਕਾਲ ਮੁੰਡਿਓ, ਕੀ ਨਾਮ ਹੈ ਜੀ ਤੁਹਾਡਾ? ਅੰਮ੍ਰਿਤਪਾਲ ਸਿੰਘ। ਸੋ ਬਾਕੀਆਂ ਨੂੰ ਵੀ ਸੱਦ ਲਓ, ਤੁਸੀਂ ਪਰੇ ਕੋ ਜਾਂਦੇ ਹੋ, ਆ ਜਾਓ, ਕੋਈ ਗੱਲ ਨਹੀਂ। ਸੋ ਤੁਸੀਂ ਤਿਆਰੀ ਕੀਤੀ ਆ, ਨਾਲ ਫਲੋਟਾਂ ਦੇ ਨਾਲ ਚੱਲਣਾ? ਹਾਂਜੀ। ਸੋ ਝੰਡਾ ਜਿਹੜਾ ਲਾਇਆ ਉਸ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ? ਝੰਡਾ ਜੀ ਬਸ ਹਾਂਜੀ ਦੀਪ ਸਿੱਧੂ, ਉਸ ਨੂੰ ਪਿਆਰ ਕਰਦੇ ਆ? ਹਾਂਜੀ। ਬਹੁਤ ਵਧੀਆ ਜੀ, ਬਹੁਤ ਧੰਨਵਾਦ ਆ ਜੀ। ਮੈਂ ਹੋਰ ਬੜੀ ਵੇਖੀ ਹੈ ਰਾਜ ਬਾਈ ਜੀ ਕਿ
ਪੰਜਾਬ ਦੇ ਵਿੱਚ ਤੁਸੀਂ ਕਵਰੇਜ ਲਈ ਜਾਂਦੇ ਹੋ ਤਾਂ ਉੱਥੇ ਸਾਡੇ ਜਿਹੜੀ ਆਡੀਅנס ਦਾ ਸਾਡੇ ਜਿਹੜੇ ਦਰਸ਼ਕ ਆ ਉਹ ਹੋਰ ਤਰੀਕੇ ਨਾਲ ਤੁਹਾਡੇ ਨਾਲ ਇਨਵੋਲਵ ਹੋ ਜਾਂਦੇ ਆ, ਪਰ ਇੱਥੇ ਸਾਡੇ ਜਿਹੜੇ ਯੰਗਸਟਰ ਆ ਉਹ ਸੰਗਦੇ ਆ, ਗੱਲ ਘੱਟ ਕਰਦੇ ਆ, ਹਨਾ। ਚਲੋ ਕੋਈ ਨਹੀਂ, ਹਰ ਇੱਕ ਦਾ ਆਪੋ ਆਪਣਾ ਤਜਰਬਾ ਆ। ਕਈ ਵਾਰੀ ਮਾਈਕ ਨੂੰ ਦੇਖ ਕੇ ਕਿਸੇ ਨੂੰ ਕਹਿੰਦਾ ਵੀ ਮੈਂ ਲਾਗੇ ਜਾਵਾਂ, ਕੋਈ ਕਹਿੰਦਾ ਮੈਂ ਦੂਰ ਜਾਵਾਂ। ਚਲੋ ਕੋਈ ਨਹੀਂ, ਸਾਡੇ ਵੀਰ ਦਾ ਥੈਂਕ ਯੂ ਆ ਫਿਰ ਵੀ ਉਸ ਨੇ ਜਿਹੜੀ ਗੱਲ ਕੀਤੀ ਆ। ਬਿਲਕੁਲ। ਸੋ ਅਸੀਂ ਸੰਗਤਾਂ ਨਾਲ ਲਗਾਤਾਰ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਬੇਕਰਸਫੀਲਡ ਗੁਰਦੁਆਰਾ ਸਾਹਿਬ ਤੋਂ, ਗੁਰਦੁਆਰਾ ਅੰਗਦ ਦਰਬਾਰ ਸਾਹਿਬ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਅਸੀਂ ਸਮੇਂ-ਸਮੇਂ ਦਰ ਸਮੇਂ ਪਲ-ਪਲ ਦੀ ਜਾਣਕਾਰੀ ਔਰ ਨਗਰ ਕੀਰਤਨਾਂ ਦੀ ਸ਼ੁਰੂਆਤ, ਉਸ ਤੋਂ ਬਾਅਦ ਉਹ ਜਿਹੜੇ ਸਟਾਪਸ ਹੋਣਗੇ, ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ ਔਰ ਲਗਾਤਾਰ ਤੁਹਾਡੇ ਤੱਕ ਇਹ ਜਾਣਕਾਰੀਆਂ ਪਹੁੰਚਾਉਂਦੇ ਰਹਾਂਗੇ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਨਾਲ ਤੁਸੀਂ ਜੁੜੇ ਰਹੋ। ਅਸੀਂ ਫਿਰ ਇੱਕ ਵਾਰ ਹਾਜ਼ਰ ਹੋਣਾ ਜਲਦ, ਬਹੁਤ ਜਲਦ ਮਿਲਦੇ ਹਾਂ। ਸੋ ਹੁਣ ਆਪਾਂ ਪ੍ਰਵੀਨ ਜੀ ਇਜਾਜ਼ਤ ਲੈਂਦੇ ਹਾਂ, ਕੁਝ ਸਮਾਂ ਬਾਅਦ ਫਿਰ ਮੁੜ ਕੇ ਵਾਪਸ ਹਾਜ਼ਰ ਹੋਵਾਂਗੇ। ਸੋ ਲਗਾਤਾਰ ਇਦਾਂ ਦੀ ਕਵਰੇਜ ਤੁਹਾਨੂੰ ਅਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਦੇ ਉੱਤੇ ਦਿਖਾਉਂਦੇ ਰਹਾਂਗੇ। ਲਾਈਕ ਸ਼ੇਅਰ ਕਮੈਂਟ ਜਿਹੜਾ ਉਹ ਵੱਧ ਤੋਂ ਵੱਧ ਕਰੋ। ਅੱਗੇ ਤੋਂ ਅੱਗੇ ਜਿਹੜਾ ਆ WhatsApp ਦੇ ਗਰੁੱਪਾਂ 'ਚ ਪਾਓ, ਜਿਹੜੇ ਵੀ ਤੁਹਾਡੇ ਫੇਸਬੁੱਕ ਦੇ ਗਰੁੱਪਸ ਆ ਉਹਨਾਂ 'ਚ ਪਾਓ, ਜਿੱਥੇ ਵੀ ਤੁਹਾਡਾ ਸੋਸ਼ਲ ਮੀਡੀਆ ਹੈਗਾ ਉੱਥੇ ਤੁਸੀਂ ਇਸ ਨੂੰ ਸ਼ੇਅਰ ਕਰੋ ਤਾਂ ਜੋ ਲਗਾਤਾਰ ਤੁਹਾਨੂੰ ਜਿਹੜੀ ਕਵਰੇਜ ਆ ਉਹ ਦਿਖਾਉਂਦੇ ਰਹੀਏ। ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਸਟਾਈਨ ਰੋਡ ਦੇ ਉੱਤੇ ਸਥਿਤ ਗੁਰਦੁਆਰਾ ਸਾਹਿਬ, ਜਿੱਥੇ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ, ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ, ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਆ। ਸੋ ਤਿਆਰੀਆਂ ਮੁਕੰਮਲ ਨੇ, ਕੁਛ ਹੀ ਸਮੇਂ ਦੇ ਵਿੱਚ ਜਿਹੜੀਆਂ ਆ ਇੱਥੇ ਦੁਬਾਰਾ ਜਿਹੜਾ ਉੱਥੇ ਪਹੁੰਚ ਜਾਣਾ ਆ। ਸੋ ਕੁਛ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸਹਿਯੋਗੀ ਉਹ ਵੀ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਗਿੱਲ ਸਾਹਿਬ। ਤੇ ਕੀ ਸੰਗਤਾਂ ਨੂੰ ਅਪੀਲ ਹੈ ਜੀ? ਸੰਗਤਾਂ ਨੂੰ ਅਪੀਲ ਹੈ ਗੁਰਪੁਰਬ ਦੀਆਂ ਸਭ ਤੋਂ ਵੱਧ ਵਧਾਈਆਂ ਹੋਣ ਹਰ ਇੱਕ ਨੂੰ ਜੀ, ਤੇ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸੋ ਆਓ ਆਪਾਂ ਜਿਹੜਾ ਇੱਥੇ ਅੱਜ ਦੀ ਜਿਹੜੀ ਇਸ ਕਵਰੇਜ ਨੂੰ ਹੁਣ ਥੋੜੇ ਚਿਰ ਲਈ ਵਿਰਾਮ ਦਿੰਦੇ ਆ। ਕੁਝ ਸਮੇਂ ਬਾਅਦ ਫਿਰ ਮੁੜ ਵਾਪਸ ਜਿਹੜਾ ਉਹ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।